ਵਾਹਿਗੁਰੂ जी का खालसा वाहिगुरू जी की फतेह। अस्सलाम वालेकुम। आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सचो सच में बहुत मेहरबानी जी डॉक्टर साहब आज 23 अगस्त 2022 8 पादो नानकशाही संवत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫੈਬ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਜੀਤ ਸਿੰਘ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਲਾਮਬੰਦ ਕਰਨ ਲਈ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਜਜ਼ਬਾਤਾਂ ਵਿੱਚੋਂ ਨਿਕਲ ਕੇ ਗਰਾਊਂਡ ਤੇ ਕੁਝ ਬਦਲ ਸਕੀਏ। ਜਿਵੇਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੋਢੀ ਅੰਮ੍ਰਿਤਪਾਲ ਸਿੰਘ ਪੰਜਾਬ ਪਹੁੰਚੇ ਹਨ, ਉਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਜੋ ਹਾਲਾਤ ਹਨ ਜਾਂ ਜੋ ਸਟੇਟ ਦਾ ਵਰਤਾਰਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਟਿਸ਼ ਸਿਟੀਜ਼ਨ ਜੱਗੀ ਜੋਲ ਪਿਛਲੇ ਲਗਭਗ 5 ਸਾਲ ਤੋਂ ਭਾਰਤ ਦੀ ਕੈਦ ਵਿੱਚ ਹਨ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। ਸੋ ਅਚਾਨਕ ਇੱਕ ਹੈਰਾਨਕੁਨ ਸੱਚਾਈ ਜਿਹੜੀ ਆ ਉਹ ਸਾਹਮਣੇ ਆਈ ਹੈ ਕਿ ਜੱਗੀ ਜੋਲ ਨੂੰ ਬ੍ਰਿਟਨ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਵੱਲੋਂ ਹੀ ਭਾਰਤ ਵਿੱਚ ਗ੍ਰਿਫਤਾਰ ਜਿਹੜਾ ਹੈ ਕਰਵਾਇਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਨਜੀਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹ ਖੁਦ ਨੌਜਵਾਨ ਨੇ, ਪੰਥਕ ਭਾਵਨਾ ਰੱਖਦੇ ਨੇ, ਇਸ ਲਈ ਜਿਹੜਾ ਉਹਨਾਂ ਦਾ ਕੰਸਰਨ ਵੀ ਹੈ ਕਿ ਜਦੋਂ ਕੋਈ ਘਟਨਾਕ੍ਰਮ ਹੁੰਦਾ ਹੈ ਤੇ ਇੱਕਦਮ ਨੌਜਵਾਨਾਂ ਦੇ ਵਿੱਚ ਪੰਜਾਬ 'ਚ ਖਾਸ ਤੌਰ ਤੇ ਉਭਾਰ ਹੁੰਦਾ ਹੈ, ਜੋਸ਼ ਹੁੰਦਾ ਹੈ, ਪਰ ਜਿਉਂ ਹੀ ਉਹ ਪਲ ਓਵਰ ਹੋ ਜਾਂਦੇ ਨੇ ਤੇ ਫਿਰ ਉਸੇ ਉਵੇਂ ਹੀ ਲੱਗਦਾ ਹੈ ਕਿ ਭਾਈ ਕੋਈ ਗਾਈਡਲਾਈਨ ਨਹੀਂ ਹੈ, ਕੋਈ ਡਾਇਰੈਕਸ਼ਨ ਨਹੀਂ ਹੈ, ਕੋਈ ਅਗਵਾਈ ਨਹੀਂ ਹੈ। ਔਰ ਉਹਨਾਂ ਨੇ ਜਿਹੜਾ ਫਿਕਰ ਜ਼ਾਹਰ ਕੀਤਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਕਿਵੇਂ ਜਥੇਬੰਦਕ ਢਾਂਚੇ 'ਚ ਜਿਹੜਾ ਢਾਲਿਆ ਜਾ ਸਕਦਾ। ਔਰ ਫਿਰ ਖੁਦ ਹੀ ਉਹਨਾਂ ਨੇ ਜਿਵੇਂ ਪਿਛਲੇ ਦਿਨਾਂ ਦੀ ਇਹ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਦੀਪ ਸਿੱਧੂ ਤੋਂ ਬਾਅਦ ਪ੍ਰਧਾਨ ਥਾਪੇ ਗਏ, ਉਹ ਬਾਹਰ ਦੁਬਈ ਦੇ ਵਿੱਚ ਬੜੇ ਸਫਲ ਕਾਰੋਬਾਰੀ ਸਨ, ਆਪਣਾ ਉਹਨਾਂ ਦਾ ਕੰਮਕਾਰ ਸੀ, ਲੇਕਿਨ ਹੁਣ ਉਹ ਉੱਥੋਂ ਜਿਹੜਾ ਸਭ ਕੁਝ ਬੰਦ ਕਰਕੇ ਪੰਜਾਬ ਦੀ ਧਰਤੀ ਤੇ ਉਹ ਆਏ ਨੇ। ਉਹਨਾਂ ਨੂੰ ਥਾਂ ਥਾਂ ਉਹਨਾਂ ਦਾ ਨੌਜਵਾਨਾਂ ਵੱਲੋਂ ਸਵਾਗਤ ਵੀ ਕੀਤਾ ਗਿਆ, ऑनर भी किया गया और ये आस भी है क्योंकि दीप सिद्धू एक होप बन के उभरे सी। बेशक उन्होंने बहुत घट वक्त मिले, लगभग 1.5 साल उन्होंने फोकस किसान मोर्चा जदों शंभू बॉर्डर ते उन्होंने अपने झंडे गड्ढे तो फिर शंभू तो ਸਿੰਘੂ तक, फिर 26 जनवरी ਦੀਆਂ ਘਟਨਾਵਾਂ ਦਿੱਲੀ ਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਉਣ ਦੀਆਂ और उस तो बाद उन्होंने की गई किरदार कुशी जिहड़ी है करैक्टर असैसीनेशन, पर उस सारे तो बाद उन्होंने उभार जदों अजे वापस वो एक नवे रोल दे विच आ रहे सी और उस दौरान उन्होंने किया गया कतल जिहड़ा ज़ाहिर है
ਜਦੋਂ ਤੁਸੀਂ ਏਜੰਸੀਆਂ ਦਾ ਕੰਮ ਕਰਨ ਦਾ ਢੰਗ ਦੇਖਦੇ ਹੋ ਰਾਉਂਡ ਦਾ ਗਲੋਬ, ਤੇ ਫਿਰ ਇਹ ਸਮਝ ਆ ਜਾਂਦੀ ਹੈ ਕਿ ਇਸ ਕਿਸਮ ਦੇ ਐਕਸੀਡੈਂਟ ਕਿਵੇਂ ਕਰਵਾਏ ਜਾਂਦੇ ਨੇ। ਔਰ ਉਸ ਨੇ ਇੱਕ ਬਹੁਤ ਵੱਡਾ ਗੈਪ ਵੀ ਛੱਡਿਆ ਪੋਲੀਟੀਕਲ ਅਰੀਨਾ 'ਚ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਨੂੰ ਦੀਪ ਸਿੱਧੂ ਨੇ ਇਨਸਪਾਇਰ ਕੀਤਾ, ਮੋਟੀਵੇਟ ਕੀਤਾ, ਉਹਨਾਂ ਨੇ ਇਹ ਫੈਸਲਾ ਲਿਆ ਕਿ ਭਾਈ ਨਹੀਂ, ਦੀਪ ਸਿੱਧੂ ਦੀ ਜਿਹੜੀ ਲੈਗੇਸੀ ਹੈ, ਜਿਹੜੀ ਲੈਗੇਸੀ ਜ਼ਾਹਰ ਹੈ ਸਿੱਖੀ ਦੀ, ਪੰਥ ਦੀ ਗੱਲ ਹੈ, ਉਹਨੂੰ ਅਸੀਂ ਅੱਗੇ ਤੋਰਨਾ ਹੈ। ਹਾਲਾਂਕਿ ਵਿਦਨ ਨੌਜਵਾਨਾਂ ਦੇ ਕੁਛ ਉੱਥੇ ਕੁਛ ਬਾਹਰ ਉਹਨਾਂ 'ਚ ਮਤਭੇਦ ਵੀ ਸਨ, ਲੇਕਿਨ ਮੈਂ ਸਮਝਦਾ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਚੋਣ ਜਿਹੜੀ ਹੈ ਉਹ ਠੀਕ ਚੋਣ ਹੈ। ਉਹਨਾਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਉਹ ਸਿੱਖੀ ਸਰੂਪ 'ਚ ਨਹੀਂ ਸਨ, ਲੇਕਿਨ ਉਹਨਾਂ ਦੀਆਂ ਐਕਟੀਵਿਟੀ ਤਾਂ ਪਹਿਲਾਂ ਵੀ ਸੀ। ਹੁਣ ਉਹ ਬੜੇ ਜਿਹੜਾ ਜਿੱਥੇ ਖਾਲਸਾਈ ਉਹਨਾਂ ਨੇ ਸਿੱਖੀ ਸਰੂਪ 'ਚ ਨੇ, ਉੱਥੇ ਉਹਨਾਂ ਦੀ ਸੋਚ ਦੇ ਵਿੱਚ ਵੀ ਪੜ੍ਹੇ ਲਿਖੇ ਨੇ। ਪੰਜਾਬ ਦੇ ਗਰਾਊਂਡ ਰਿਐਲਿਟੀ, ਪੇਂਡੂ ਜਿਹੜਾ ਉਹ ਸਾਰੇ ਸੱਭਿਆਚਾਰ ਸਿਸਟਮ ਨੂੰ ਸਮਝਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਪੰਜਾਬ ਦੀ ਧਰਤੀ ਤੇ ਪਹੁੰਚਣਾ ਇੱਕ ਇਹ ਉਹਨਾਂ ਦੇ ਵੀ ਮੂੰਹ ਬੰਦ ਕਰਦਾ, ਜਿਹੜੇ ਬਹੁਤ ਵਾਰ ਈਵਨ ਜਿਹੜੇ ਡਾਇਸਪੋਰਾ 'ਚ ਐਕਟਿਵ ਨੇ ਉਹਨਾਂ ਬਾਰੇ ਜਿਹੜੇ ਭੌਂਕੇ ਕਿਸਮ ਦੇ ਲੋਕ ਨੇ, ਉਹ ਜਿਨ੍ਹਾਂ ਕੋਲ ਹੋਰ ਕੁਝ ਨਹੀਂ ਹੁੰਦਾ ਤੇ ਉਹ ਕਹਿਣਗੇ ਜੀ ਉੱਥੇ ਬਹਿ ਕੇ ਬਾਹਰ ਗੱਲਾਂ ਕਰ, ਇੱਥੇ ਆ ਕੇ ਕਰੋ। ਸੋ ਮੈਂ ਸਮਝਦਾ ਵੀ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਦਾ ਮੂੰਹ ਬੰਦ ਕੀਤਾ, ਤੇ ਦੂਸਰਾ ਅਸੀਂ ਇਹ ਸਮਝਦੇ ਹਾਂ ਕਿ ਵੀ ਨੌਜਵਾਨ ਨੇ ਅਜੇ, ਉਹਨਾਂ ਨੂੰ ਆਪਣਾ ਆਪ ਜਿਵੇਂ ਪੰਜਾਬ 'ਚ ਉਹ ਪਹੁੰਚੇ ਨੇ, ਜਿਹੜੀਆਂ ਡਾਈਸੈਂਟਿੰਗ ਆਵਾਜ਼ਾਂ ਨੇ, ਜਿਹੜੀਆਂ ਇਮਾਨਦਾਰ ਨੇ, ਮੈਂ ਸਮਝਦਾ ਵੀ ਜਦੋਂ ਇਮਾਨਦਾਰ, ਕਈ ਵਾਰ ਇਹ ਜਿਹੜੀ ਧੜੇਬਾਜ਼ੀ ਹੈ ਜਾਂ ਕਈ ਵਾਰ ਵਿਰੋਧ ਹੈ ਉਹ ਐਵੇਂ ਸ਼ਖਸੀ ਕਾਰਨਾਂ ਕਰਕੇ ਵੀ ਹੁੰਦਾ ਹੈ, ਕਈ ਵਾਰ ਹਉਮੈ ਵਸ ਹੁੰਦਾ ਹੈ, ਕਈ ਵਾਰ ਈਰਖਾ ਵਸ ਹੁੰਦਾ ਹੈ। ਸੋ ਜਿਹੜੇ ਤਾਂ ਬਦਦਿਆਨਤ ਨੇ, ਜਿਨ੍ਹਾਂ ਦਾ ਕੰਮ ਹੀ, ਉਹਨਾਂ ਦੇ ਨਾਲ ਤਾਂ ਕਦੇ ਤੁਹਾਨੂੰ ਲੀਕ ਖਿੱਚਣੀ ਪੈਂਦੀ ਹੈ, ਉੱਥੇ ਤਾਂ ਕੋਈ ਸਮਝੌਤੇ ਦੀ ਲਾਈਨ ਨਹੀਂ ਹੁੰਦੀ। ਪਰ ਅਸੀਂ ਸਮਝਦੇ ਹਾਂ ਵੀ ਵਿਦਨ, ਜਿਵੇਂ ਅੰਮ੍ਰਿਤਪਾਲ ਸਿੰਘ ਹੋਰਾਂ ਦੀਆਂ ਜਿਹੜੇ ਇੰਟਰਵਿਊਜ਼ ਤੋਂ ਜਾਂ ਦੂਸਰੇ ਤੋਂ ਮੇਰੀ ਤਾਂ ਕਦੇ ਗੱਲਬਾਤ ਨਹੀਂ ਹੋਈ, ਲੇਕਿਨ ਮੈਂ ਇਹ ਦੇਖ ਸਕਦਾ ਕਿ ਉਹਨਾਂ ਦੇ ਵਿੱਚ ਇਮਾਨਦਾਰੀ ਹੈ, ਪੋਟੈਂਸ਼ੀਅਲ ਹੈ, ਔਰ ਉਹ ਗਰਾਊਂਡ ਦੀ ਰਿਐਲਿਟੀ ਨੂੰ ਸਮਝਦੇ ਨੇ। ਸੋ ਅਸੀਂ ਉਹਨਾਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਵੀ ਦਿੰਦੇ ਹਾਂ, ਔਰ ਅਸੀਂ ਆਸ ਕਰਦੇ ਹਾਂ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਇੱਕ ਵੱਡਾ ਗੈਪ ਹੈ, ਵੈਕਿਊਮ ਹੈ ਪੋਲੀਟੀਕਲੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਜ਼ਬਾਤ ਪ੍ਰਚੰਡ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸਾਡੇ ਇਹਨਾਂ 38 ਵਰ੍ਹਿਆਂ ਦੀ, ਜੇ ਅਸੀਂ 1984 ਤੋਂ ਗੱਲ ਕਰੀਏ ਤੇ ਜੇ 13 ਅਪ੍ਰੈਲ 1978 ਤੋਂ ਕਰੀਏ ਤਾਂ ਫਿਰ ਆਲਮੋਸਟ 44 ਸਾਲ ਦੀ ਲੈਗੇਸੀ ਹੈ। ਉੱਥੇ ਕੋਈ ਸ਼ਹੀਦੀ ਦੇਣ ਵਾਲਿਆਂ ਦੀ ਕਮੀ ਨਹੀਂ ਸੀ ਅੱਜ ਵੀ। ਉਸ ਦੇ ਲਈ ਉਹ ਤਾਂ ਗੁਰੂਆਂ ਦੀ ਰਹਿਮਤ ਨਾਲ ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦੇ ਯੋਧੇ, ਗੁਰੂ ਦੇ ਬਚਨਾਂ ਦੇ ਉੱਤੇ ਚੱਲਣ ਵਾਲੇ ਹਮੇਸ਼ਾ ਪੈਦਾ ਹੁੰਦੇ ਰਹੇ ਨੇ, ਹੋ ਰਹੇ ਨੇ, ਹੁੰਦੇ ਰਹਿਣਗੇ। ਪਰ ਸਿਆਸੀ ਤੌਰ ਦੇ ਉੱਤੇ ਇੱਕ ਲਾਮਬੰਦੀ ਔਰ ਸਿਆਸੀ ਤੌਰ ਤੇ ਕੌਮੀ ਘਰ ਖਾਲਿਸਤਾਨ ਵੱਲ ਵਧਾਏ ਕਦਮ ਜਾਂ ਕਦਮ ਵਧਾਉਣ ਵਾਲੀ ਜਿਹੜੀ ਜਥੇਬੰਦੀ ਹੈ, ਉਸ ਦੀ ਵੱਡੀ ਘਾਟ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਛਾ ਕੰਮ ਕਰ ਰਿਹਾ ਹੈ ਸਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਵਿੱਚ ਵੀ, ਕਿਉਂਕਿ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਵੀ ਔਰ ਬਾਕੀ ਵੀ ਸਾਰੀਆਂ ਧਿਰਾਂ ਨੇ ਆਪਣਾ ਪੂਰਾ ਵੇਟ ਉਹਨਾਂ ਦੇ ਪਿੱਛੇ ਸੁੱਟਿਆ ਸੀ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਪ੍ਰੋਪਰ ਜਥੇਬੰਦਕ ਢਾਂਚੇ ਦੀ ਘਾਟ ਹੈ। ਕੈਰਿਜ਼ਮਾ ਪਰਸਨ ਨਾਲ ਤਾਂ ਹੁੰਦਾ, ਕੋਈ ਬੰਦਾ ਖਲੋਂਦਾ ਜਿਵੇਂ ਮਾਨ ਸਾਹਿਬ ਦਾ ਹੈ, ਲੌਂਗ ਟਰਮ, ਉਹ ਪਿਛਲੇ 40+ ਈਅਰਸ ਤੋਂ ਇਸ ਪਾਸੇ ਨੇ, ਉਹਨਾਂ ਦਾ ਇੱਕ ਕੈਰਿਜ਼ਮਾ, ਪ੍ਰੈਜ਼ੈਂਸ ਜਾਂ ਕੰਸਿਸਟੈਂਸੀ ਹੈ। ਲੇਕਿਨ ਜੇ ਤੁਸੀਂ ਵਿਦਨ ਪਾਰਟੀ ਦੇਖੋ ਕਿ ਭਾਈ ਉਸ ਤੋਂ ਬਾਅਦ ਮਾਨ ਸਾਹਿਬ ਦੀ ਐਬਸੈਂਸ ਕੀ ਹੋਏਗਾ, ਫਿਰ ਸਾਡੇ ਕੋਲ ਕੋਈ ਉੱਥੇ ਇਸ ਕਿਸਮ ਦਾ ਸਟਰਕਚਰ ਨਹੀਂ ਹੈ। ਬੇਸ਼ੱਕ ਪਾਰਟੀ ਹੈ, ਲੇਕਿਨ ਫਿਰ ਵੀ ਅਸੀਂ ਸਮਝਦੇ ਹਾਂ ਵੀ ਨੌਜਵਾਨਾਂ ਨੂੰ ਨਾਲ ਲਾਣਾ, ਔਰ ਦੀਪ ਸਿੱਧੂ ਦੇ ਨਾਲ ਲੱਗਣ ਨੇ ਨੌਜਵਾਨੀ ਨੂੰ ਜਿਹੜਾ ਉਹ ਉਤਸ਼ਾਹਿਤ ਕੀਤਾ ਸੀ। ਸੋ ਉਹ ਅਸੀਂ ਆਸ ਕਰਦੇ ਹਾਂ ਕਿ ਅੰਮ੍ਰਿਤਪਾਲ ਸਿੰਘ ਉਸ ਘਾਟ ਨੂੰ ਪੂਰਾ ਕਰਨਗੇ। ਸੋ ਵੀਰ ਸਿਮਰਨਜੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਹਮੇਸ਼ਾ ਜਦੋਂ ਅਸੀਂ ਇਹਨਾਂ ਮੁਲਕਾਂ ਦਾ ਜਦੋਂ ਅਸੀਂ ਇਹ ਕਹਿੰਦੇ ਹਾਂ, ਔਰ ਖਾਸ ਤੌਰ ਤੇ ਯੂਕੇ ਦੇ ਹਵਾਲੇ ਨਾਲ ਜਿਹੜੀ ਖਬਰ ਅੱਜ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਵੀ ਹੈ, BBC ਨੇ ਸਟੋਰੀ ਬ੍ਰੇਕ ਕੀਤੀ ਹੈ ਔਰ ਸਾਡੇ ਵੀ ਮੀਡੀਆ 'ਚ ਸਾਰੇ ਪਾਸੇ ਹੈ, ਉਹ ਅਗੇਨ ਇਸ ਗੱਲ ਨੂੰ ਸਾਬਤ ਕਰਦੀ ਹੈ ਜਿਹੜੀ ਗੱਲ ਕਦੇ ਨੈਪੋਲੀਅਨ ਬੋਨਾਪਾਰਟ ਨੇ ਬ੍ਰਿਟਿਸ਼ ਲੋਕਾਂ ਬਾਰੇ ਜਾਂ ਉਹਨਾਂ ਦੇ ਮੁਲਕ ਬਾਰੇ ਕਹੀ ਸੀ ਕਿ ਇਟਸ ਏ ਕੰਟਰੀ ਆਫ ਸ਼ਾਪਕੀਪਰਸ।
ਦੁਕਾਨਦਾਰਾਂ ਦਾ ਮੁਲਕ ਹੈ। ਜੀ ਹੁਣ ਦੁਕਾਨਦਾਰ ਫਾਇਦੇ ਲਈ ਕੁਝ ਵੀ ਕਰ ਸਕਦਾ ਹੈ, ਔਰ ਜੋ ਸਾਨੂੰ ਪਤਾ ਹੈ ਵੀ ਇਹ ਕਰੈਕਟਰ ਬਣਿਆ ਕਰੈਕਟਰ ਕੀ ਹੈ। ਲੇਕਿਨ ਔਰ ਇਸ ਦਾ ਜੇ ਅਸੀਂ ਸਿੱਖ ਕੇਸ ਦੇ ਹਵਾਲੇ ਨਾਲ ਗੱਲ ਕਰੀਏ ਕਿ ਜਦੋਂ ਡਾਕੂਮੈਂਟ ਡੀਕਲਾਸੀਫਾਈ ਹੋਏ 84 ਦੇ ਘੱਲੂਘਾਰੇ ਨਾਲ ਸੰਬੰਧਿਤ, ਤੇ ਇਹ ਤੱਥ ਸਾਹਮਣੇ ਆਇਆ ਸੀ ਕਿ ਕਿਵੇਂ ਮਾਰਗਰੇਟ ਥੈਚਰ ਜਿਹੜੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ, ਉਸ ਨੇ ਇੰਦਰਾ ਗਾਂਧੀ ਵੱਲੋਂ ਫਰਵਰੀ 1984 ਚ ਲਿਖੇ ਖਤ ਜਿਸ 'ਚ ਉਹਨੇ ਮਦਦ ਮੰਗੀ ਸੀ, ਉਸ ਤੋਂ ਬਾਅਦ ਉਹਨੇ ਆਪਣੀ MI6 ਇੰਟੈਲੀਜੈਂਸ ਏਜੰਸੀ ਦੇ 2 ਜਿਹੜੇ ਵੱਡੇ ਖਾਸਮ ਖਾਸ ਆਪਰੇਟਿਵ ਭੇਜੇ, ਜਿਨ੍ਹਾਂ ਨੇ ਜਾ ਕੇ ਦਰਬਾਰ ਸਾਹਿਬ ਦੀ ਰੇਕੀ ਕੀਤੀ ਔਰ ਉਹਨਾਂ ਨੇ ਉਹਨਾਂ ਨੂੰ ਗਾਈਡ ਕੀਤਾ ਜਾਂ ਕੀ ਮਦਦ ਕੀਤੀ, ਕਿਉਂਕਿ ਜਿਉਂ ਹੀ ਇਸ ਦੇ ਉੱਤੇ UK ਦੀਆਂ ਸਿੱਖ ਸੰਗਤਾਂ ਦੇ ਵਿੱਚ ਵੀ ਔਰ ਈਵਨ ਲੇਬਰ ਪਾਰਟੀ ਔਰ ਦੂਸਰਿਆਂ ਦਾ, ਕਿਉਂਕਿ ਇੱਕਦਮ ਘੱਲੂਘਾਰਾ 84 ਤਾਂ ਸਾਡੇ ਲਈ ਜਿਹੜਾ ਹੈ ਉਹਦੇ ਸਾਹਮਣੇ ਜਲਿਆਂਵਾਲਾ ਬਾਗ ਕੀ ਹੈ। ਜੇ ਅੱਜ ਤੱਕ ਜਿਹੜਾ 100 ਸਾਲ ਬੀਤਣ ਬਾਅਦ ਵੀ ਜਲਿਆਂਵਾਲੇ ਬਾਗ ਦਾ ਰੌਲਾ ਪਾਇਆ ਜਾਂਦਾ ਹੈ, ਮਾਫੀ ਮੰਗੀ ਜਾਏ, ਉਹਦੇ 'ਚ ਮਾਈਕਲ ਓਡਵਾਇਰ ਦਾ ਕੀ ਰੋਲ ਸੀ, ਜਨਰਲ ਡਾਇਰ ਦਾ ਕੀ ਸੀ, ਫਲਾਣੇ ਦਾ ਕੀ ਸੀ, ਢਿਮਕੇ ਦਾ ਕੀ ਸੀ, ਉਹ ਤਾਂ ਇੱਕ ਲਿਮਿਟਡ ਥਾਂ ਦੇ ਉੱਤੇ 200-300 ਬੰਦੇ ਮਾਰੇ ਜਾਣ ਦੀ ਗੱਲ ਸੀ ਔਰ ਬ੍ਰਿਟਿਸ਼ ਇੰਪੀਰੀਅਲ ਸਿਸਟਮ ਦੇ ਥੱਲੇ ਸੀ। ਪਰ ਜਿਸ ਲੈਵਲ ਦਾ ਘੱਲੂਘਾਰਾ ਜੂਨ 84 ਚ ਸਿੱਖਾਂ ਦੇ ਉੱਤੇ ਵਰਤਾਇਆ ਗਿਆ, ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਉਹਨਾਂ ਦੇ ਮਜ਼ਹਬੀ ਦਿਨ ਦੇ ਮੌਕੇ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਜਿਹੜਾ ਉਹ ਕੋਹ ਕੇ ਮਾਰਿਆ ਗਿਆ ਔਰ ਉਸ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੀ ਸ਼ਮੂਲੀਅਤ, ਉਹਨਾਂ ਦੀ ਟੌਪ ਇੰਟੈਲੀਜੈਂਸ ਏਜੰਸੀ ਦਾ ਉਸ ਦੇ ਵਿੱਚ ਰੋਲ ਔਰ ਉਸ ਦੇ ਉੱਤੇ ਫਿਰ ਕਵਰ ਅਪ ਕਰਨ ਦੀ ਗੱਲ, ਕਿਉਂਕਿ ਜਿਉਂ ਹੀ ਇੱਕ ਇੰਡੀਪੈਂਡੈਂਟ ਟਰੂਥ ਕਮਿਸ਼ਨ ਦੀ ਮੰਗ ਹੋਣੀ ਸ਼ੁਰੂ ਹੋਈ ਔਰ ਅੱਗੋਂ ਕੀ ਮਦਦ ਕੀਤੀ, ਕਿਸ ਲੈਵਲ ਤੇ ਕੀਤੀ, ਤੇ ਇੱਕਦਮ ਉਹਨਾਂ ਡਾਕੂਮੈਂਟਸ ਨੂੰ ਵਾਪਸ ਜਿਹੜਾ ਕਲਾਸੀਫਾਈ ਕਰ ਦਿੱਤਾ ਗਿਆ। ਫਿਰ ਗੱਲ ਇੱਥੇ ਹੀ ਨਹੀਂ ਮੁੱਕਦੀ, ਫਿਰ ਇਹ ਵੀ ਤੱਥ ਸਾਹਮਣੇ ਹੈ ਕਿ ਇਹ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਕਿਵੇਂ ਰਾਜੀਵ ਗਾਂਧੀ ਨਾਲ ਮਾਰਗਰੇਟ ਥੈਚਰ ਨੇ ਡੀਲ ਕੀਤੀ, ਕਿਵੇਂ ਇਹਨਾਂ ਦੇ 3rd ਕਲਾਸ ਜਿਹੜੇ ਜਗੁਆਰ ਜਹਾਜ਼ ਨੇ ਉਹ ਇੰਡੀਆ ਨੇ ਖਰੀਦੇ, ਜਿਹੜੇ ਕਿ ਉਹਨਾਂ ਦੇ ਜਿਹੜੇ ਨੇ ਐਕਸਪਰਟ 에ਅਰ ਫੋਰਸ ਤੋਂ ਪਹਿਲਾਂ ਹੀ ਰਿਜੈਕਟ ਕਰ ਚੁੱਕੇ ਸੀ। ਪਰ ਇਹ ਡੀਲ ਦਾ ਹਿੱਸਾ ਸੀ ਕਿ ਸਿੱਖਾਂ ਨੂੰ ਸਿਰ ਨਹੀਂ ਚੁੱਕਣ ਦੇਣਾ ਹੈ, UK 'ਚ ਈਵਨ ਪੀਸਫੁਲੀ ਵੀ ਆਪਣੀ ਗੱਲ ਨਹੀਂ ਕਰਨ ਦੇਣੀ। ਔਰ ਅਸੀਂ ਇਮੀਡੀਏਟ ਬਾਅਦ ਜੂਨ 84 ਤੋਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨਿਕਲਣ ਵਾਲੇ ਨਗਰ ਕੀਰਤਨ ਦੇ ਉੱਤੇ ਵੀ ਪਾਬੰਦੀ ਲਾਉਣ ਦੀ ਗੱਲ ਸੀ ਕਿ ਜੀ ਉੱਥੇ ਖਾਲਿਸਤਾਨ ਦੇ ਨਾਅਰੇ ਲੱਗਣਗੇ, ਕਿਉਂਕਿ ਇਹ ਕੰਟਰੀ ਆਫ ਸ਼ਾਪਕੀਪਰਸ ਵਾਲੇ ਇੰਡੀਆ ਨੂੰ ਖੁਸ਼ ਕਰਨ ਤੇ ਲੱਗੇ ਹੋਏ ਸੀ ਕਿ ਇਹਨਾਂ ਦਾ ਜੰਕ ਜਿਹੜਾ ਜਗੁਆਰ ਉਹ ਜ਼ਰੂਰ ਖਰੀਦ ਲੈਣ। ਹੁਣ ਕੋਈ ਇਹ ਕਹਿ ਸਕਦਾ ਹੈ ਕਿ ਜੀ ਇਹ ਤਾਂ 34 ਵਰੇ ਪਹਿਲਾਂ ਜਾਂ 38 ਵਰੇ ਪਹਿਲਾਂ ਦੀ ਗੱਲ ਹੈ ਔਰ ਉਸ ਤੋਂ ਬਾਅਦ ਤਾਂ ਦੇਖੋ ਸਿੱਖਾਂ ਦਾ ਕਿੰਨਾ ਇਨਫਲੂਐਂਸ ਔਰ ਸਿੱਖ ਕੌਂਸਲ ਇਸ ਵੇਲੇ ਸਾਡੇ 2 ਮੈਂਬਰ ਪਾਰਲੀਮੈਂਟ ਵੀ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਫੈਡਰੇਸ਼ਨ UK ਨੇ ਸਿੱਖ ਏਜੰਡੇ ਦੇ ਥੱਲੇ ਜਿਹੜਾ ਪੋਲੀਟੀਸ਼ੀਅਨਸ ਨੂੰ ਜਵਾਬਦੇਹ ਵੀ ਬਣਾਇਆ। ਪਰ ਕਿਵੇਂ ਇਹ ਬ੍ਰਿਟਿਸ਼ ਹਕੂਮਤ ਉਹ ਬੇਸ਼ੱਕ ਉਸ ਦੌਰ ਦੇ ਵਿੱਚ ਮਾਰਗਰੇਟ ਥੈਚਰ ਦੀ ਹੋਏ, ਫਿਰ ਉਸ ਤੋਂ ਬਾਅਦ ਅਸੀਂ ਪ੍ਰਾਈਮ ਮਿਨਿਸਟਰ ਦੇਖਦੇ ਹਾਂ ਟੈਰੇਸਾ ਮੇ ਪ੍ਰਾਈਮ ਮਿਨਿਸਟਰ ਰਹੀ ਜਿਸ ਪੀਰੀਅਡ, ਔਰ ਹੁਣ ਬੋਰਿਸ ਜੌਨਸਨ ਜਿਹੜਾ ਹੈ ਉਹ ਹੁਣ ਕੰਮ ਚਲਾਊ ਹੈ। ਇਹ ਸੀ ਵੀ ਕਿਵੇਂ ਇਹਨਾਂ ਨੇ ਉਦੋਂ ਵੀ ਕੀ ਰੋਲ ਅਦਾ ਕੀਤਾ। ਹੁਣ ਜੱਗੀ ਜੌਲ ਦਾ ਕੇਸ, ਜਿਨ੍ਹਾਂ ਦਾ ਪੂਰਾ ਨਾਂ ਜਗਤਾਰ ਸਿੰਘ ਜੌਲ ਹੈ ਪਰ ਕਿਉਂਕਿ ਨਿਕਨੇਮ ਜੱਗੀ ਜੌਲ ਕਰਕੇ ਜ਼ਿਆਦਾ ਚਰਚਾ ਹੁੰਦੀ ਹੈ। ਹੁਣ ਇਹ ਕਹਾਣੀ 5 ਸਾਲ ਪਹਿਲਾਂ ਦੀ ਹੈ ਕਿ ਸਕਾਟਲੈਂਡ ਦਾ ਰਹਿਣ ਵਾਲਾ ਬ੍ਰਿਟਿਸ਼ ਸਿਟੀਜ਼ਨ ਜਗਤਾਰ ਸਿੰਘ ਜੌਲ ਆਪਣਾ ਵਿਆਹ ਕਰਾਉਣ ਦੇ ਲਈ ਪੰਜਾਬ 'ਚ ਜਾਂਦਾ ਹੈ, ਉਸ ਦਾ ਆਨੰਦ ਕਾਰਜ ਹੋ ਜਾਂਦਾ ਹੈ। ਉਹ ਆਪਣੀ ਵਾਈਫ ਦੇ ਨਾਲ ਇੱਕ ਸ਼ਾਪਿੰਗ ਮਾਲ ਦੇ ਉੱਤੇ ਜਿਹੜਾ ਉਹ ਸ਼ਾਪਿੰਗ ਕਰ ਰਿਹਾ ਹੈ ਔਰ ਅਚਾਨਕ ਇੱਕ ਜਿਹੜੀ ਹੈ ਅਣਪਛਾਤੀ ਕਾਰ ਦੇ ਵਿੱਚ ਉਸ ਨੂੰ ਅਗਵਾ ਕਰ ਲਿਆ ਜਾਂਦਾ ਹੈ, ਚੁੱਕ ਲਿਆ ਜਾਂਦਾ ਹੈ। ਔਰ 2017 ਦਾ ਇਹ ਵਾਕਿਆ ਹੈ। ਪਿਛਲੇ 5 ਸਾਲ ਉਹਦੇ ਤੇ ਦਰਜਨਾ ਕੇਸ ਜਿਹੜੇ ਨੇ ਦਹਿਸ਼ਤਗਰਦੀ ਦੇ ਔਰ ਦੂਸਰੇ ਤੀਸਰੇ ਪਾਏ ਜਾਂਦੇ ਨੇ ਔਰ ਇਹਦੇ ਬਾਵਜੂਦ ਕਿ 5 ਸਾਲ ਹੋ ਚੁੱਕੇ ਨੇ, ਅਜੇ ਤੱਕ ਵੀ ਕਿਸੇ ਭਾਰਤ ਦੀ ਅਦਾਲਤ ਦੇ ਵਿੱਚ ਜਗਤਾਰ ਸਿੰਘ ਜੌਲ ਦੇ ਖਿਲਾਫ ਕੋਈ ਚਾਰਜ ਸ਼ੀਟ ਫਾਈਲ ਨਹੀਂ ਕੀਤੀ ਜਾਂਦੀ, ਦਾਇਰ ਨਹੀਂ ਕੀਤੀ ਜਾਂਦੀ। ਹੁਣ ਜਦੋਂ ਕਿ ਜਿਹੜੀ ਹਕੀਕਤ ਤੋਂ ਪਰਦਾ ਚੁੱਕਿਆ ਗਿਆ ਇਹ ਸਾਹਮਣੇ ਆਉਂਦਾ ਹੈ, ਹੁਣ ਆਉਂਦਾ ਜੀ ਅਗਲੇ ਮਹੀਨੇ ਭਾਰਤੀ ਏਜੰਸੀਆਂ ਜੱਗੀ ਜੌਲ ਦੇ ਖਿਲਾਫ ਜਿਹੜਾ ਹੈ ਉਹ ਕਰਨਗੀਆਂ, ਜਿਹੜੀ ਚਾਰਜ ਸ਼ੀਟ ਫਾਈਲ ਕਰਨਗੀਆਂ
और बहुत सारे केस और ਉਹਦੇ 'ਚ ਉਹਨੂੰ मौत की सज़ा भी हो सकती है तो ये वो है। हुण इस पीरियड 'ਚ ਜਦੋਂ ਇਹ ਦੋਨੋਂ ਹੀ प्राइम मिनिस्टर थेरेसा मे और बोरिस जॉनसन की ਅਸੀਂ ਗੱਲ ਕਰਦੇ, यूके ਦੇ 100 ਤੋਂ ਜ਼ਿਆਦਾ शायद 140 ਦੇ ਕਰੀਬ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਲਿਖਿਆ ਪ੍ਰਾਈਮ ਮਿਨਿਸਟਰ ਨੂੰ ਕਿ ਭਾਈ ਤੁਸੀਂ ਇਸ ਕੇਸ ਨੂੰ ਚੁੱਕਦੇ ਕਿਉਂ ਨਹੀਂ ਹੋ ਇੰਡੀਆ ਦੇ ਕੋਲ। ਇੱਕ ਬ੍ਰਿਟਿਸ਼ ਸਿਟੀਜ਼ਨ ਜਿਹੜਾ ਉਹ ਕੀਤਾ ਹੋਇਆ ਔਰ ਉਹਨੂੰ ਉੱਥੇ ਟੌਰਚਰ ਕੀਤਾ ਗਿਆ। ਫਿਰ ਬੋਰਿਸ ਜੌਨਸਨ ਜਿਹਨੇ ਚੁੱਪ ਸਾਧੀ ਰੱਖੀ, ਲੇਕਿਨ ਅਖੀਰ ਵੇਲੇ ਜਦੋਂ ਉਹਦਾ ਆਪਣੀ ਛੁੱਟੀ ਹੋਣ ਵਾਲੀ ਸੀ ਫਿਰ ਉਹਨੇ ਐਡਮਿਟ ਕੀਤਾ, ਉਹਨੇ ਕਿਹਾ ਜੀ ਮੈਂ ਜਿਹੜਾ ਉਹ ਮੋਦੀ ਕੋਲ ਵੀ ਇਹ ਸਵਾਲ ਚੁੱਕਿਆ ਔਰ ਦੂਸਰਾ ਵੀ ਕੀਤਾ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਹੋਰ ਵੀ ਪ੍ਰੈਸ਼ਰ ਜਿਹੜਾ ਕਈ ਪਾਸਿਓਂ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਸਪੈਸ਼ਲ ਰਿਪੋਰਟਰ ਹਿਊਮਨ ਰਾਈਟਸ ਉਹਨਾਂ ਨੇ ਆਵਾਜ਼ ਚੁੱਕੀ, ਐਮਨੈਸਟੀ ਇੰਟਰਨੈਸ਼ਨਲ ਬਾਕੀਆਂ ਦੀਆਂ ਤੇ ਰਿਪੋਰਟਾਂ ਹੈ ਹੀ ਸੀ। ਔਰ ਜਗਤਾਰ ਸਿੰਘ ਜੌਲ ਦੀ ਨਵਵਿਆਹੀ ਪਤਨੀ, ਉਹਨਾਂ ਦਾ ਭਰਾ, ਇਹ ਸਾਰੇ ਕੇਸ ਨੂੰ ਜਿਹੜੇ ਨੇ ਉਹ ਬਾਰ-ਬਾਰ ਇਸ ਦੇ ਉੱਤੇ ਲੌਬੀ ਕਰਦੇ ਰਹੇ। ਦੁਨੀਆ 'ਚ ਵੀ ਸਿੱਖ ਕੌਮ ਵੱਲੋਂ ਜਿਹੜੀ ਹੈ ਇੱਕ ਮੁਹਿੰਮ ਫ੍ਰੀ ਜੱਗੀ ਜੌਲ ਦੇ ਥੱਲੇ ਪ੍ਰੋਟੈਸਟ ਵੀ ਹੋਏ, ਹੋਰ ਵੀ ਕਾਰਵਾਈਆਂ ਹੁੰਦੀਆਂ ਰਹੀਆਂ। ਲੇਕਿਨ ਚੋਰ ਤਾਂ ਬੁੱਕਲ ਦੇ ਵਿੱਚ ਛੁਪਿਆ ਹੋਇਆ ਹੈ। ਹੁਣ ਇਹ ਸੀ ਕਿ ਭਾਈ ਜੱਗੀ ਜੌਲ ਜਿਸ ਨੇ ਨੈਵਰ ਫੋਰਗੇਟ 84 ਵੈਬਸਾਈਟ ਕਾਇਮ ਕੀਤਾ ਹੋਇਆ ਸੀ, ਜਿਹਦੇ ਥੱਲੇ ਜਿਹੜੇ ਸਾਰੇ ਪੀਰੀਅਡ ਦੇ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੇ ਉਹਨਾਂ ਦਾ ਬਰੀਫ ਪ੍ਰੋਫਾਈਲ ਹੁੰਦਾ ਸੀ। ਫਿਰ ਉਹ ਇੱਕ ਬਲੌਗਰ ਦੇ ਤੌਰ ਤੇ ਵੀ ਲਿਖਦਾ ਸੀ ਕਿ ਭਾਈ ਕੀ ਚੱਲ ਰਿਹਾ, ਕੀ ਐਕਟੀਵਿਟੀ ਹੈ। ਜ਼ਾਹਰ ਹੈ ਖਾਲਿਸਤਾਨੀ ਐਕਟਿਵਿਸਟ ਸੀ ਉਹ, ਲੇਕਿਨ ਐਸਾ ਕੀ ਸੀ ਔਰ ਕਿਹਨਾਂ ਹਾਲਾਤਾਂ 'ਚ ਉਸ ਨੂੰ ਜਿਹੜਾ ਉਹ ਕਿਡਨੈਪ ਕੀਤਾ ਗਿਆ, ਟੌਰਚਰ ਕੀਤਾ ਗਿਆ, ਇਹ ਫੈਕਟ ਹੁਣ ਸਾਹਮਣੇ ਆਇਆ ਹੈ। ਔਰ ਇਹ ਜਿਹੜੀ ਉਹਨਾਂ ਦੀ ਰਿਪੋਰਟ ਜਿਸ ਨੂੰ ਅਸੀਂ ਸਮਝਦੇ ਹਾਂ ਕਿ ਵੀ ਜਿਹੜਾ ਇੱਕ NGO ਹਿਊਮਨ ਰਾਈਟਸ ਗਰੁੱਪ ਰਿਪਰੀਵ ਹੈ ਉਸਨੇ ਸਾਹਮਣੇ ਲਿਆਂਦਾ। ਔਰ ਰਿਪਰੀਵ ਦਾ ਜਿਹੜਾ ਸੋਰਸ ਹੈ ਔਰ ਇਹ ਹੁਣ ਇਸ ਦੇ ਉੱਤੇ ਬੇਸਡ ਈਵਨ 12 ਅਗਸਤ ਨੂੰ ਔਰ ਇਹ ਰਿਪੋਰਟ ਤੋਂ ਇਹ ਸਾਹਮਣੇ ਆਇਆ ਕਿ ਇਨਫੈਕਟ ਜੱਗੀ ਜੌਲ ਨੂੰ ਬ੍ਰਿਟਨ ਦੀ ਜਿਹੜੀ ਇੰਟੈਲੀਜੈਂਸ ਏਜੰਸੀ MI5 ਨੇ ਦੀ ਹਦਾਇਤ ਦੇ ਉੱਤੇ ਫਿਰ MI6 ਜਿਹੜੀ ਬਾਹਰਲੇ ਮੁਲਕਾਂ ਜਿਵੇਂ CIA ਜਾਂ ਰॉ ਐਵੇਂ ਉਹਨਾਂ ਦੀ MI6 ਹੈ, MI6 ਨੇ ਭਾਰਤ ਦੀ ਖੁਫੀਆ ਏਜੰਸੀਆਂ ਨੂੰ ਟਿਪ ਆਫ ਕੀਤਾ ਜਦੋਂ ਜੱਗੀ ਜੌਲ ਪੰਜਾਬ ਦੇ ਵਿੱਚ ਸੀ। ਔਰ ਇਹਨੂੰ ਉਹਦੀ ਗ੍ਰਿਫਤਾਰੀ ਕਰਵਾਉਣ 'ਚ ਜਾਂ ਉਹਦੇ ਟੌਰਚਰ ਜਿਹੜਾ ਸਬਸੀਕੁਐਂਟ ਹੋਇਆ ਉਹਦੇ ਲਈ UK ਦੀ ਖੁਫੀਆ ਏਜੰਸੀ MI6 ਜਾਂ ਇਉਂ ਕਿਹਾ ਜਾਏ ਕਿ UK ਦੀ ਹਕੂਮਤ ਜ਼ਿੰਮੇਵਾਰ ਹੈ। ਔਰ ਇਸ ਦੇ ਉੱਤੇ ਹੀ ਬੇਸਡ ਇਸ ਰਿਪੋਰਟ ਤੇ ਉਹਦਾ ਅਸੀਂ ਜ਼ਿਕਰ ਕਰਾਂਗੇ। ਜੱਗੀ ਜੌਲ ਹੋਰਾਂ ਵੱਲੋਂ ਉਹਨਾਂ ਦੇ ਜਿਹੜਾ 3 ਉਹਨਾਂ ਨੇ ਜਵਾਬਦੇ ਬਣਾਏ ਨੇ ਜਿਨ੍ਹਾਂ ਦੇ ਉੱਤੇ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਬ੍ਰਿਟਿਸ਼ ਦਾਅਵਾ ਦਾਇਰ ਕੀਤਾ ਗਿਆ। ਉਹਦੇ 'ਚ ਉਹਨਾਂ ਦਾ ਫੋਰਨ ਆਫਿਸ ਹੈ, ਜ਼ਾਹਰ ਹੈ ਕਿ ਫੋਰਨ ਆਫਿਸ ਦੇ ਰਾਹੀਂ, ਫਿਰ ਉਹਨਾਂ ਦਾ ਹੋਮ ਡਿਪਾਰਟਮੈਂਟ ਹੈ ਤੇ ਤੀਸਰਾ UK ਦਾ ਅਟਾਰਨੀ ਜਨਰਲ ਹੈ। 12 ਅਗਸਤ ਨੂੰ ਹੀ ਇਹ ਮੁਕੱਦਮਾ ਦਾਇਰ ਕੀਤਾ ਗਿਆ। ਔਰ ਕਿਉਂਕਿ ਏਜੰਸੀਆਂ ਉਸ ਦੇ ਥੱਲੇ ਤਾਂ ਜੀ ਅਸੀਂ ਖੁਫੀਆ ਏਜੰਸੀਆਂ ਕੋਆਪਰੇਟ ਕਰਦੀਆਂ, ਉਹਦੇ ਥੱਲੇ ਸ਼ਾਇਦ ਉਹ ਆਫ ਦਾ ਹੁੱਕ ਹੋ ਜਾਂਦੇ ਕਿ ਜੀ, ਲੇਕਿਨ ਜਿਹੜਾ ਕੇਸ ਦਾ ਆਧਾਰ ਵੀ ਹੈ ਕਿ ਇਹ ਜਾਣਦਿਆਂ ਹੋਇਆ ਵੀ ਕਿ ਭਾਰਤ ਦੇ ਵਿੱਚ ਹਰ ਇੱਕ ਨੂੰ ਜਿਹਨੂੰ ਫੜਿਆ ਜਾਂਦਾ ਉਹਨੂੰ ਤਸੀਹੇ ਦਿੱਤੇ ਜਾਂਦੇ ਨੇ, ਟੌਰਚਰ ਕੀਤਾ ਜਾਂਦਾ ਹੈ। ਔਰ ਇੰਗਲੈਂਡ UK ਸਿਗਨੇਟਰੀ ਹੈ ਅਗੇਂਸਟ ਟੌਰਚਰ ਕਨਵੈਨਸ਼ਨ ਦਾ, ਉਹ ਕਿਵੇਂ ਹਵਾਲੇ ਕਰ ਸਕਦਾ। ਫਿਰ ਭਾਰਤ ਦੇ ਵਿੱਚ ਡੈਥ ਸੈਂਟੈਂਸ ਹੈ ਔਰ UK ਉਹਨਾਂ ਮੁਲਕਾਂ ਦਾ ਦੇ ਵਿੱਚ ਸ਼ਾਮਲ ਹੈ ਜਿੱਥੇ ਡੈਥ ਸੈਂਟੈਂਸ ਨਹੀਂ ਹੈ ਕਾਮਨਵੈਲਥ ਮੁਲਕਾਂ ਦੇ ਵਿੱਚ। ਔਰ ਉਹਦੇ ਲਈ ਉਹ ਜਵਾਬਦੇਹ ਵੀ ਨੇ ਕਿ ਭਾਈ ਉਹਨਾਂ ਨੇ ਉਸ ਆਪਣੇ ਸਿਟੀਜ਼ਨ ਨੂੰ, ਫਿਰ ਜੱਗੀ ਜੌਲ ਕੋਈ ਇੰਡੀਅਨ ਸਿਟੀਜ਼ਨ ਨਹੀਂ ਹੈ ਕਿ ਭਾਈ ਉਹ ਇੰਗਲੈਂਡ ਚ ਰਿਹਾ, ਉਹਦਾ ਟੈਂਪਰੇਰੀ ਸਟੇ ਹੈ ਤੇ ਉਹ ਵਾਪਸ ਗਿਆ ਤੇ ਉਹ ਬੜਾ ਕੋਈ ਉਹਨੇ ਖੌਫਨਾਕ, ਉਹ ਇੱਕ ਦਹਿਸ਼ਤਗਰਦ ਸੀ ਇੰਗਲੈਂਡ ਦੇ ਵਿੱਚ ਔਰ ਉਸ ਬਾਰੇ ਜਾਣਕਾਰੀ ਦਿੱਤੀ। ਇੱਕ ਜਿਹੜਾ ਲਾ ਅਬਾਈਡਿੰਗ ਸਿਟੀਜ਼ਨ ਜਿਹੜਾ ਉੱਥੇ ਟੈਕਸ ਦਿੰਦਾ ਹੈ, ਜਿਹਦੀ ਫੈਮਿਲੀ ਉੱਥੇ ਹੈ ਔਰ ਈਵਨ ਜਿਹੜੇ ਲੋਕ ਈਵਨ ਕਨਵਿਕਟਡ ਵੀ ਹੁੰਦੇ ਨੇ ਉਹਨਾਂ ਲਈ ਵੀ ਜਦੋਂ ਇਸ ਕਿਸਮ ਦਾ ਫੈਮਿਲੀ ਜਾਂ ਹਿਊਮੈਨਿਟੇਰੀਅਨ ਗਰਾਊਂਡ ਆਉਂਦੀ ਹੈ ਤੇ ਉਹ ਉਹਦੇ 'ਚ ਉਹਨੂੰ ਰਿਪਰੀਵ ਦਿੰਦੇ ਨੇ। ਲੇਕਿਨ ਜਿਨ੍ਹਾਂ ਹਾਲਾਤਾਂ ਦੇ ਵਿੱਚ ਜੱਗੀ ਜੌਲ ਨੂੰ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਨੇ ਭਾਰਤੀ ਏਜੰਸੀਆਂ ਦੇ ਕੋਲ ਚੁਕਵਾਇਆ, ਉਹਨੂੰ ਟੌਰਚਰ ਕਰਵਾਇਆ,
ਹੁਣ ਡੈਥ ਸੈਂਟੈਂਸ ਦਾ ਜਿਹੜੀ ਹੈ ਤਲਵਾਰ ਸਿਰ ਤੇ ਲਟਕਾ ਦਿੱਤੀ ਹੈ ਕਿ ਜੀ ਉਹ ਅਗਲੇ, ਕਿਉਂਕਿ ਫਾਈਲ ਕਰਨ ਦੀ ਹੁਣ ਇਸ ਲਈ ਨੌਬਤ ਆਈ, ਅਦਰਵਾਈਜ਼ 5 ਸਾਲ ਤੁਸੀਂ ਇੱਕ ਬ੍ਰਿਟਿਸ਼ ਸਿਟੀਜ਼ਨ ਨੂੰ, ਹੁਣ ਅਮਰੀਕਾ ਜਾਂ ਦੂਜੇ ਅਸੀਂ ਮੁਲਕਾਂ ਦੇ ਦੇਖਦੇ ਹਾਂ ਕਿ ਵੀ ਇਹ ਤਾਂ ਐਟ ਵਾਰ ਚਲੇ ਜਾਂਦੇ ਨੇ ਆਪਣੀ ਸਿਟੀਜ਼ਨ ਦੇ ਲਈ। ਕਿਸੇ ਮੁਲਕ ਦੇ ਜਦੋਂ ਕੋਈ ਈਰਾਨ ਦਾ ਸਾਨੂੰ ਪਤਾ ਹੈ ਵੀ ਕਿਸ ਕਿਸਮ ਦਾ ਜਦੋਂ ਉਹਨਾਂ ਦੇ ਜਿਹੜੇ ਅਮਰੀਕਨ ਉਹਨਾਂ ਦੀ ਐਮਬੈਸੀ ਇੰਪਲੋਈ ਔਰ ਦੂਜੇ ਉਹ ਉਹਨਾਂ ਦੀ ਹਿਰਾਸਤ ਦੇ ਵਿੱਚ ਸਨ ਇਰਾਨੀਅਨ ਰੈਵੋਲੂਸ਼ਨ ਤੋਂ ਬਾਅਦ। ਇਸੇ ਤਰ੍ਹਾਂ ਇੱਕ ਇੱਕ ਮੁਲਕ ਦੇ ਉੱਤੇ ਜਦੋਂ ਕੋਈ ਹੁੰਦਾ ਹੈ ਤੇ ਇਹੀ ਕਿਸੇ ਮੁਲਕ ਦੇ ਸਿਟੀਜ਼ਨ ਹੋਣ ਦਾ ਜਾਂ ਜਦੋਂ ਹੁੰਦਾ ਜੀ ਉਹਦਾ ਪਾਸਪੋਰਟ ਕਿੰਨਾ ਭਾਰ ਹੈ। ਭਾਰ ਇਹੀ ਹੁੰਦਾ ਹੈ ਕਿ ਭਾਈ ਜੇ ਅਮਰੀਕਨ ਸਿਟੀਜ਼ਨ ਹੈ ਤੇ ਜਿੱਥੇ ਵੀ ਕਿਤੇ ਹੋਏਗਾ ਉਹਦੇ ਲਈ ਪ੍ਰੋਟੈਕਸ਼ਨ ਉਸ ਦਾ, ਜੇ ਉਹ ਕਸਟਡੀ 'ਚ ਵੀ ਚਲਾ ਜਾਂਦਾ ਹੈ ਜਿਹੜਾ ਅਮਰੀਕਨ ਐਮਬੈਸੀ ਜਿਹੜੀ ਹੈ ਉਹ ਜਾ ਕੇ ਉਹਨਾਂ ਦਾ ਨੁਮਾਇੰਦਾ ਗੱਲ ਕਰਦਾ, ਉਹਨੂੰ ਮੋਨੀਟਰ ਕਰਦੇ ਨੇ। ਪਰ ਇੱਥੇ ਤਾਂ ਖੁਦ ਹੀ ਇਹ ਚੋਰ ਨਿਕਲੇ ਕਿ ਇਹਨਾਂ ਨੇ ਆਪਣੇ ਸਿਟੀਜ਼ਨ ਨੂੰ ਉਹਨਾਂ ਜਾਬਰਾਂ ਦੇ ਹਵਾਲੇ ਕਰਵਾਇਆ ਜਿੱਥੇ ਹਰ ਇੱਕ ਨੂੰ ਟਾਰਚਰ ਕੀਤਾ ਜਾਂਦਾ ਹੈ, ਜਿੱਥੇ ਝੂਠੇ ਕੇਸ ਬਣਾਏ ਜਾਂਦੇ ਨੇ। ਔਰ ਜਿਸ ਬ੍ਰਿਟਨ ਦੀ ਅਦਾਲਤ ਦੇ ਵਿੱਚ ਜਿਹੜੇ 3 ਸਿੱਖ ਨੌਜਵਾਨ ਜਿਨ੍ਹਾਂ ਦੀ ਆਲਮੋਸਟ ਐਕਸਟ੍ਰੈਡੀਸ਼ਨ ਤੈਅ ਕਰਵਾ ਦਿੱਤੀ ਸੀ ਇਹਨਾਂ ਦੇ ਯੂਕੇ ਦੇ ਫੋਰਨ ਆਫਿਸ ਨੇ, ਜਿੱਥੇ ਪ੍ਰੀਤੀ ਪਟੇਲ ਵਰਗੀ ਹੋਮ ਸੈਕਟਰੀ ਬਣ ਕੇ ਬੈਠੀ ਹੋਈ ਸੀ, ਔਰ ਉਸ ਦੌਰ ਦੇ ਵਿੱਚ ਇਹਦੇ ਬਾਵਜੂਦ ਕਿ ਬ੍ਰਿਟਨ ਦੀ ਅਦਾਲਤ ਨੇ ਕੇਸ ਥਰੂ ਆਊਟ ਕੀਤਾ ਕਿ ਵੀ ਉਹ ਤਾਂ ਕਨਕੌਕਟਡ ਐਵੀਡੈਂਸ ਕ੍ਰੀਏਟ ਕਰਦੇ ਨੇ, ਝੂਠੇ ਡਾਕੂਮੈਂਟ ਕ੍ਰੀਏਟ ਕਰਦੇ ਨੇ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਸਾਨੂੰ ਇਹ ਦੇਖਣਾ ਪਏਗਾ ਕਿ ਭਾਈ ਅਸੀਂ ਕਿਵੇਂ ਡੀਲ ਕਰਨਾ ਇਹਨਾਂ ਦੇ ਨਾਲ। ਉਸ ਤੇ ਜਾਣ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਜਿਹੜੀ ਸਟੇਟਮੈਂਟ ਹਿਊਮਨ ਰਾਈਟਸ ਗਰੁੱਪ ਰਿਪਰੀਵ ਨੇ ਦਿੱਤੀ ਔਰ ਜਿਹਦੇ ਤੇ ਬੇਸਡ ਜਿਹੜਾ ਰਿਪਰੀਵ ਨੇ ਕਿਹਾ ਕਿ ਭਾਈ ਇਹ ਉਹਨਾਂ ਨੇ ਰਿਪਰੀਵ ਨੇ ਉਹ ਡਾਕੂਮੈਂਟ BBC ਨੂੰ ਦਿਖਾਇਆ, ਇਸ ਲਈ ਇਹ BBC ਦੀ ਸਟੋਰੀ ਹੈ ਐਕਸਕਲੂਸਿਵ ਅੱਜ, ਕਿ ਇਹ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਦਸਤਾਵੇਜ਼ ਨੇ ਇਸ ਗੱਲ ਦੇ ਪੱਕੇ ਸਬੂਤ ਨੇ ਕਿ ਜੌਲ ਦੀ ਗ੍ਰਿਫਤਾਰੀ ਬ੍ਰਿਟਿਸ਼ ਖੁਫੀਆ ਏਜੰਸੀਆਂ ਦੀ ਜਾਣਕਾਰੀ ਤੋਂ ਬਾਅਦ ਕੀਤੀ ਗਈ। ਔਰ ਜਦੋਂ ਹੁਣ ਇਸ ਦੇ ਉੱਤੇ ਬ੍ਰਿਟਿਸ਼ ਸਰਕਾਰ ਨੂੰ ਜਿਹੜਾ ਉਹ ਬਿਆਨ ਦੇਣ ਲਈ ਕਿਹਾ ਗਿਆ, ਉਹਨਾਂ ਨੇ ਕਿਹਾ ਜੀ ਕੇਸ ਜਿਹੜਾ ਕਿਉਂਕਿ ਹੁਣ ਅਦਾਲਤ ਦੇ ਵਿੱਚ ਹੈ, ਕਾਨੂੰਨੀ ਹੈ, ਔਰ ਅਸੀਂ ਇਸ ਦੇ ਉੱਤੇ ਜਿਹੜਾ ਉਹ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ। ਔਰ ਇਸ ਦੇ ਉੱਤੇ ਜਿਹੜਾ ਰਿਪਰੀਵ ਦੀ ਜਿਹੜੀ ਡਾਇਰੈਕਟਰ ਹੈ ਮਾਇਆ ਫੋਆ, ਡਾਇਰੈਕਟਰ ਆਫ ਰਿਪਰੀਵ, ਉਹਨੇ ਕਿਹਾ ਇਟ ਵਾਜ਼ ਆਲਰੇਡੀ ਏ ਸਕੈਂਡਲ that when British national was snatched off the street by Indian authorities while on his honeymoon, outgoing Prime Minister Boris Johnson left him to rot for 5 years before finally admitting he was being arbitrarily detained. ਹੁਣ ਬੋਰਿਸ ਜੌਨਸਨ ਨੇ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਇਹ ਕਿਹਾ ਕਿ ਜੀ ਉਹ ਆਰਬਿਟਰੀ ਡਿਟੈਂਸ਼ਨ ਹੈ। ਹੁਣ ਇਹ ਜਿਹੜੀ ਰਿਪਰੀਵ ਦੀ ਮਾਇਆ ਫੋ ਉਹ ਕਹਿੰਦੇ ਵੀ ਆਲਰੇਡੀ ਇਹ ਸਕੈਂਡਲ ਸੀ ਕਿ ਵੀ ਉਹਨੂੰ ਚੁੱਕਿਆ ਹਨੀਮੂਨ ਪੀਰੀਅਡ ਦੇ ਵਿੱਚ, ਉਹ ਰੌਟ ਕਰ ਰਿਹਾ ਹੈ। ਔਰ ਇਹ ਜਿਹੜੇ ਨੇ ਇਹਨਾਂ ਨੂੰ ਇਹ ਪਤਾ ਵੀ ਹੈ ਕਿ ਵੀ ਹੁਣ ਉਹ ਇਹ ਵੀ ਉਹਨਾਂ ਦੀ ਮਜਬੂਰੀ ਸੀ ਆਰਬਿਟਰੀ ਡਿਟੈਂਸ਼ਨ ਕਹਿਣਾ, ਕਿਉਂਕਿ ਗੁਨਾਹਗਾਰ ਤੇ ਖੁਦ ਨੇ ਕਿ ਫੜਾਇਆ ਹੀ ਇਹਨਾਂ ਨੇ ਹੈ। ਔਰ ਮੈਂ ਇਹ ਸਮਝਦਾ ਵੀ ਇਹ ਉਹਨੇ ਅੱਗੋਂ ਕਿਹਾ ਕਿ ਨਾਓ ਇਟ ਅਪੀਅਰਸ UK government has not just been negligent but may have unlawfully enabled his abduction and brutal torture through a tip-off to the Indian authorities. उन्होंने कहा भी यही नहीं कि 5 साल तो illegal detention ਲਈ ਇਹ ਜ਼ਿੰਮੇਵਾਰ ਨੇ, ਹੁਣ ਤਾਂ ਇਹ ਹੈ ਵੀ ਜਿਹੜੀ ਉਹਦੀ ਐਬਡਕਸ਼ਨ ਹੋਈ ਔਰ ਉਹਨੂੰ ਬਰੂਟਲ ਟਾਰਚਰ ਕੀਤਾ ਗਿਆ, ਇਹਦੇ ਲਈ ਵੀ ਇਹ ਜ਼ਿੰਮੇਵਾਰ ਨੇ ਕਿਉਂਕਿ ਇੰਡੀਅਨ ਏਜੰਸੀਆਂ ਨੂੰ ਇਹਨਾਂ ਨੇ ਟਿਪ ਆਫ ਕੀਤਾ। ਔਰ ਇਸ ਦੇ ਨਾਲ ਮੈਂ ਕਿਉਂਕਿ ਅੱਡ ਜਿਹੜੀਆਂ ਨੇ ਸਟੋਰੀਜ਼ ਇਸ ਨਾਲ ਰਿਲੇਟਡ ਆਈਆਂ ਨੇ ਔਰ ਜੌਲ ਜਿਨ੍ਹਾਂ ਨੇ ਇਹ ਕੇਸ ਫਾਈਲ ਕੀਤਾ 12 ਅਗਸਤ ਨੂੰ, ਉਹਨਾਂ ਦੀ ਲੀਗਲ ਟੀਮ ਹੈ, ਲੀਗਲ ਲਾਅ ਫਰਮ ਹੈ ਲੀ ਡੇ, ਉਹਨਾਂ ਨੇ ਆਰਗੂ ਕੀਤਾ ਕਿ ਹੀ ਅਪੀਅਰਸ ਟੂ ਬੀ ਦਾ, ਕਿਉਂਕਿ ਇਹ ਜਦੋਂ ਡਾਕੂਮੈਂਟ ਕਿਵੇਂ ਸਾਹਮਣੇ ਆਏ ਕਿ ਵੀ ਇਹ ਉਹਨਾਂ ਦੀ ਰਿਪਰੀਵ ਨੇ ਇਹ ਦੇਖਿਆ ਕਿ ਵੀ ਜਿਹੜਾ ਲੀਗਲ ਜਿਹੜੀ ਹਾਲਾਂ ਜੱਗੀ ਜੌਲ ਦਾ ਨਾਂ ਨਹੀਂ ਹੈ ਜਿਹੜਾ ਇਹਨਾਂ ਨੇ, ਪਰ ਜਿਹੜੀ ਫੜੇ ਜਾਣ ਦੀ ਡੇਟ ਹੈ, ਜਿਹੜੇ ਸਾਰੇ ਪਾਰਟਿਕੂਲਰ ਨੇ ਉਹ ਇਸ਼ਾਰੇ ਕਰ ਰਹੇ ਨੇ। ਆਵਰ ਇਨਵੈਸਟੀਗੇਟਰਸ ਹੈਵ ਅਨਕਵਰਡ critical information that in 2017 the UK government may have authorized MI5 and MI6 to share information about UK citizen Jagtar Singh Jol that led to his unlawful arrest and torture in India. ਹੁਣ ਇਸ ਸਾਰੇ ਦੇ ਉੱਤੇ ਉਹਨਾਂ ਨੇ ਉਹ ਸਾਰਾ ਦੇਖਿਆ ਕਿ ਵੀ ਇਸ਼ਾਰਾ ਇਹੀ ਹੈ
कि इन्होंने ये कहा जी असी फ्रेंडली नेशन नूं जानकारी दी है, टाइम डेट आलमोस्ट वही है। सो हुण उन्होंने लीगल टर्म ने कहा कि भाई ये जिहड़ा है आर्गूइंग दैट ही अपीयर्स टू बी द इंडिविजुअल described anonymously in a report by UK's Investigatory Powers Commissioner's Office IPCO ਉਹਨਾਂ ਦੀ ਜਿਹੜੀ ਰਿਪੋਰਟ ਹੈ which allegedly set out how MI5 and MI6 passed information about a British national to foreign authorities who then detained and tortured them based on striking similarities between this case study and Johal's case। उन्होंने कहा भी ये जो डाटा IPCO ने दिता इन्वेस्टिगेटरी पावर्स कमिश्नर ऑफिस ने वो बिल्कुल मैचिंग है। सिर्फ तो जग्गी जौहल का नाम नहीं है, फ्रेंडली नेशन के यही है। इसका मतलब ये है कि भी ये टिप ऑफ किया है। हुण दिलचस्प केस होएगा, हालांकि ये देखना होएगा कि जदों तक ये किसी कंक्लूजन ते पहुँचता है उदों तक हुण जिवें ब्रिटिश गवर्नमेंट ने कोई भी इस दे उत्ते टिप्पणी करन तो ये कह के ना कर दी कि जी ये सब जूडिस है। हुण उत्थे नैशनल सिक्योरिटी का वास्ता पाते हैं की पाते हैं, क्योंकि बहुत वड्डा और ये सिखां दे लई ब्रिटन, हालांकि जदों असी ब्रिटन दे नाल रिलेशनस की गल करते हैं धोखेबाज तो पहले दिन तो असी तां जदों दुखी है माँ पुत की कहानी हर ट्रीटी करके जिहड़ी है उन्होंने तोड़ना, किवें बंदे खरीदना, जो डोगरियां दे नाल ध्यान सिंह, गुलाब सिंह, सुचेत सिंह जिहड़े इन्हां ने जिन्हां नूं पट्टिया उन्हां नूं अपना ट्रेटर बनाया और फिर जिन्हों शाह मुहम्मद ने कहा कि भाई ये जिहड़ा शाह मुहम्मद आ एक सरकार बाजों फौजां जित के अंत नूं हारियां ने। यही ब्रिटिश जिन्हां ने जदों असी पिछले दिनां च 15 अगस्त के हवाले नाल जिक्र किया है कि पार्टीशन और जिस दे विच 1.5 करोड़ के करीब लोग बेघरे हुए, 15 तो 20 लाख हिंदू सिख मुसलमान मारे गए और जे उसका खून उन्हें मारे गए 15-20 लाख का और 1.5 करोड़ जिहड़े बेघरे हुए, जे उहदे लई कोई जिम्मेवार है तो यही ब्रिटिश कलोनीयल्स ने जिन्हां ने जिहड़ी यही ईवन माइग्रेशन या ट्रांसफर ऑफ पॉपूलेशन पीसफुली भी हो सकती सी, पर सितंबर 48 दे विच पार्टीशन होनी सी। माउंट बैटन गया, उन्हें काली पा दी कि नहीं ये साल पहला चुकता है। रेडक्लिफ लिया जिहड़ा कदे आया ही नहीं सी, उन्हें जिहड़ी लीक खिंची और उतों पैक होके आ गया, ना पहला कदे इंडिया आया सी ना उस तो बाद आया, आन लगे भी सारे डॉकूमेंट साड़ के आ गए। हुण इहदे लई भी ये जिम्मेवार ने और इन्हां 75 सालां यही कश्मीर का क्राइसिस होए, जे अज असी ये देख रहे हैं कि ईवन उस कदे साडा महाराजा दलीप सिंह जलावतन करके उन्होंने किवें इत्थे रख के किवें जलील किया गया सी, किवें जिहड़ा है उस दे नाल ट्रीट किया सी। पर यह कहानी 1849 तो असी शुरू करते हैं जदों कि पंजाब इन्हां ने हड़पिया, तो हुण आलमोस्ट 250 साल बाद यही ब्रिटन जिन्हों सिखां ने अज 1 मिलियन के लगभग सिख उस मुल्क नूं अपना मुल्क कहंदे ने, पर एक कंट्री ऑफ शॉपकीपर्स, ये दुकानदार जिहड़े बिल्कुल अपना सौदा वेचण दे नां थल्ले अपने ही सिटीजनस का किवें घाण कर रहे हैं, किवें उन्हां नूं मौत दे मूँह च तक रहे हैं, ये लेटेस्ट उदाहरण है। और मैं समझदा हां भी ये गल बेशक इंग्लैंड के सिख अपने तौर पर लड़नगे इस केस नूं भी, इन्हां नूं एक्सपोज भी ये होए ने, लेकिन ये गल सानूं एक बार फिर याद दहानी भी करवाती है और साडा इस दे उत्ते होर भी फेथ होना चाहिए है कि ये ने घरियां दी दास्तान, बेघरी कौमां दी दास्तान इवें ही हुंदी है, क्योंकि अल्टीमेटली जिहड़े ये मुल्कां वाले वपारी लोग ने ये उन्हां नूं भी कमोडिटी बना के वेचदे ने, किने की सौदा वेचना है तो किहदे नाल की हवाले करना है। जगतार सिंह जौहल नूं हवाले करके इन्हां ने की उहदे तो मुफाद लिया होएगा, आने वाले पीरीयड की सौदे जिहड़े ने वो वेचे जाणगे, क्योंकि आ जिहड़ा हुण इन्हां दा एक ऋषि सुनक जिहड़ा प्राइम मिनिस्ट्रियल कंजरवेटिव पार्टी का उम्मीदवार है, नंबर 2 ते आया होया, उहदी अजे वोटां होणीआं ने, वो कह रहा सी 2 दिन पहला एक इंडियंस की कॉन्फ्रेंस कि जी हुण जे मैं बन गया तो असी फिर ब्रिटन दे नाल 2 वे होएगा, ब्रिटन दे
ਸਿਟੀਜ਼ਨ ਜਿਹੜੇ ਨੇ ਇੰਡੀਆ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨਗੇ, ਫਲਾਣਾ ਵੀ ਹੋਏਗਾ, ਢਿਮਕਾ ਵੀ ਹੋਏਗਾ। ਸੋ ਮੈਨੂੰ ਤਾਂ ਇਹ ਲੱਗਦਾ ਹੈ ਕਿ ਵੀ ਇਹ ਉਹੀ 75 ਸਾਲਾਂ 'ਚ ਵੀ ਇਹ ਜਿਹੜੀ ਹੈ ਇੰਡੀਆ ਉਹਨਾਂ ਦੀ ਐਕਸਟੈਂਸ਼ਨ ਹੀ ਰਿਹਾ ਜਾਂ ਉਹਨਾਂ ਦੀ ਜਿਹੜੀ ਹੈ ਸਬਸਿਡਰੀ ਰਿਹਾ। ਤੇ ਹੁਣ ਇਹ ਸਾਬਤ ਹੁੰਦਾ ਹੈ ਕਿ ਭਾਈ ਸਿੱਖਾਂ ਦੇ ਨਾਲ ਕਿੰਨੀ ਕੁ ਲਾਇਲਟੀ ਤਾਂ ਦੂਰ ਦੀ ਗੱਲ, ਇਹ ਆਪਣੇ ਸਿਟੀਜ਼ਨਸ ਦੇ ਨਾਲ ਜਿਹੜੇ ਨੇ ਉਹਨਾਂ ਦੇ ਨਾਲ ਕੀ ਵਿਹਾਰ ਕਰ ਰਹੇ ਨੇ। ਇਸ ਤੋਂ ਇਹ ਗੱਲ ਅਗੇਨ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਈ ਆਪਣਾ ਘਰ, ਆਪਣਾ ਮੁਲਕ ਖਾਲਿਸਤਾਨ ਬਣਾਏ ਬਿਨਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ। ਇਹਨਾਂ ਮੁਲਕਾਂ 'ਚ ਵੀ ਤੁਸੀਂ ਰਹਿ ਕੇ ਜਿੰਨਾ ਮਰਜ਼ੀ ਇਹਨਾਂ ਨੂੰ ਸਰਵ ਕਰ ਲਓ, ਪਰ ਇਹਨਾਂ ਦੁਕਾਨਦਾਰਾਂ ਨੇ ਤੁਹਾਨੂੰ ਅਲਟੀਮੇਟਲੀ ਜਿਹੜਾ ਹੈ ਉਹ ਸੈਲਿੰਗ ਕਮੋਡਿਟੀ ਬਣਾਇਆ ਹੋਇਆ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਯੂਨਾਈਟਿਡ ਨੇਸ਼ਨਸ ਵਿੱਚ ਐਂਬੈਸਡਰ ਰੋਚਿਤਰਾ ਕੰਬੋਜ ਨੇ UN ਸਿਕਿਉਰਿਟੀ ਕਾਉਂਸਲ ਵਿੱਚ ਬੋਲਦਿਆਂ ਕਿਹਾ ਹੈ ਕਿ ਦੁਨੀਆ ਦੇ ਸਾਰੇ ਮੁਲਕਾਂ ਨੂੰ ਹਰ ਮੁਲਕ ਦੀ ਸੋਵਰਨਿਟੀ ਦੀ ਅਖੰਡਤਾ ਅਤੇ ਇੰਟਰਨੈਸ਼ਨਲ ਸਮਝੌਤਿਆਂ ਦੀ ਪਾਲਣਾ ਜਿਹੜੀ ਉਹ ਕਰਨੀ ਚਾਹੀਦੀ ਹੈ। ਜਿਹੜਾ ਭਾਰਤ ਖੁਦ ਇੰਟਰਨੈਸ਼ਨਲ ਸਮਝੌਤਿਆਂ ਤੋਂ ਭਗੌੜਾ ਹੈ, ਉਹ ਦੁਨੀਆ ਨੂੰ ਉਪਦੇਸ਼ ਦੇ ਰਿਹਾ ਹੈ। ਵਾਟ ਅ ਸ਼ੇਮ। ਸੋ ਵਿਊਅਰਸ, ਇਸ ਉੱਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਭਾਰਤੀ ਹਾਕਮਾਂ ਦੇ ਵਰਤਾਰੇ ਦੇ ਉੱਤੇ ਜਾਂ ਉਹਨਾਂ ਦੀ ਡਬਲ ਸਪੀਕ, ਸੂਡੋ ਸਪੀਕ ਕਰੈਕਟਰ ਦੇ ਉੱਤੇ ਜਦੋਂ ਵੀ ਮੈਂ ਗੱਲ ਕਰਦਾ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਹੀ ਮੇਰਾ ਕੋਟ ਕਰਨ ਨੂੰ ਜੀ ਕਰਦਾ ਹੈ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾ ਲੋ। ਔਰ ਇਹ ਬਿਆਨਦਾ ਹੈ ਹਕੀਕਤ ਨੂੰ ਕਿ ਸ਼ੈਤਾਨ ਜਿਸ ਦੇ ਕੋਲ ਕਾਬਲੀਅਤ ਹੁੰਦੀ ਹੈ, ਇਸ ਲਈ ਸ਼ੈਤਾਨ ਭਰਮਾਉਂਦਾ ਹੈ ਇਨਸਾਨ ਨੂੰ। ਔਰ ਉਹ ਬਹੁਤ ਵਾਰ ਜਿਹੜਾ ਉਹਨੇ ਚੋਗਾ ਪਾਇਆ ਹੁੰਦਾ ਹੈ, ਜਦੋਂ ਤੁਹਾਨੂੰ ਟੈਂਪਟ ਵੀ ਕਰਦਾ ਹੈ ਤੇ ਉਸ ਨੇ ਧਰਮੀ ਹੋਣ ਦਾ ਹੀ ਚੋਗਾ ਪਾਇਆ ਹੁੰਦਾ ਹੈ। ਔਰ ਉਹ ਇਵੇਂ ਹੀ ਹੈ ਕਿ ਜਿਵੇਂ ਸ਼ੈਤਾਨ ਜੇ ਸਕ੍ਰਿਪਚਰ ਪੜ੍ਹਨ ਲੱਗ ਜਾਏ, ਕੁਰਾਨ ਦੀਆਂ ਆਇਤਾਂ ਸੁਣਾਏ, ਬਾਈਬਲ ਕੋਟ ਕਰੇ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਟ ਕਰੇ,
ਤੇ ਉਹ ਵਕਤ ਜਿਹੜਾ ਹੈ ਜਦੋਂ ਚਾਰ ਚਫੇਰੇ ਜ਼ੁਲਮ ਹੋ ਰਿਹਾ ਹੋਏ, ਉਦੋਂ ਇਹੀ ਹੁੰਦਾ ਹੈ ਕਿ ਭਾਈ ਜਿਹੜੇ ਇਨਸਾਫ ਦੀ ਗੱਲ ਕਰਨ ਵਾਲੇ ਨੇ, ਕਾਜ਼ੀ ਜਾਂ ਬ੍ਰਾਹਮਣ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਇਸ ਲਈ ਕੀਤੀ, ਕਾਜ਼ੀ ਜਿਹੜਾ ਹੈ ਉਹ ਇਸਲਾਮਿਕ ਜੂਰਿਸਪ੍ਰੂਡੈਂਸ ਦਾ ਇੰਟਰਪ੍ਰੇਟਰ ਹੈ, ਸੱਚ ਤੇ ਕੱਚ ਦੇ ਵਿਚਾਲੇ ਨਿਰਣਾ ਕਰਨਾ, ਅਦਲ ਕਰਨਾ। ਇਸੇ ਤਰ੍ਹਾਂ ਬ੍ਰਾਹਮਣ ਜਿਹੜਾ ਉਹ ਹਿੰਦੂ ਲਾਅ ਦੇਣ ਵਾਲਾ ਹੈ। ਪਰ ਇੱਕ ਸਟੇਜ ਤੇ ਜਿਹੜੇ ਟਰੂਲੀ ਇਨਸਾਫ ਦੇਣ ਵਾਲੇ ਨੇ, ਉਹਨਾਂ ਦੀ ਗੱਲ ਮੁੱਕ ਜਾਂਦੀ ਹੈ, ਉਹਨਾਂ ਦਾ ਗਲਾ ਕਹਿ ਲੋ ਕਿ ਬੰਦ ਹੋ ਜਾਂਦਾ ਹੈ, ਤੇ ਫਿਰ ਸ਼ੈਤਾਨ ਆ ਕੇ ਜਿਹੜਾ ਉਹ ਉਪਦੇਸ਼ ਦੇ ਰਿਹਾ ਹੁੰਦਾ, ਉਹ ਸਰਮਨ ਦੇ ਰਿਹਾ ਹੁੰਦਾ, ਉਹ ਇੰਟਰਪ੍ਰੀਟੇਸ਼ਨ ਦੇ ਰਿਹਾ ਹੁੰਦਾ। ਹੁਣ ਜਦੋਂ ਅਸੀਂ ਮਨੁੱਖੀ ਲਹੂ ਦੇ ਡੁੱਲਣ ਦੀ ਗੱਲ ਕਰਦੇ ਹਾਂ ਪੰਜਾਬ ਦੇ ਹਵਾਲੇ ਨਾਲ, ਭਾਰਤ ਦੇ ਨਕਸ਼ੇ 'ਚ ਕਸ਼ਮੀਰ, ਨਾਰਥ ਈਸਟ, ਤੇ ਉਹਦੇ 'ਚ ਜੇ ਕਸ਼ਮੀਰ ਦੀ ਗੱਲ ਕਰੀਏ ਤੇ ਕਸ਼ਮੀਰ ਦਾ ਇਸ਼ੂ ਇੱਕ ਐਸਾ ਇਸ਼ੂ ਹੈ ਜਿਸ ਨੂੰ ਭਾਰਤ ਖੁਦ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ 14 ਤੋਂ ਜ਼ਿਆਦਾ ਰੈਜ਼ੋਲੂਸ਼ਨ ਨੇ ਜਿਹਦੇ 'ਚ ਕਿਹਾ ਗਿਆ ਹੈ ਕਿ ਭਾਈ ਜਿਹੜਾ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ ਕਿ ਉਹਨਾਂ ਨੇ ਭਾਰਤ 'ਚ ਜਾਣਾ ਕਿ ਪਾਕਿਸਤਾਨ 'ਚ ਜਾਣਾ ਹੈ, ਜਿਹਦੇ ਲਈ ਲਫ਼ਜ਼ ਪਲੇਬਿਸਾਈਟ, ਰੈਫਰੈਂਡਮ ਇਹ ਅੱਜ ਇਸਤੇਮਾਲ ਹੁੰਦੇ ਨੇ ਕਿ ਭਾਈ ਲੋਕਾਂ ਨੂੰ ਪੁੱਛਿਆ ਜਾਏਗਾ। ਰਾਏ ਸ਼ੁਮਾਰੀ ਇਸ ਦੇ ਲਈ ਕਾਮਨ ਲਫ਼ਜ਼ ਉਰਦੂ ਜਾਂ ਹਿੰਦੀ ਜਾਂ ਪੰਜਾਬੀ 'ਚ ਵੀ ਅਸੀਂ ਰਾਏ ਸ਼ੁਮਾਰੀ ਇਸਤੇਮਾਲ ਕਰਦੇ ਸੀ, ਹੁਣ ਜ਼ਿਆਦਾ ਰੈਫਰੈਂਡਮ ਲਫ਼ਜ਼ ਹੈ। ਹਾਲਾਂ ਥੋੜੀ ਬਹੁਤ ਇਹਦੀ ਕੋਨੋਟੇਸ਼ਨ 'ਚ ਫਰਕ ਹੈ, ਲੇਕਿਨ ਇਹ ਗੱਲ ਜੇ ਅਸੀਂ 74 ਸਾਲ ਬਾਅਦ ਆਲਮੋਸਟ 1948 ਦੇ ਵਿੱਚ ਕਸ਼ਮੀਰ ਡਿਸਪਿਊਟ ਹੁੰਦਾ ਦੇਖੀਏ ਤੇ ਭਾਰਤ ਨੇ ਨਾ ਉਹਨਾਂ ਰੈਜ਼ੋਲੂਸ਼ਨਸ ਤੇ ਕੰਨਾ ਧਰਿਆ, ਔਰ ਜਿਹੜਾ ਈਵਨ ਵਿਦਨ ਕੰਟਰੀ ਵੀ ਉਹਨਾਂ ਨੇ ਉਸ ਵੇਲੇ ਦੇ ਮਹਾਰਾਜੇ ਨਾਲ ਸਮਝੌਤਾ ਕਰਕੇ ਆਰਟੀਕਲ 370 ਔਰ 35A ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਰੱਖਿਆ ਸੀ, ਉਹਦੀਆਂ ਵੀ ਧੱਜੀਆਂ ਉਡਾਤੀਆਂ 5 ਅਗਸਤ 2019 ਨੂੰ, ਔਰ ਉਹਦਾ ਸਟੇਟ ਦਾ ਰੁਤਬਾ ਵੀ ਖਤਮ ਕਰ ਦਿੱਤਾ ਹੈ। ਹੁਣ 25 ਲੱਖ ਵੋਟਰ ਜਿਹੜੇ ਨੇ ਉਹ ਗੈਰ ਕਸ਼ਮੀਰੀ ਆਉਣ ਵਾਲੀਆਂ ਜਿਹੜੀਆਂ ਇਹਨਾਂ ਦੀ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਔਰ ਲਦਾਖ ਦੇ ਵਿੱਚ ਵੋਟਾਂ ਪਾਉਣਗੇ। ਹੁਣ ਇਹ ਹੈ ਕਿ ਵੀ ਭਾਰਤ ਕਿੰਨਾ ਕੁ ਇੰਟਰਨੈਸ਼ਨਲ ਐਗਰੀਮੈਂਟਸ ਦਾ ਸਨਮਾਨ ਕਰਦਾ ਹੈ। ਤੇ ਦੂਸਰੀ ਗੱਲ, ਜੇ ਅਸੀਂ ਟੈਰੀਟੋਰੀਅਲ ਇੰਟੈਗ੍ਰਿਟੀ ਔਰ ਸੋਵਰਨਿਟੀ ਦੀ ਗੱਲ ਕਰੀਏ ਤੇ ਫਿਰ ਅਸੀਂ ਦੇਖਦੇ ਹਾਂ ਕਿ ਭਾਰਤ ਨੇ ਕਿਵੇਂ ਸਿੱਕਮ ਨੂੰ ਹੜੱਪਿਆ, ਸਭ ਵਾਇਓਲੇਟ ਕਰਕੇ, ਪਾਕਿਸਤਾਨ ਨੂੰ 1971 ਦੇ ਵਿੱਚ 2 ਹਿੱਸਿਆਂ ਦੇ ਵਿੱਚ ਤੋੜਿਆ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ। ਉਦੋਂ ਜਦੋਂ ਭਾਰਤੀ ਫੌਜ ਪਾਕਿਸਤਾਨ ਦੀ ਹਦੂਦ ਦੇ ਵਿੱਚ ਗਈ, ਉਹਨਾਂ ਨੇ ਕਿਹੜੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਔਰ ਸੋਵਰਨਿਟੀ ਦਾ ਮਾਣ ਕੀਤਾ। ਪਰ ਇਹ ਮੈਂ ਇਸ ਲਈ ਦੁਹਰਾ ਰਿਹਾ ਕਿੱਸਾ ਕਿ UN ਸਿਕਿਉਰਿਟੀ ਕਾਉਂਸਲ 'ਚ 12 ਮਹੀਨੇ ਹੁੰਦੇ ਨੇ, ਔਰ ਜਿਵੇਂ 5 ਪਰਮਾਨੈਂਟ ਮੈਂਬਰ ਨੇ UN ਸਿਕਿਉਰਿਟੀ ਕਾਉਂਸਲ ਦੇ, ਔਰ ਇਹ ਬਾਕੀ ਕੁੱਲ 12 ਤੱਕ ਪਹੁੰਚ ਜਾਂਦੇ ਨੇ ਰੋਟੇਟਿੰਗ ਮੈਂਬਰਸ ਦੇ ਨਾਲ, ਔਰ ਇੱਕ ਮਹੀਨੇ ਦੀ ਪ੍ਰੈਜ਼ੀਡੈਂਸੀ ਹੁੰਦੀ ਹੈ ਕਿ UN ਸਿਕਿਉਰਿਟੀ ਕਾਉਂਸਲ ਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਉਹ ਉਹਨਾਂ ਨੇ ਕਰਨੀ ਹੈ। ਹੁਣ ਇਹ ਜਿਹੜਾ ਅਗਸਤ ਦਾ ਮਹੀਨਾ ਹੈ ਇਹ ਚਾਈਨਾ ਦੀ ਪ੍ਰੈਜ਼ੀਡੈਂਸੀ ਹੈ UN ਸਿਕਿਉਰਿਟੀ ਕਾਉਂਸਲ, ਔਰ ਚਾਈਨਾ ਦੀ ਪ੍ਰੈਜ਼ੀਡੈਂਸੀ ਥੱਲੇ ਇੱਕ ਸੈਮੀਨਾਰ ਜਾਂ ਇੱਕ ਡਿਸਕਸ਼ਨ ਸੈਸ਼ਨ ਜਿਹਦਾ ਟੌਪਿਕ ਸੀ ਪ੍ਰੋਮੋਟ ਕਾਮਨ ਸਿਕਿਉਰਿਟੀ ਥਰੂ ਡਾਇਲੋਗ ਐਂਡ ਕੋਆਪਰੇਸ਼ਨ, ਕਿ ਮੁਲਕਾਂ ਦੇ ਵਿੱਚ ਆਪਸੀ ਸੁਰੱਖਿਆ ਨੂੰ ਕਿਵੇਂ ਗੱਲਬਾਤ ਰਾਹੀਂ ਔਰ ਸਹਿਯੋਗ ਰਾਹੀਂ ਜਿਹੜਾ ਹੈ ਉਹ ਅੱਗੇ ਤੋਰਿਆ ਜਾ ਸਕਦਾ ਹੈ। ਹੁਣ ਇਸ ਡਾਇਲੋਗ ਦੇ ਵਿੱਚ ਪ੍ਰੋਮੋਟ ਕਾਮਨ ਸਿਕਿਉਰਿਟੀ ਥਰੂ ਡਾਇਲੋਗ ਐਂਡ ਕੋਆਪਰੇਸ਼ਨ, ਇਸ 'ਚ ਇੰਡੀਆ ਦੀ ਜਿਹੜੀ ਪਰਮਾਨੈਂਟ ਰਿਪਰੈਜ਼ੈਂਟੇਟਿਵ, ਬੇਸ਼ੱਕ ਉਹਨੂੰ UN ਐਂਬੈਸਡਰ ਵੀ ਕਹਿੰਦੇ ਨੇ, ਪਰ ਜਿਹੜੀ ਟੈਕਨੀਕਲ ਟਰਮ ਹੈ ਕਿਉਂਕਿ ਹਰ ਮੁਲਕ ਦੇ ਵਿੱਚ ਜਿਵੇਂ ਅਮਰੀਕਾ 'ਚ 2 ਇੰਡੀਆ ਦੇ ਐਂਬੈਸਡਰ ਨੇ, ਇੱਕ ਜ਼ਾਹਰ ਹੈ ਵਾਸ਼ਿੰਗਟਨ DC 'ਚ ਹੈ ਤੇ ਇੱਕ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜੀ ਇੰਡੀਆ ਦੀ ਰਿਪਰੈਜ਼ੈਂਟੇਸ਼ਨ ਕਰਦਾ ਹੈ, ਉਹਦੇ ਲਈ ਲਫ਼ਜ਼ ਪਰਮਾਨੈਂਟ ਰਿਪਰੈਜ਼ੈਂਟੇਟਿਵ ਜਾਂ ਐਂਬੈਸਡਰ ਟੂ UN, ਉਹ ਬੀਬੀ ਹੈ ਰੁਚਿਤਰਾ ਕੰਬੋਜ, ਔਰ ਉਹਨੇ ਐਡਰੈਸ ਕਰਦੇ ਆ ਕੀ ਕਿਹਾ, ਜਿਹੜੇ ਇਹਨਾਂ ਦੇ ਮੀਡੀਆ ਨੇ ਹੈਡਲਾਈਨ ਲਾਈ ਹੈ UNSC ਮੀਟਿੰਗ, ਕਿਉਂਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਹੈ। ਇੰਡੀਆ ਆਸਕਸ ਕੰਟਰੀ ਟੂ ਰਿਸਪੈਕਟ ਸੋਵਰਨਿਟੀ, ਟੈਰੀਟੋਰੀਅਲ ਇੰਟੈਗ੍ਰਿਟੀ ਐਂਡ ਇੰਟਰਨੈਸ਼ਨਲ ਐਗਰੀਮੈਂਟਸ, ਕਿ ਇੰਡੀਆ ਦੀ ਰਿਪਰੈਜ਼ੈਂਟੇਟਿਵ ਕਹਿੰਦੇ ਜੀ ਸਾਨੂੰ ਮੁਲਕਾਂ ਨੂੰ ਜਿਹੜੀ ਇੱਕ ਦੂਜੇ ਦੀ ਸੋਵਰਨਿਟੀ ਦਾ ਰਿਸਪੈਕਟ ਕਰਨਾ ਚਾਹੀਦਾ। ਹੁਣ ਕੋਈ ਇਹਨੂੰ ਪੁੱਛੇ ਮਾਈ ਨੂੰ ਕਿ ਵੀ ਇਹ ਜਿਹੜਾ 6 ਮਹੀਨੇ ਪਹਿਲਾਂ
ਰਸ਼ੀਆ ਨੇ ਯੂਕਰੇਨ ਜਿਹੜਾ ਕਿ ਇੰਡੀਪੈਂਡੈਂਟ ਸੋਵਰਨ ਮੁਲਕ ਹੈ, UN ਦਾ ਮੈਂਬਰ ਦੇਸ਼ ਹੈ, 6 ਮਹੀਨੇ ਪਹਿਲਾਂ ਉਸ ਦੇ ਉੱਤੇ ਫੁੱਲ ਸਕੇਲ ਹਮਲਾ ਕੀਤਾ। ਉਸ ਦੇ ਉੱਤੇ ਤੁਸੀਂ ਕਿਉਂ ਚੁੱਪੀ ਰੱਖੀ ਹੋਈ ਹੈ? ਤੁਸੀਂ ਕਿਉਂ ਰਸ਼ੀਆ ਦੇ ਨਾਲ ਖੜੇ ਹੋ? ਜੇ ਤੁਹਾਨੂੰ ਇੰਨੀ ਜਿਹੜੀ ਹੈ ਪਿਆਰੀ ਹੈ ਕਿ ਭਾਈ ਮੁਲਕ ਜਿਹੜੇ ਨੇ ਉਹ ਇੱਕ ਦੂਜੇ ਦੀ ਸੋਵਰਨਿਟੀ ਔਰ ਟੈਰੀਟੋਰੀਅਲ ਇੰਟੈਗ੍ਰਿਟੀ ਦਾ ਖਿਆਲ ਰੱਖਣ, ਫਿਰ ਇੰਟਰਨੈਸ਼ਨਲ ਐਗਰੀਮੈਂਟਸ ਦੀ ਗੱਲ ਮੈਂ ਕਰਕੇ ਹੀ ਹਟਿਆ ਕਿ ਵੀ ਭਾਰਤ ਨੇ ਖੁਦ ਕਿਵੇਂ ਇੰਟਰਨੈਸ਼ਨਲ ਐਗਰੀਮੈਂਟਸ ਦੀਆਂ ਧੱਜੀਆਂ ਉਡਾਈਆਂ ਨੇ। ਪਰ ਉਹਦੇ ਜੇ ਤੁਸੀਂ ਪੂਰਾ ਉਸ ਦੇ ਬੋਲ ਦੇਖੋ, ਜਿਹੜੇ ਉਹਦੇ ਲਫ਼ਜ਼ ਨੇ, ਉਹਨੇ ਕਿਹਾ ਕਾਮਨ ਸਿਕਿਉਰਿਟੀ ਵਾਸ ਬੇਸਡ on upholding the rules-based international order underpinned by international law। ਹੁਣ ਨਾ ਤਾਂ ਇੰਡੀਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਾਲੀ ਜਿਹੜੀ ਕਨਵੈਨਸ਼ਨ ਹੈ ਉਹਦਾ ਸਿਗਨੇਟਰੀ ਹੈ, ਨਾ ਜਿਹੜੀ ਕਨਵੈਨਸ਼ਨ ਟਾਰਚਰ ਤੇ ਹੈ ਉਹਦਾ ਹੈ, ਨਾ ਹੀ ਰੇਸਿਜ਼ਮ ਦੇ ਉੱਤੇ ਹੈ। ਹੁਣ ਇਹ ਉਪਦੇਸ਼ ਦੇ ਰਹੀ ਹੈ ਉੱਥੇ ਖਲੋ ਕੇ ਕਿ ਵੀ ਇੰਟਰਨੈਸ਼ਨਲ ਲਾਅ ਜਿਹੜਾ ਹੈ ਉਹ ਉਸ ਨੂੰ premised upon respect for sovereignty and territorial integrity of member states, resolution of international disputes through peaceful negotiations, and free and open access for all to the global commons। ਹੁਣ ਇੰਡੀਆ ਨੇ ਜਦੋਂ ਜੂਨ 84 ਚ ਅਟੈਕ ਕੀਤਾ ਫੁੱਲ ਸਕੇਲ ਸਿੱਖਾਂ ਦੇ ਖਿਲਾਫ, ਟੋਟਲ ਵਾਰ ਐਲਾਨੀ ਔਰ ਪਾਬੰਦੀ ਲਾ ਦਿੱਤੀ, ਫੋਰਨ ਜਰਨਲਿਸਟ ਵੀ ਬਾਹਰ ਕੱਢ ਦਿੱਤੇ, ਕਿੰਨੀ ਦੇਰ ਜਿਹੜਾ ਕੋਈ ਉੱਥੇ ਅਲਾਉਡ ਹੀ ਨਹੀਂ ਸੀ। ਹੁਣ ਵੀ ਜਿਹੜੇ ਉਸ ਕਿਸਮ ਦੇ ਲਾਅ ਜਿਨ੍ਹਾਂ ਦੇ ਥੱਲੇ ਜਿਹਨੂੰ ਮਰਜ਼ੀ ਉਹ ਚੁੱਕ ਲੈਂਦੇ ਨੇ, ਜਿਹੜੇ ਕੋਈ ਇਨ ਕਨਫਰਮ ਨਹੀਂ ਹੈ ਇੰਟਰਨੈਸ਼ਨਲ ਲਾਅ ਜਾਂ ਉਹਨਾਂ ਦੇ ਥੱਲੇ ਜਾਂ UN ਚਾਰਟਰ ਦੀ ਵਾਇਓਲੇਸ਼ਨ ਹੈ। ਫਿਰ ਇਹ ਕਹਿ ਰਹੀ ਹੈ ਐਨੀ ਕੋਇਰਸਿਵ ਔਰ ਯੂਨੀਲੈਟਰਲ ਐਕਸ਼ਨ that seeks to change the status quo by force is an affront to common security। ਹੁਣ ਇੰਡੀਆ ਨੇ ਇੱਕ ਪਾਸੇ UN ਸਿਕਿਉਰਿਟੀ ਕਾਉਂਸਲ 'ਚ ਕਸ਼ਮੀਰ ਇਸ਼ੂ ਲਿਆਂਦਾ। 1972 'ਚ ਜੇ ਅਸੀਂ ਸ਼ਿਮਲਾ ਐਗਰੀਮੈਂਟ ਦੀ ਗੱਲ ਕਰੀਏ, ਉਹਦੇ 'ਚ ਇੰਡੀਆ ਨੇ ਕਿਹਾ ਜੀ ਠੀਕ ਹੈ ਅਸੀਂ ਬਾਈਲੈਟਰਲੀ ਪਾਕਿਸਤਾਨ ਨਾਲ ਗੱਲਬਾਤ ਕਰਕੇ ਕਸ਼ਮੀਰੀ ਲੋਕਾਂ ਦੀਆਂ ਐਸਪੀਰੇਸ਼ਨਸ ਦੇ ਮੁਤਾਬਕ ਫੈਸਲਾ ਕਰਾਂਗੇ। ਪਰ ਇਹੀ ਇੰਡੀਆ ਜਿਹੜਾ ਉੱਥੇ ਕਹਿ ਰਿਹਾ ਹੈ ਕਿ ਜੀ ਕੋਈ ਯੂਨੀਲੈਟਰਲ ਨਾ ਹੋਏ ਐਕਸ਼ਨ, ਇੰਡੀਆ ਯੂਨੀਲੈਟਰਲੀ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕਰ ਦਿੰਦਾ। ਹੁਣ ਇਹ ਹੈ ਜਦੋਂ ਅਸੀਂ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਤ ਪੜਿਆ ਸ਼ੈਤਾਨ ਵੇ ਲਾ ਲਓ, ਮੈਂ ਇਹਦੀ ਬਾਕੀ ਸਟੇਟਮੈਂਟ ਵੀ ਇਸ ਕਿਸਮ ਦਾ ਹੀ ਜਿਹੜਾ ਹੈ ਉਹ ਪ੍ਰਚਾਰ ਕੀਤਾ ਹੈ। ਲੇਕਿਨ ਇਹ ਦੱਸਦਾ ਹੈ ਕਿ ਭਾਈ ਇਹ ਸੂਡੋ ਸਪੀਕ ਕਰੈਕਟਰ, ਜਦੋਂ ਅਸੀਂ ਔਰਵਿਲੀਅਨ 1984 ਲਿਖਤ ਦਾ ਜ਼ਿਕਰ ਕਰਦੇ ਹਾਂ ਉਹਦੇ 'ਚ ਡਬਲ ਸਪੀਕ ਦਾ ਜ਼ਿਕਰ ਵੀ ਹੈ। ਲੇਕਿਨ ਸੂਡੋ ਸਪੀਕ ਇਹ ਹੈ ਕਿ ਭਾਈ ਤੁਸੀਂ ਕਲੇਮ ਕਰੋ, ਆਪਣਾ ਇਨਸਿਗਨੀਆ ਰੱਖੋ, ਉੱਚੀ ਉੱਚੀ ਨਾਰੇ ਲਾਓ, ਸਤਿਮੇਵ ਜਾਇਤੇ, ਸਤਿਮੇਵ ਜਾਇਤੇ, ਸੱਚ ਦੀ ਜਿੱਤ ਹੋਏਗੀ, ਸੱਚ ਦੀ ਜਿੱਤ ਹੋਏਗੀ। ਪਰ ਤੁਸੀਂ ਵਰਤਾਰਾ ਕਰ ਰਹੇ ਹੋ ਕਿ ਕੂੜ ਫਿਰੇ ਪ੍ਰਧਾਨ ਵੇਲਾ, ਕਿ ਵੀ ਤੁਸੀਂ ਕੂੜ ਦੇ ਸਹਾਰੇ ਬਿਲਡ ਕਰ ਰਹੇ ਹੋ ਉਹ ਸਾਰੇ ਸਿਸਟਮ ਨੂੰ। ਔਰ ਉਹ ਸਿਸਟਮ ਜਿਹੜਾ ਅੱਜ ਦੁਨੀਆ ਦੇ ਵਿੱਚ ਆਲਮੋਸਟ 8 ਬਿਲੀਅਨ ਦੇ ਲਗਭਗ ਆਬਾਦੀ ਹੋ ਚੁੱਕੀ ਹੈ। ਲੇਕਿਨ ਜੇ 8 ਬਿਲੀਅਨ ਚੋਂ 1 ਬਿਲੀਅਨ 500 ਮਿਲੀਅਨ ਅਸੀਂ ਲੋਕਾਂ ਦੀ ਗੱਲ ਕਰੀਏ ਕਿ ਕਿਸ ਸਿਸਟਮ ਥੱਲੇ ਰਹਿ ਰਹੇ ਨੇ, ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਜਿਹੜਾ ਸਿਸਟਮ ਟਾਇਰੈਨੀਕਲ ਹੈ। ਜੇ ਹੁਣ ਇਹੀ ਜੇ ਕਮਿਊਨਿਜ਼ਮ ਦੇ ਨਾਂ ਥੱਲੇ ਹੁੰਦਾ, ਡਿਕਟੇਟੋਰੀਅਲ ਰਜੀਮ ਹੁੰਦਾ, ਅਥੋਰੀਟੇਰੀਅਨ ਰਜੀਮ ਹੁੰਦਾ, ਤੇ ਫਿਰ ਦੁਨੀਆ ਨੂੰ ਸਮਝਣਾ ਵੀ ਔਰ ਸਮਝਾਉਣਾ ਵੀ ਸੌਖਾ ਸੀ। ਹੁਣ ਜੇ ਤੁਸੀਂ ਡੈਮੋਕ੍ਰੇਸੀ ਦੇ ਨਾਂ ਥੱਲੇ, ਮੈਜੋਰਿਟੇਰੀਅਨਿਜ਼ਮ ਦੇ ਨਾਂ ਥੱਲੇ ਇੱਕ ਫਾਸ਼ਿਜ਼ਮ ਔਰ ਨਾਜ਼ੀਜ਼ਮ ਵਾਲੀ ਆਈਡੀਓਲੋਜੀ ਜਿਹੜੀ ਆ ਉਹ ਇੰਪਲੀਮੈਂਟ ਕਰ ਰਹੇ ਹੋ, ਲੋਕਾਂ ਦਾ ਤੁਸੀਂ ਨਾਸਾਂ 'ਚ ਧੂੰ ਦਿੱਤਾ ਹੋਇਆ ਹੈ ਔਰ ਤੁਸੀਂ ਉਹਨਾਂ ਦੇ ਮੁੱਢਲੇ ਹੱਕ ਖੋਹਦੇ ਹੋ। ਘੱਟ ਗਿਣਤੀਆਂ ਜਿਹੜੀਆਂ ਨੇ ਉਹ ਪਿਸ ਰਹੀਆਂ ਨੇ ਤੁਹਾਡੇ ਜ਼ੁਲਮ ਦੇ ਥੱਲੇ, ਔਰ ਤੁਹਾਡੀ ਨੁਮਾਇੰਦੀ ਜਿਹੜੀ ਹੈ ਉਹ UN ਸਿਕਿਉਰਿਟੀ ਕਾਉਂਸਲ 'ਚ ਖਲੋ ਕੇ ਇੰਟਰਨੈਸ਼ਨਲ ਐਗਰੀਮੈਂਟਸ ਔਰ ਫਲਾਣੇ ਢਿਮਕੇ ਦੀ ਗੱਲ ਕਰ ਰਹੀ ਹੈ। ਸੋ ਸਾਡੇ ਲਈ ਕੀ ਚੋਇਸਿਸ ਰਹਿ ਜਾਂਦੀਆਂ। ਔਰ ਅਫਸੋਸ ਇਸ ਗੱਲ ਦਾ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕਰਕੇ ਹਟੇ ਕਿ ਕਿਵੇਂ UK ਵਰਗੇ ਮੁਲਕ ਜਿਹੜੇ ਆਪਣਾ ਮੈਗਨਾ ਕਾਰਟਾ ਹੋਣ ਦਾ ਦਾਅਵਾ ਕਰਦੇ ਨੇ, ਆਪਣੇ ਆਪ ਨੂੰ ਡੈਮੋਕ੍ਰੇਸੀ ਦੇ ਜਨਮਦਾਤਾ ਕਹਿੰਦੇ ਨੇ, ਹੁਣ ਉਹ ਸਿਸਟਮ ਜਾਂ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਆਪਣੇ ਸਿਟੀਜ਼ਨ ਨੂੰ, ਜਿਵੇਂ ਜੱਗੀ ਜੌਲ ਦੇ ਮਾਮਲੇ 'ਚ ਸਾਹਮਣੇ ਆਇਆ ਕਿ MI5
MI6 ਨੇ ਰਲ ਕੇ ਇੰਡੀਅਨ ਏਜੰਸੀਆਂ ਨੂੰ ਟਿਪ ਆਫ ਦਿੱਤੀ ਔਰ ਜੱਗੀ ਜੌਲ ਬ੍ਰਿਟਿਸ਼ ਸਿਟੀਜ਼ਨ ਜਿਹੜਾ ਭਾਰਤ 'ਚ ਵਿਆਹ ਕਰਾਉਣ ਗਿਆ ਸੀ ਉਹਨੂੰ ਕਿਵੇਂ ਚੁੱਕਿਆ ਗਿਆ, ਅਗਵਾ ਕੀਤਾ ਗਿਆ, ਟੌਰਚਰ ਕੀਤਾ ਗਿਆ, 5 ਸਾਲ ਤੋਂ ਕੋਈ ਚਾਰਜ ਫਰੇਮ ਨਹੀਂ ਕੀਤਾ ਗਿਆ ਔਰ ਉਸ ਦੇ ਵਿੱਚ ਭਾਗੀਦਾਰ ਨੇ। ਤੇ ਫਿਰ ਹੁਣ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਅਸੀਂ ਕਿਹਦੀ ਮਾਂ ਨੂੰ ਮਾਸੀ ਆਖੀਏ। ਹਾਲਾਤ ਤਾਂ ਇਹ ਨੇ ਕਿ ਭਾਈ ਇਹ ਜਿਹੜੇ ਬਿਲਕੁਲ ਇਸ ਲੈਵਲ ਦੇ ਉੱਤੇ ਔਰ ਇਹ ਬਣਾ ਕੇ UN ਔਰ ਇਸ ਕਿਸਮ ਦੀਆਂ ਤੁਸੀਂ ਕਿਤੇ ਨੈਟੋ ਕੱਢ ਲਓ, ਕਿਤੇ ਕੋਈ ਹੋਰ ਕੱਢ ਲਓ, ਪਰ ਬੇਈਮਾਨੀ ਦਾ ਸਿਰਾ ਤੁਸੀਂ ਜਿਹੜਾ ਉਹ ਅਡਾਪਟ ਕੀਤਾ ਹੋਇਆ। ਸੋ ਅਸੀਂ ਤਾਂ ਇਸ ਦੇ ਉੱਤੇ ਇਹੀ ਹੈ ਕਿ ਰੋਜ਼ਾਨਾ ਇਹਨਾਂ ਨੂੰ ਫੜ ਕੇ ਘੱਟੋ ਘੱਟ ਚੁਰਾਹੇ ਦੇ ਵਿੱਚ ਨੰਗੇ ਕਰ ਸਕਦੇ ਹਾਂ। ਬਾਕੀ ਇੱਕ ਵਕਤ ਆਏਗਾ ਇਹਨਾਂ ਨੂੰ ਲਿੱਤਰ ਵੀ ਫਿਰ ਮਾਰਾਂਗੇ, ਲੇਕਿਨ ਅੱਜ ਅਸੀਂ ਇੰਨਾ ਹੀ ਕੁਝ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵਿੱਚ ਡਿਪਟੀ ਹੋਮ ਮਿਨਿਸਟਰ ਅਜੇ ਮਿਸ਼ਰਾ ਟਾਨੀ ਨੇ ਕਿਹਾ ਹੈ ਕਿ ਪ੍ਰੋਟੈਸਟ ਕਰ ਰਹੇ ਕਿਸਾਨ ਭੌਂਕਦੇ ਕੁੱਤਿਆਂ ਵਾਂਗ ਨੇ ਅਤੇ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਯਾਦ ਰਹੇ ਇਸ ਟਾਨੀ ਦਾ ਪੁੱਤਰ ਲਖੀਮਪੁਰ ਵਿੱਚ 5 ਕਿਸਾਨਾਂ ਨੂੰ ਗੱਡੀ ਥੱਲੇ ਕੁਚਲਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਾਡੇ ਪੰਜਾਬੀ ਦੇ ਵਿੱਚ ਇੱਕ ਅਖਾਣ ਕਿਹਾ ਜਾਂਦਾ ਹੈ ਵੀ ਜੋ ਜੀ ਕੋਕੋ ਉਹ ਜੇ ਕੋਕੋ ਦੇ ਨਿਆਣੇ। ਜੀ ਮੋਦੀ ਜਿਹਨੇ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਕਤਲੇਆਮ ਕਰਵਾਇਆ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਬੇਦਖਲ ਕੀਤਾ ਔਰ ਉਹ ਡੁੱਲੇ ਖੂਨ ਨੂੰ ਭਾਰਤ ਭਰ ਦੇ ਹਿੰਦੂ ਤਵੀਆਂ ਦੇ ਵਿੱਚ ਵੇਚਿਆ ਗਿਆ। ਹਿੰਦੂ ਹਿਰਦੇ ਸਮਰਾਟ ਦਾ ਉਸ ਨੂੰ ਜਿਹੜਾ ਉਹ ਟਾਈਟਲ ਦਿੱਤਾ ਗਿਆ ਔਰ ਜਦੋਂ ਉਹ ਪ੍ਰਾਈਮ ਮਿਨਿਸਟਰ ਦੇ ਲਈ ਰਨ ਕਰ ਰਿਹਾ ਸੀ 2014 ਤੱਕ ਪਹੁੰਚਦੇ ਆ, ਉਹਨੇ ਬੀਜੇਪੀ ਦੇ ਵਿੱਚ ਜਿਹੜੇ ਵਾਜਪਾਈ ਦੀ ਸੋਚ ਵਾਲੇ ਥੋੜੇ ਬਹੁਤ ਜਿਹੜੇ ਸਮਝਦੇ ਸੀ ਕਿ ਜੀ ਰਾਜ ਧਰਮ ਦੀ ਪਾਲਣਾ ਨਹੀਂ ਹੋਈ ਔਰ ਈਵਨ ਵਾਜਪਾਈ ਤਾਂ ਚਾਹੁੰਦਾ ਸੀ ਅਸਤੀਫਾ ਦੇ, ਪਰ ਕਿਉਂਕਿ RSS ਨਾਗਪੁਰ ਦੀ ਆਈਡੀਓਲੋਜੀ ਨੂੰ ਇਹ ਤੇਜ਼ੀ ਨਾਲ ਅੱਗੇ ਲਿਜਾ ਰਿਹਾ ਸੀ। ਮੋਦੀ ਜਿਵੇਂ ਅੱਜ ਆਦਿੱਤਿਆਨਾਥ ਯੋਗੀ ਨੂੰ RSS ਪੂਰਾ ਤੂਲ ਦੇ ਰਿਹਾ ਔਰ ਬੁਲਡੋਜ਼ਰ ਦਾ ਉਹਨੂੰ ਸਿੰਬਲ ਬਣਾ ਦਿੱਤਾ, ਇਵੇਂ ਹੀ ਇਹਨੂੰ ਜਿਹੜਾ ਕੀਤਾ ਗਿਆ। ਹੁਣ ਉਸ ਪੀਰੀਅਡ ਦੇ ਵਿੱਚ ਜਿਹੜਾ ਇੱਕ ਬਾਹਰਲਾ ਕੋਰਸਪੋਂਡੈਂਟ ਕਿਸੇ ਅੱਛੇ ਮੀਡੀਆ ਚੈਨਲ ਦਾ ਉਹ ਇਹਨੂੰ ਇੰਟਰਵਿਊ ਕਰ ਰਿਹਾ ਮੋਦੀ ਨੂੰ, ਤੇ ਉਹ ਜ਼ਾਹਰ ਹੈ ਕਿ ਮੋਦੀ ਨੂੰ ਅਦਰਵਾਈਜ਼ ਤਾਂ ਇਹ ਦਿੰਦਾ ਹੀ ਨਹੀਂ ਇੰਟਰਵਿਊ। ਹੁਣ ਵੀ 8 ਸਾਲ ਹੋ ਗਏ ਨੇ, ਇਹਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਪਰ ਉਹਨੇ ਮੇਕ ਸ਼ੋਰ ਕਰਕੇ ਕਿ ਵੀ ਉਹਨੂੰ ਅਨਕੰਫਰਟੇਬਲ ਕੋਈ ਸਵਾਲ ਨਹੀਂ ਪੁੱਛਿਆ ਜਾਏ। ਇਹਦੇ ਬਾਰੇ ਤਾਂ ਹੈ ਕਰਨ ਥਾਪਰ ਦੇ ਨਾਲ ਜਦੋਂ ਮੋਦੀ ਜਿਹੜਾ ਉਹ ਇੰਟਰਵਿਊ ਦੇ ਰਿਹਾ ਸੀ ਔਰ ਉਹਨੇ ਕੋਈ ਸਵਾਲ ਪੁੱਛਿਆ ਤੇ ਇੰਨਾ ਕੁ ਤਪਿਆ ਕਿ ਇਹਨੇ ਆਪਣਾ ਮਾਈਕ ਲਾ, ਪਹਿਲਾਂ ਪਾਣੀ ਮੰਗਿਆ, ਉਦੋਂ ਪੀਤਾ, ਫਿਰ ਮਾਈਕ ਲਾ ਕੇ ਉਹ ਚਲਾ ਗਿਆ ਔਰ ਕਦੇ ਕਰਨ ਥਾਪਰ ਨੂੰ ਮੁੜ ਕੇ ਰੋੜ ਕੇ ਰੱਖਿਆ ਉਹਨਾਂ ਨੇ। ਹੁਣ ਉਹਨੂੰ ਉਹ ਇੰਟਰਵਿਊ ਦਿੰਦਿਆਂ ਉਹਨੇ ਫਿਰ ਵੀ ਉਹਨੇ ਕਿਹਾ ਜੀ ਠੀਕ ਹੈ, ਤੁਹਾਨੂੰ ਸੁਪਰੀਮ ਕੋਰਟ ਨੇ ਵੀ ਬਰੀ ਕਰਤਾ ਹੈ, ਤੁਹਾਡਾ ਕੋਈ ਰੋਲ ਨਹੀਂ ਹੈ 2002 ਵਾਲੇ, ਲੇਕਿਨ ਫਿਰ ਵੀ ਇੰਨੇ ਹਜ਼ਾਰਾਂ ਲੋਕ ਮਾਰੇ ਗਏ ਔਰ ਦੂਸਰੇ ਤੁਹਾਨੂੰ ਦੁੱਖ ਤਾਂ ਹੋਇਆ ਹੋਣਾ। ਤੇ ਅੱਗੋਂ ਉਹ ਕਹਿੰਦਾ ਵੀ ਹਾਂ ਦੁੱਖ ਤਾਂ ਹੋਤਾ ਹੈ,
अगर कुत्ते का पिल्ला भी गाड़ी के नीचे आ जाए दुख तो उसका भी होता है। देखो ਹੁਣ ਇਹ ਜਹਿਨੀਅਤ ਜਾਂ ਮਾਈਂਡਸੈਟ ਦੱਸ ਰਿਹਾ ਸੀ ਕਿ ਕਿਸ ਲੈਵਲ ਦਾ ਇਹ ਬੰਦਾ ਹੈ। ਹੁਣ ਇਹਦੀ ਕੈਬਨਿਟ 'ਚ ਕੌਣ ਲੋਕ ਨੇ? ਅਮਿਤ ਸ਼ਾਹ ਉਹੀ ਕਾਤਲ 2002 'ਚ ਅਮਿਤ ਸ਼ਾਹ ਹੋਮ ਮਿਨਿਸਟਰ ਸੀ। ਹੁਣ ਜਿਹੜਾ ਅਮਿਤ ਸ਼ਾਹ ਭਾਰਤ ਦਾ ਹੋਮ ਮਿਨਿਸਟਰ ਹੈ ਔਰ ਇਹਦੇ ਨਾਲ ਜਿਹੜਾ ਡਿਪਟੀ ਹੋਮ ਮਿਨਿਸਟਰ ਹੈ ਅਜੇ ਮਿਸ਼ਰਾ ਟੈਣੀ, ਇਹ ਉਹੀ ਟੈਣੀ ਹੈ ਜਿਹੜਾ ਪਿਛਲੇ 20 ਸਾਲ ਤੋਂ ਜਿਹਦੇ ਖਿਲਾਫ ਇੱਕ ਸਟੂਡੈਂਟ ਲੀਡਰ ਯੂਪੀ ਦੇ ਲਖੀਮਪੁਰ ਖੀਰੀ ਬੈਲਟ ਚੋਂ ਹੈ, ਇਹ ਮਰਡਰ ਦੇ ਲਈ ਇਹਦੇ ਤੇ ਕੇਸ ਚੱਲ ਰਿਹਾ। ਇਹਨੂੰ ਲੋਅਰ ਕੋਰਟ 'ਚ ਬਰੀ ਹੋ ਗਿਆ, ਹੁਣ ਕੇਸ ਹਾਈ ਕੋਰਟ 'ਚ ਹੈ। ਪਿਛਲੇ 4 ਮਹੀਨੇ 'ਚ ਇਹ ਜਿਹੜਾ ਅਜੇ ਮਿਸ਼ਰਾ ਟੈਣੀ ਹੈ ਇਹਦੇ ਵਕੀਲ ਅੱਗੇ ਡੇਟਾ ਪਵਾ ਰਹੇ ਨੇ ਔਰ ਇਹ ਕਹਿ ਰਹੇ ਨੇ ਜੀ ਇਹ ਲਖਨਊ ਬੈਂਚ ਤੋਂ ਹੁਣ ਜਦੋਂ ਪਹਿਲਾਂ ਤਾਂ ਉਹਦੇ ਆਨੇ ਬਾਨੇ ਬਣਾ ਕੇ ਡੇਟਾ ਪਵਾਉਂਦੇ ਰਹੇ, ਹੁਣ ਉਹਨਾਂ ਨੇ ਕਿਹਾ ਜੀ ਨਹੀਂ ਇਹ ਲਖਨਊ ਜਿਹੜੀ ਬੈਂਚ ਹੈ ਤੋਂ ਇਨਸਾਫ ਨਹੀਂ ਮਿਲਣਾ, ਇਹਨੂੰ ਇਲਾਹਾਬਾਦ ਸ਼ਿਫਟ ਕਰੋ। ਹੁਣ ਇਹੀ ਅਜੇ ਮਿਸ਼ਰਾ ਟੈਣੀ ਜਿਹਨੇ ਜਦੋਂ ਕਿਸਾਨ ਮੋਰਚਾ ਲੱਗਾ ਹੋਇਆ ਸੀ ਦਿੱਲੀ ਦੇ ਵਿੱਚ ਉਦੋਂ ਇਹਨੇ ਜਿਹੜਾ ਪ੍ਰੈਸ ਕਾਨਫਰੰਸ ਜਾਂ ਦੂਜੇ ਕਰਕੇ, ਕਿਉਂਕਿ ਲਖੀਮਪੁਰ ਖੀਰੀ ਤੋਂ ਵੀ ਉਹ ਸਿੱਖ ਬੈਲਟ ਹੈ ਕਿਸਾਨਾਂ ਦੀ, ਉੱਥੇ ਬੇਸ਼ੱਕ ਬ੍ਰਾਹਮਣਾਂ ਦੀ ਵੀ ਵੱਡੀ ਪਾਪੂਲੇਸ਼ਨ ਹੈ ਔਰ ਇਹ ਬ੍ਰਾਹਮਣ ਹੈ ਔਰ ਕਿਉਂਕਿ ਉਹਨਾਂ ਨੂੰ ਵੀ ਇਹ ਧਮਕਾ ਰਿਹਾ ਸੀ ਔਰ ਉਸ ਸਾਰੇ ਦੇ ਚਲਦੇ ਆ ਇਹਨੇ ਧਮਕੀ ਦਿੱਤੀ ਇਹਨੇ ਟੈਣੀ ਨੇ, ਜਿਹੜੀ ਬਾਅਦ ਚ ਵੀਡੀਓ ਸਾਰੀ ਸਾਹਮਣੇ ਆਈ ਕਿ ਮੈਨੂੰ ਜਾਣਦੇ ਨਹੀਂ ਮੈਂ ਕੌਣ ਹੈ ਔਰ ਇੱਥੇ ਅਸੀਂ ਕਿਸੇ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਔਰ ਇਹ ਨਹੀਂ ਕਰਨ ਦਿਆਂਗੇ। ਹੁਣ ਉਸ ਕਿਸਮ ਦੀ ਧਮਕੀ ਦੇ ਉੱਤੇ ਹੁਣ ਜ਼ਾਹਰ ਹੈ ਸਿੱਖ ਬੈਲਟ ਹੈ ਲਖੀਮਪੁਰ ਖੀਰੀ, ਉਹਨਾਂ ਨੇ ਕਿਹਾ ਜੀ ਠੀਕ ਹੈ। ਫਿਰ ਮੋਰਚਾ ਲੱਗਾ ਹੋਇਆ ਸੀ ਕਿ ਬਈ ਅਸੀਂ ਕਿਸੇ ਨੂੰ ਇੱਥੇ ਜਿਹੜਾ ਉਹ ਬੋਲਣ ਨਹੀਂ ਦੇਣਾ, ਅਸੀਂ ਪ੍ਰੋਟੈਸਟ ਕਰਾਂਗੇ। ਹੁਣ ਉਹ ਜਦੋਂ ਇਹਨੇ ਹੀ ਰੱਖਿਆ ਉਦੋਂ ਅਜੇ ਜਿੱਥੇ ਵੀ ਇਹਨੇ ਜਾਣਾ ਸੀ ਕਿਸਾਨਾਂ ਨੇ ਉਹਦਾ ਰਾਹ ਰੋਕਣਾ ਸੀ ਤੇ ਇਹਦਾ ਮੁੰਡਾ ਇਹਦਾ ਟੈਣੀ ਦਾ ਅਜੇ ਮਿਸ਼ਰਾ ਦੇ ਟੈਣੀ ਦਾ ਉਹਨੇ ਫਿਰ ਕੀ ਕਰਤੂਤ ਕੀਤੀ ਕਿ ਕਿਵੇਂ ਉਸ ਮੀਟਿੰਗ ਤੋਂ ਬਾਅਦ ਜਿਹਦੇ 'ਚ ਉਹ ਮੌਜੂਦ ਸੀ ਜਿੱਥੇ ਦਾ ਪਿਓ ਗਿਆ ਹੈ ਤੇ ਕਿਸਾਨਾਂ ਦੇ ਉੱਤੇ ਜਿਹੜੇ ਪੀਸਫੁਲੀ ਲਖੀਮਪੁਰ ਖੀਰੀ ਦੇ ਉਸ ਬੈਲਟ 'ਚ ਬੈਠੇ ਸੀ ਉਹਨਾਂ ਦੇ ਉੱਤੇ ਲਿਆ ਕੇ ਉਹਨੇ ਕਿਵੇਂ ਗੱਡੀ ਚਾੜੀ। 5 ਕਿਸਾਨ ਜਿਨ੍ਹਾਂ 'ਚ ਇੱਕ ਪੱਤਰਕਾਰ ਸੀ, 4 ਕਿਸਾਨ ਸੀ, ਉਹ ਮਾਰੇ ਗਏ ਮੌਕੇ ਦੇ ਉੱਤੇ ਔਰ ਕਿਵੇਂ ਇਹ ਭੱਜਣ ਦੀ ਨੇ ਕੋਸ਼ਿਸ਼ ਕੀਤੀ। ਇਹ ਅਦਾਲਤਾਂ 'ਚ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਯੂਪੀ ਦੇ ਵਿੱਚ ਇਹ ਵਾਕਿਆ ਹਕੂਮਤ ਵੀ ਪ੍ਰੋਟੈਕਟਿਵ ਸੀ, ਪੁਲਿਸ ਵੀ ਪ੍ਰੋਟੈਕਟਿਵ ਸੀ, ਪਰ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਚੰਗੀ ਲੀਗਲ ਟੀਮ ਰਾਹੀਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਹਾਲਾਂਕਿ ਇਹਦੇ ਮੁੰਡੇ ਦੀ ਜ਼ਮਾਨਤ ਵੀ ਹੋ ਗਈ ਲੇਕਿਨ ਇਹਦੇ ਬਾਵਜੂਦ ਸੁਪਰੀਮ ਕੋਰਟ 'ਚ ਜਾ ਕੇ ਉਹਨਾਂ ਨੇ ਜ਼ਮਾਨਤ ਵੀ ਕੈਂਸਲ ਕਰਵਾਈ ਔਰ ਹੁਣ ਉਹ ਜੇਲ੍ਹ ਦੇ ਵਿੱਚ ਬੰਦ ਹੈ ਮੁੰਡਾ ਇਹਦਾ। ਔਰ ਕਿਸਾਨ ਜਥੇਬੰਦੀਆਂ ਵੱਲੋਂ ਜਦੋਂ ਕਿ ਈਵਨ ਦਸੰਬਰ 2021 ਦੇ ਵਿੱਚ ਫਾਈਨਲੀ ਕਿਸਾਨਾਂ ਨੇ ਮੋਰਚਾ ਵਾਪਸ ਲਿਆ ਕਿਉਂਕਿ 3 ਖੇਤੀ ਕਾਨੂੰਨ ਵਾਪਸ ਹੋਏ, ਉਦੋਂ ਵੀ ਇਹਨਾਂ ਦੀ ਮੰਗ ਸੀ ਕਿ ਭਾਈ ਇਹ ਜਿਹੜਾ ਅਜੇ ਮਿਸ਼ਰਾ ਟੈਣੀ ਹੈ ਇਹ ਅਸਤੀਫਾ ਦੇ, ਕੈਬਨਿਟ ਤੋਂ ਇਹਨੂੰ ਕੱਢਿਆ ਜਾਏ ਔਰ ਇਹਦੇ ਖਿਲਾਫ ਵੀ ਕੇਸ ਰਜਿਸਟਰ ਕੀਤਾ ਜਾਏ ਕਿਉਂਕਿ ਸ਼ੁਰੂਆਤ ਤਾਂ ਇਹਨੇ ਕੀਤੀ। ਲੇਕਿਨ ਇਹ ਇਸ ਗੱਲ ਨੂੰ ਵੀ ਹੁਣ ਅਸੀਂ ਦੇਖ ਰਹੇ ਹਾਂ ਕਿ ਇੰਨੇ ਮਹੀਨੇ ਬੀਤਣ ਤੋਂ ਬਾਅਦ ਵੀ ਜਿਹੜਾ ਉਹ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਕਿ ਭਾਈ ਇਹ ਜਿਹੜਾ ਖੇਤੀ ਕਾਨੂੰਨ ਤਾਂ ਚਲੋ ਵਾਪਸ ਹੋ ਗਏ ਉਦੋਂ ਵੀ, ਪਰ MSP ਦੀ ਮੰਗ, ਇਲੈਕਟ੍ਰਿਸਿਟੀ ਨਾਲ ਸੰਬੰਧਿਤ ਜਿਹੜਾ ਸੀ ਔਰ ਦੂਸਰੀਆਂ ਮੰਗਾਂ ਉਹ ਤਾਂ ਪੂਰੀਆਂ ਨਹੀਂ ਹੋਈਆਂ। ਹੁਣ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੇ ਜਾ ਕੇ ਜਿਹਦੇ 'ਚ ਰਕੇਸ਼ ਟਕੈਤ ਵੀ ਸ਼ਾਮਲ ਸੀ ਉੱਥੇ ਉਹਨਾਂ ਨੇ ਆਲਮੋਸਟ 72 ਕੇ 78 ਘੰਟੇ ਦਾ ਧਰਨਾ ਦਿੱਤਾ, ਬਹੁਤ ਕਾਮਯਾਬ ਰਿਹਾ ਔਰ ਉਸ ਦੇ ਵਿੱਚ ਉਹਨਾਂ ਨੇ ਅਗੇਨ ਮੰਗ ਕੀਤੀ ਕਿ ਵੀ ਇਹ ਅਜੇ ਮਿਸ਼ਰਾ ਟੈਣੀ ਅਸਤੀਫਾ ਦੇ। ਹੁਣ ਇਸ ਸਾਰੇ ਦੇ ਚੱਲਦੇ ਆ ਜੇ ਮੈਂ ਮੋਦੀ ਤੋਂ ਔਰ ਜਦੋਂ ਮੈਂ ਕਿਹਾ ਵੀ ਜਿਹੋ ਜਿਹੀ ਕੋਕੋ ਦੇ ਨਿਆਣੇ, ਹੁਣ ਮੋਦੀ ਦਾ ਗੁਜਰਾਤ 'ਚ ਕਤਲੇਆਮ ਕਰਵਾਉਣ ਤੋਂ ਬਾਅਦ ਉਹਨੂੰ ਦੁੱਖ ਇੰਨਾ ਹੀ ਸੀ ਜਿੰਨਾ ਕੁੱਤੇ ਦਾ ਪਿੱਲਾ ਟਾਇਰ ਦੇ ਥੱਲੇ ਆ ਜਾਂਦਾ ਤੇ ਮਰਦਾ। ਇਹ ਸਾਰੇ ਜਿਹੜੇ ਕੁੱਤੇਆਮ ਕਰਨ ਵਾਲੇ ਨੇ ਕਿਉਂਕਿ ਖੁਦ ਕੁੱਤੇ ਨੇ ਤੇ ਕੁੱਤਿਆਂ ਨੂੰ ਆਪਣੀ ਨਸਲ ਦੀਆਂ ਹੀ ਉਦਾਹਰਨਾਂ ਵੀ ਯਾਦ ਰਹਿੰਦੀਆਂ, ਸ਼ਾਇਦ ਮੋਦੀ ਨੂੰ ਵੀ ਉਹ ਜਿਹੜਾ ਪਿੱਲਾ ਯਾਦ ਆਇਆ ਕਿਉਂਕਿ ਖੁਦ ਉਹਦੀ ਜਿਹੜੀ ਨਸਲ ਹੈ ਉਹ ਕੁੱਤੇ ਵਾਲੀ ਹੈ। ਹੁਣ ਇਹੀ ਹਾਲ ਇਹਦਾ। ਇਹਨੂੰ ਜਦੋਂ ਸਵਾਲ ਕੀਤਾ ਪੱਤਰਕਾਰਾਂ ਨੇ ਇਸ ਅਜੇ ਮਿਸ਼ਰਾ ਟੈਣੀ ਨੂੰ ਕਿ ਭਾਈ 78 ਘੰਟੇ ਉੱਥੇ ਜਿਹੜਾ ਉਹ ਧਰਨਾ ਦਿੱਤਾ ਉਹਨਾਂ ਨੇ, ਤੇਰੇ ਅਸਤੀਫੇ ਦੀ ਮੰਗ ਹੈ ਔਰ ਹੁਣ ਇਹਨੇ ਅੱਗੋਂ ਕੀ ਜਵਾਬ ਦਿੱਤਾ। ਇਹਨਾਂ ਦੀਆਂ ਸਾਰੇ ਪ੍ਰੋਮਿਨੈਂਟ ਮੀਡੀਆ PTI ਦੀ ਸਟੋਰੀ ਹੈ, ਮੈਂ ਅੰਗਰੇਜ਼ੀ 'ਚ ਕੋਟ ਕਰਾਂਗਾ, ਇਹਨੇ ਤਾਂ
ਹਿੰਦੀ 'ਚ ਹੀ ਉਹ ਕਿਹਾ, ਜੀ ਪਰ ਕਿਉਂਕਿ ਅੰਗਰੇਜ਼ੀ ਮੀਡੀਆ ਦੀਆਂ ਮੇਰੇ ਕੋਲ ਖਬਰਾਂ ਨੇ ਔਰ ਉਹਦੇ 'ਚ ਇਹ ਅੱਗੋਂ ਜਵਾਬ ਦਿੰਦਾ ਹੈ, ਇਫ ਆਈ ਐਮ ਟਰੈਵਲਿੰਗ ਟੂ ਲਖਨਊ ਇਨ ਏ ਕਾਰ ਇਟ ਇਜ਼ ਗੋਇੰਗ ਐਟ ਏ ਗੁੱਡ ਸਪੀਡ, ਕਿ ਮੈਂ ਜੇ ਲਖਨਊ 'ਚ ਵੱਲ ਜਾ ਰਿਹਾ ਕਾਰ 'ਚ ਔਰ ਬੜੀ ਤੇਜ਼ ਸਪੀਡ 'ਚ ਗੱਡੀ ਹੈ, ਡੌਗਸ ਬਾਰਕ, ਕੁੱਤੇ ਭੌਂਕਣਗੇ, ਦੇ ਕੀਪ ਔਨ ਬਾਰਕਿੰਗ ਔਨ ਦਾ ਰੋਡ ਸਾਈਡ, ਉਹ ਸਾਈਡ ਤੇ ਹੋਣਗੇ ਔਰ ਚੇਜ਼ਿੰਗ ਦਾ ਕਾਰ ਜਾਂ ਕਾਰ ਦੇ ਪਿੱਛੇ ਦੌੜਨਗੇ, ਇਟ ਇਜ਼ देयर ਨੇਚਰ, ਇਹ ਉਹਨਾਂ ਕੁੱਤਿਆਂ ਦੀ ਨੇਚਰ ਹੈ। ਆਈ ਐਮ ਨਾਟ ਗੋਇੰਗ ਟੂ ਸੇ ਐਨੀਥਿੰਗ ਅਬਾਊਟ ਇਟ, ਮੈਂ ਇਹਦੇ ਬਾਰੇ ਕਿਉਂ ਕੁਝ ਕਹਾਂ, ਆਈ ਐਮ ਵੈਰੀ ਕੌਨਫੀਡੈਂਟ ਬਿਕੋਜ਼ ਆਫ ਯੂਰ ਸਪੋਰਟ, ਇਹ ਹੁਣ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਮੇਰੇ ਨਾਲ ਹੋ, ਇਸ ਲਈ ਇਹ ਜਿਹੜੇ ਕਿਸਾਨ ਨੇ ਇਹ ਤਾਂ ਭੌਂਕਦੇ ਕੁੱਤੇ ਨੇ ਜਿਵੇਂ ਗੱਡੀ ਦੇ ਮਗਰ ਲੱਗੇ ਹੁੰਦੇ ਨੇ। ਫਿਰ ਹੁਣ ਰਾਕੇਸ਼ ਟਕੈਤ ਬਾਰੇ ਉਹ ਕੀ ਕਹਿੰਦਾ, ਨੋ ਮੈਟਰ ਹਾਊ ਮੈਨੀ ਰਾਕੇਸ਼ ਟਕੈਤਸ ਕਮ आई नो दैट पर्सन वेल, 2 कौड़ी का आदमी है। नहीं उन्हें कहा जी ये जेडे राकेश टकैत वो मल्टीपल प्लूरल बना इदां दे मैं की परवाह कर रहा, 2 कौड़ी दे लोग ने और ये 75 घंटे का जोड़ा प्रोटेस्ट सी उस तो बाद आए और फिर वो ईवन जर्नलिस्टां नूं भी कह रहा है, some foolish journalists also try to create confusion but I want to tell them I am not weak। ਹੁਣ ਇਹ ਉਹ ਕਾਤਲ ਜਿਹੜਾ ਖੁਦ ਮਰਡਰ ਕੇਸ 'ਚ ਮੁਲਵਸ ਹੈ, ਜਿਹਦੇ ਵਕੀਲ ਤਰੀਕਾ ਅੱਗੇ ਪਵਾ ਕੇ ਉਹਨੂੰ ਆਫ ਦਾ ਹੁੱਕ ਕਰ ਰਹੇ ਨੇ ਜਸਟਿਸ ਮਿਲਣ ਤੋਂ, ਜਿਹਦਾ ਮੁੰਡਾ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਹੈ ਕਿਉਂਕਿ ਉਹਨੇ 5 ਕਿਸਾਨ ਜਿਹੜੇ ਨੇ ਉਹ ਮਾਰੇ ਨੇ ਗੱਡੀ ਥੱਲੇ ਦੇ ਕੇ, ਔਰ ਇਹ ਜਿਹੜਾ ਹੈ ਅੱਜ ਵੀ ਇਹ ਹਿਕਾਮਤ ਕਰ ਰਿਹਾ ਹੈ, ਹਿਮਾਕਤ ਕਰ ਰਿਹਾ ਹੈ ਕਿ ਵੀ ਉਹ ਉਹਨਾਂ ਨੂੰ ਭੌਂਕਦੇ ਕੁੱਤੇ ਕਹਿ ਰਿਹਾ ਤੇ ਉਹਨਾਂ ਦੇ ਲੀਡਰ ਨੂੰ 2 ਕੌਡੀ ਦਾ ਆਦਮੀ ਕਹਿ ਰਿਹਾ। ਹੁਣ ਤੁਸੀਂ ਮੋਦੀ ਦੀ ਜ਼ਬਾਨ ਔਰ ਇਹਦੀ ਜ਼ਬਾਨ ਇਹ ਸਾਰੇ ਨੂੰ ਦੇਖੋ, ਰੇਸ ਦੇ ਉੱਤੇ ਜਿਹੜਾ ਪ੍ਰਿਯੰਕਾ ਗਾਂਧੀ ਨੇ ਵੀ ਟਵੀਟ ਕਰਕੇ ਕਿਹਾ, the union minister is giving one statement after another to humiliate the farmers, how long the prime minister would save his tainted ministers and promote this kind of language। ਉਹ ਭਾਈ ਉਹ ਕੋਕੋ ਦਾ ਨਿਆਣਾ, ਉਹਨਾਂ ਦੇ ਨਿਆਣੇ ਨੇ, ਉਹ ਇਸ ਕਿਸਮ ਦੀਆਂ ਹੀ ਗੱਲਾਂ ਕਰਨਗੇ ਕਿਉਂਕਿ ਉਹ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ, ਉਹ ਤਾਂ ਇਸ ਵੇਲੇ ਮੁਲਕ ਨੂੰ ਵੇਚਣ ਤੇ ਲੱਗੇ ਹੋਏ ਨੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੇਘਾਲਿਆ ਦਾ ਗਵਰਨਰ ਜਿਹੜਾ ਸਤਿਆਪਾਲ ਮਲਿਕ, ਹਰਿਆਣਵੀ ਜਾਟ, ਵੈਸਟਰਨ ਯੂਪੀ ਦਾ ਜਾਟ, ਜਿਹਨੇ ਖੁੱਲ੍ਹ ਕੇ ਮੋਦੀ ਨੂੰ ਵੀ ਯਾਦ ਕਰਵਾਇਆ ਸੀ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਕਿ ਤੇਰਾ ਪੰਗਾ ਸਿੱਖਾਂ ਨਾਲ ਪਿਆ, ਇਹ ਉਹੀ ਸਤਿਆਪਾਲ ਮਲਿਕ ਹੈ ਜਿਹਨੇ ਈਵਨ ਦੀਪ ਸਿੱਧੂ ਜਾਂ ਸਿੱਖਾਂ ਦੇ ਲਾਲ ਕਿਲੇ ਤੇ ਝੰਡਾ ਲਹਿਰਾਉਣ ਨੂੰ ਕਿਹਾ ਸੀ ਕਿ ਵੀ ਇਹ ਜਿਹੜੇ ਨੇ ਕਮਜ਼ੋਰ ਸੀ ਕਿਸਾਨ ਲੀਡਰ, ਕਿਉਂ ਨਹੀਂ ਡਿਫੈਂਡ ਕੀਤਾ। ਉਹਨੇ ਕਿਹਾ ਵੀ ਜੇ ਪ੍ਰਾਈਮ ਮਿਨਿਸਟਰ ਨੂੰ ਲਹਿਰਾਉਣ ਦਾ ਹੱਕ ਹੈ 15 ਅਗਸਤ ਨੂੰ ਲਹਿਰਾਉਂਦਾ, ਜੇ ਕਿਸੇ ਹੋਰ ਨੂੰ ਹੱਕ ਹੈ ਤੇ ਉਹ ਸਿੱਖਾਂ ਨੂੰ ਹੈ, ਔਰ ਫਿਰ ਕਹਿੰਦਾ ਜਾਟਾਂ ਨੂੰ ਹੈ ਕਿਉਂਕਿ ਸਿੱਖਾਂ ਨੇ ਪਹਿਲਾਂ ਵੀ ਲਹਿਰਾਇਆ। ਉਹਨਾਂ ਨੇ ਕਿਹਾ ਜੀ ਕਿਉਂ ਨਾ ਲਹਿਰਾਉਣ ਸਿੱਖ, ਕੁਛ ਫੁੱਟ ਦੀ ਵਿੱਥ ਦੇ ਉੱਤੇ ਤੇ ਉਹਨਾਂ ਦੇ ਗੁਰੂ ਨੇ ਸ਼ਹੀਦੀ ਦਿੱਤੀ ਹੋਈ ਹੈ। ਫਿਰ ਸਿੱਖਾਂ ਨੇ ਜਿਹੜਾ 1783 ਚ ਝੰਡਾ ਲਹਿਰਾਇਆ ਹੋਇਆ, ਅੱਜ ਵੀ ਉਹਨਾਂ ਦਾ ਹੱਕ ਬਣਦਾ। ਫਿਰ ਇਹੀ ਸਤਿਆਪਾਲ ਮਲਿਕ ਹੈ ਜਿਹਨੇ ਮੋਦੀ ਨੂੰ ਕਿਹਾ ਸੀ ਕਿ ਤੂੰ ਪੰਗਾ ਨਾ ਲੈ, ਔਰ ਸਤਿਆਪਾਲ ਮਲਿਕ ਨੇ ਕਿਹਾ ਵੀ ਮੈਂ ਇਹੀ ਗੱਲ ਇੰਦਰਾ ਗਾਂਧੀ ਨੂੰ ਵੀ ਕਹੀ ਸੀ ਕਿ ਜਦੋਂ ਉਹਨੇ ਹਮਲਾ ਕਰ ਦਿੱਤਾ, ਉਹਨੇ ਕਿਹਾ ਵੀ ਮੈਂ ਉਹਨੂੰ ਕਿਹਾ ਸੀ ਕਿ ਸਿੱਖ ਤੈਨੂੰ ਛੱਡਣਗੇ ਨਹੀਂ, ਸਿੱਖ ਜਿਹੜੇ ਨੇ ਉਹ ਜਿਹਦੇ ਪਿੱਛੇ ਪੈ ਜਾਣ। ਕਹਿੰਦੀ ਇਹ ਮਲਿਕ ਨੇ ਪਹਿਲੀ ਵਾਰ, ਔਰ ਇਹ ਹੁਣ ਤਾਂ ਸਾਰੇ ਪਾਸੇ ਕੋਰਟ ਹੁੰਦਾ। ਉਹਨੇ ਕਿਹਾ ਜੀ ਇੰਦਰਾ ਗਾਂਧੀ ਨੇ ਆਪਣੀ ਜਾਨ ਬਚਾਉਣ ਦੇ ਲਈ ਮਰਤਿੰਜੋ ਯੱਗ ਵੀ ਕਰਵਾਇਆ। ਸ਼ਿਵ ਜੀ ਦਾ ਕੋਈ ਯੱਗ ਹੈ ਕਿ ਜਿਹਦੇ 'ਚ ਬੜਿਆ ਹੋਣ ਤੋਂ ਬਾਅਦ ਹੁੰਦਾ ਹੈ ਕਿ ਜੀ ਫਿਰ ਸ਼ਿਵ ਜੀ ਦੀ ਪ੍ਰੋਟੈਕਸ਼ਨ ਹੋ ਜਾਂਦੀ ਹੈ ਔਰ ਉਹ ਮਰਤਿੰਜੋ ਕਿ ਮ੍ਰਿਤਿਉ ਤੋਂ ਬਚ ਜਾਂਦਾ। ਉਹਨੇ ਕਿਹਾ ਵੀ ਉਸਨੇ ਮ੍ਰਿਤਿੰਜੋ ਯੱਗ ਵੀ ਕਰਵਾਇਆ ਪਰ ਸਿੱਖੋਂ ਨੇ ਉਸਕੋ ਛੋੜਾ ਨਹੀਂ। ਇਹੀ ਗੱਲ ਉਹਨੇ ਮੋਦੀ ਨੂੰ ਕਹੀ ਸੀ ਕਿ ਦੇਖ ਲੈ ਇਹ ਇਹਨਾਂ ਨਾਲ ਪੰਗਾ ਨਾ ਲੈ। ਹੁਣ ਹਾਲਾਂ ਉਹ ਸਿਟਿੰਗ ਹੈ ਕਿ ਇਹਨਾਂ ਦੀ ਹਿੰਮਤ ਨਹੀਂ ਪਈ ਅੱਜ ਤੱਕ। ਕੀ ਐਸੇ ਰਾਜ ਨੇ ਇਹਦੇ ਕੋਲ ਕਿ ਇੰਨਾ ਕੁਛ। ਹੁਣ ਪਿੱਛੇ ਉਹ ਜਲੰਧਰ ਆਇਆ ਸੀ ਔਰ ਉੱਥੇ ਵੀ ਆ ਕੇ ਉਹਨੇ ਜਿਹੜਾ ਬਹੁਤ ਸਿੱਖਾਂ ਦੀ ਤਾਰੀਫ ਦੂਸਰੀ ਤੀਸਰੀ ਕੀਤੀ। ਹਾਲਾਂ ਅਸੀਂ ਹਮੇਸ਼ਾ ਜਰਾ ਕੌਸ਼ੀਅਸ ਹੋ ਜਾਂਦੇ ਹਾਂ ਜਦੋਂ ਇਸ ਕਿਸਮ ਦਾ ਹੋਏ ਕਿ ਗੁੱਡ ਕਾਪ ਬੈਡ ਕਾਪ ਵਾਲੀ ਲਾਈਨ ਨਾ ਹੋਏ। ਲੇਕਿਨ ਉਹ ਕਹਿੰਦਾ ਔਰ ਉਹਨੂੰ ਅੱਜ ਉਹਦੇ 2 ਜਿਹੜੇ ਨੇ ਸਟੇਟਮੈਂਟਸ ਕਲੀਅਰਲੀ, ਕਿਉਂਕਿ ਅਸੀਂ ਫਾਰਮਰ ਐਜੀਟੇਸ਼ਨ ਦੀ ਗੱਲ ਕਰ ਰਹੇ ਹਾਂ ਜਿਸ ਕੰਟੈਕਸਟ ਦੇ ਵਿੱਚ ਇਹ ਸਾਰਾ ਟੈਣੀ ਨੇ ਜੋ ਕੀਤਾ ਆਪਣੀ ਨਸਲ ਦਿਖਾਈ ਹੈ ਕੁੱਤੇ ਦੀ। ਔਰ ਇਹਦੇ 'ਚੋਂ ਕਹਿ ਰਿਹਾ ਹੈ ਮੇਘਾਲਿਆ ਦਾ ਗਵਰਨਰ ਸਤਿਆਪਾਲ ਮਲਿਕ, ਪ੍ਰਾਈਮ ਮਿਨਿਸਟਰ ਮੋਦੀ ਸੈਲਿੰਗ ਨੇਸ਼ਨ ਟੂ ਗੌਤਮ ਅਡਾਨੀ।
ਕਿ ਵੀ ਇਹ ਤਾਂ ਮੁਲਕ ਨੂੰ ਵੇਚ ਰਿਹਾ ਮੋਦੀ। ਔਰ ਉਹਨੇ ਕਿਹਾ ਲੈਸ਼ਿੰਗ ਆਊਟ ਐਟ ਨਰਿੰਦਰ ਮੋਦੀ ਲੈਡ ਸੈਂਟਰਲ ਗਵਰਨਮੈਂਟ ਓਵਰ ਦਾ ਇਸ਼ੂ of implementation and legal guarantee on a minimum support price for farmers' produce. Meghalaya Governor Satyapal Malik has claimed that proposal didn't materialize to suit business honko Gautam Adani. ਉਹਨੇ ਕਿਹਾ ਜੀ ਇਹ ਅਡਾਨੀ ਨੂੰ ਥੋੜੀ ਸੂਟ ਕਰਦਾ ਜੇ ਮਿਨੀਮਮ ਸਪੋਰਟ ਪ੍ਰਾਈਸ ਇਹ ਰੱਖ ਦਿੰਦੇ ਨੇ। ਇਹ ਤਾਂ ਇਹਨਾਂ ਦਾ ਜਿਹੜਾ ਜੋ ਇਹਨਾਂ ਨੇ ਚੂਸਣਾ ਖੂਨ ਕਿਸਾਨਾਂ ਦਾ, ਉਹ ਫਿਰ ਜਿਹੜੇ ਨੇ ਉਹਦੇ 'ਚ ਕਾਮਯਾਬ ਨਹੀਂ ਹੁੰਦੇ ਖੂਨ ਚੂਸਣ 'ਚ। ਨੂੰ ਆਇਆ ਸੀ ਉਹ ਹਰਿਆਣੇ 'ਚ ਖਲੋ ਕੇ ਨੇ ਗੱਲ ਕਹੀ ਔਰ ਉਹਦੇ 'ਚ ਉਹਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਮੋਦੀਜ਼ ਫਰੈਂਡਸ਼ਿਪ ਵਿਦ ਅਡਾਨੀ ਮੇਡ ਦਾ ਬਿਜ਼ਨਸਮੈਨ ਰਿਚੈਸਟ ਵਾਈਲ ਫਾਰਮਰਸ ਆਰ ਸਟਿਲ ਵੇਟਿੰਗ ਫਾਰ MSP। ਉਹਨੇ ਕਿਹਾ ਜੀ ਅਡਾਨੀ ਦੀ ਯਾਰੀ ਹੈ, ਉਹ ਅਮੀਰ ਤੋਂ ਅਮੀਰਤਰ ਹੁੰਦਾ ਜਾ ਰਿਹਾ। ਔਰ ਉਹਨੇ ਫਿਰ ਅੱਗੋਂ ਕਿਹਾ ਇਫ MSP is not implemented and legal guarantee on MSP is not given there will be another fight and this time it will be a fierce one। ਉਹਨੇ ਕਿਹਾ ਭਾਈ ਗੱਲ ਕੰਨ ਖੋਲ ਕੇ ਸੁਣ ਲਓ, ਜੇ ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦਿੱਤਾ ਜਾਂਦਾ ਤੇ ਇਸ ਵਾਰ ਪਹਿਲਾਂ ਤੋਂ ਵੀ ਜ਼ਿਆਦਾ ਪ੍ਰਚੰਡ ਕਿਸਾਨ ਲਹਿਰ ਹੋਏਗੀ। one cannot defeat the farmer of this country, you cannot scare him since you cannot send ED or income tax officers after him। ਕਿ ਬਾਕੀ ਜਿਹੜੇ ਬੋਲਦੇ ਨੇ ਉਹਨਾਂ ਨੂੰ ਤੁਸੀਂ ਡਰਾ ਲੈਂਦੇ ਹੋ, ਇਨਕਮ ਟੈਕਸ ਵਾਲਿਆਂ ਦਾ ਛਾਪਾ ਪਵਾ ਦਿੰਦੇ ਹੋ, ED ਵਾਲਿਆਂ ਦਾ। ਕਿਸਾਨ ਨੂੰ ਪਹਿਲਾਂ ਹੀ ਵਿਚਾਰਾ ਨੰਗ ਤੜੰਗ ਹੈ, ਉਹਦੇ ਤੁਸੀਂ ਕੀ ਛਾਪੇ ਪਵਾ ਕੇ ਉਹਨੂੰ ਕੀ ਡਰਾਓਗੇ। ਅਡਾਨੀ ਹੈਜ਼ ਬੀਨ ਗਿਵਨ 에ਅਰਪੋਰਟਸ, ਪੋਰਟਸ, ਮੇਜਰ ਸਕੀਮਸ ਐਂਡ ਇਨ ਅ ਵੇ ਦਾ ਪ੍ਰੈਪਰੇਸ਼ਨ ਇਜ਼ ਟੂ ਸੈਲ ਦਾ ਕੰਟਰੀ ਬਟ ਵੀ ਵਿਲ ਨਾਟ ਲੈਟ ਦੈਟ ਹੈਪਨ। ਉਹਨੂੰ ਕਿਹਾ ਜੀ ਇਹਨੇ ਮੋਦੀ ਨੇ ਅਡਾਨੀ ਨੂੰ ਹਵਾਈ ਜਹਾਜ਼ ਵੀ, 에ਅਰਪੋਰਟ ਵੀ, ਜਿਹੜੇ ਹਵਾਈ ਅੱਡੇ ਵੀ, ਬੰਦਰਗਾਹਾਂ ਵੀ, ਵੱਡੀਆਂ ਸਕੀਮਾਂ ਵੀ, ਤੇ ਹੁਣ ਜਿਹੜਾ ਰਹਿ ਗਿਆ ਉਹ ਵੀ ਵੇਚਣ ਦੀ ਤਿਆਰੀ ਹੈ, ਉਹਨੂੰ ਵੇਚਣ ਲੱਗਾ। ਪਰ ਅਸੀਂ ਇਵੇਂ ਨਹੀਂ ਹੋਣ ਦੇਵਾਂਗੇ। ਔਰ ਇਸ ਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਦੂਸਰੀ ਖਬਰ ਵੀ ਆਲਮੋਸਟ ਦੂਸਰੇ ਮੀਡੀਆ ਦੀ ਹੈ ਪਰ ਇਸੇ ਨਾਲ ਹੀ ਜੁੜੀ ਹੋਈ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਆਪਣੇ ਆਪ ਦੇ ਵਿੱਚ ਦੋਨੋਂ ਹੀ ਰੁਖ ਸਾਹਮਣੇ ਆ ਰਹੇ ਨੇ ਕਿ ਮੋਦੀ ਦੀ ਜਿਵੇਂ ਜਿਹੜੇ ਹਾਰਡਨਡ ਕ੍ਰਿਮੀਨਲ ਨੇ, ਮੋਦੀ ਖੁਦ ਹਾਰਡਨਡ ਕ੍ਰਿਮੀਨਲ ਹੈ, ਹਿਸਟਰੀ ਸ਼ੀਟਰ ਹੈ। ਔਰ ਆਮ ਥਾਣਿਆਂ ਦੇ ਵਿੱਚ ਜਿਹਨਾਂ 'ਚ ਪੰਜਾਬ 'ਚ ਅਕਸਰ ਉਹਨਾਂ ਨੂੰ 10 ਨੰਬਰੀਆਂ ਦੀ ਲਿਸਟ ਕਹਿੰਦੇ ਸੀ ਪੁਲਿਸ ਥਾਣਿਆਂ। ਜਦੋਂ ਵੀ ਕੋਈ ਵਾਰਦਾਤ ਹੋਣੀ ਤੇ ਜਿਹੜਾ ਬਾਰ-ਬਾਰ ਕ੍ਰਾਈਮ ਕਰੇ ਜਾਂ ਜਿਹੜਾ ਹਾਰਡਨਡ ਕ੍ਰਿਮੀਨਲ ਹੋਏ ਉਹਨੂੰ ਉਸ ਲਿਸਟ ਰੱਖਿਆ ਜਾਂਦਾ ਕਿ ਅਸੀਂ 10 ਨੰਬਰੀਆ ਬਦਮਾਸ਼ ਹੈ। ਤੇ ਉਹ ਪੁਲਿਸ ਥਾਣਿਆਂ 'ਚ ਵੀ ਹੁੰਦਾ ਕੋਈ ਵਾਰਦਾਤ ਉਹਨਾਂ ਕਹਿੰਦੇ ਸਾਰੇ 10 ਨੰਬਰੀਆ ਚੁੱਕ ਲਓ। ਹੁਣ ਇਹ ਸਾਰੇ 10 ਨੰਬਰੀਏ, ਮੋਦੀ ਵੀ, ਅਮਿਤ ਸ਼ਾਹ ਵੀ, ਟੈਣੀ ਵੀ, ਕੋਈ ਹੋਰ ਵੀ ਇਸ ਕਿਸਮ ਦੇ, ਜੇ ਤੁਸੀਂ ਸਾਰੀ ਨਸਲ ਹੁਣ ਤਾਂ ਉਹਨਾਂ ਦੇ ਬਹੁਤਿਆਂ ਦੇ ਤਾਂ ਨਾ ਹੀ ਨਹੀਂ ਪਤਾ ਵਜ਼ੀਰਾਂ ਦੇ, ਕਿਉਂਕਿ ਆਏ ਉੱਥੋਂ ਕ੍ਰਿਮੀਨਲ ਹੋਏ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਹੁਣ ਐਕਸਪੋਜ਼ ਵੀ ਹੋ ਰਹੇ ਨੇ। ਔਰ ਠੀਕ ਹੈ ਸਤਪਾਲ ਮਲਿਕ ਨੇ ਕਿ ਤੁਸੀਂ ਤੁਹਾਡਾ ਵਾਹ ਹੁਣ ਕਿਹਨਾਂ ਨਾਲ ਪੈਣ ਜਾ ਆਕਾਸ਼, ਕਿ ਵੀ ਇਹ ਜਿਹੜੀ ਕਿਸਾਨਾਂ ਦੀ ਸਟਰਗਲ ਪਹਿਲੇ ਕਿਸਾਨ ਮੋਰਚੇ ਵਾਂਗ ਸਿੱਖਾਂ ਦੇ ਘਰ 'ਚ ਹੀ ਨਾ ਰਹੇ ਕਿ ਅਸੀਂ ਆਪਣਾ ਜਿਹੜਾ ਉਹ 750 ਕਿਸਾਨ ਸ਼ਹੀਦ ਵੀ ਕਰਵਾਇਆ ਔਰ ਅਰਬਾਂ ਰੁਪਏ ਜਿਹੜੇ ਨੇ ਉਹ ਖਰਚ ਵੀ ਕੀਤੇ ਔਰ ਅਸੀਂ ਸਫ਼ਰ ਵੀ ਕੀਤਾ 13 ਮਹੀਨੇ ਕੁੱਲ ਦੁਨੀਆ। ਇਸ ਵਾਰ ਜੇ ਸੱਚਮੁੱਚ ਬਾਕੀ ਕਿਸਾਨ ਵੀ ਬਾਹਰ ਨਿਕਲਦੇ ਨੇ ਤਾਂ ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਾਣੀਏ ਦਾ ਇੱਕ ਗੱਲ ਇਹ ਠੀਕ ਹੈ ਕਿ ਬਾਣੀਆ ਤੁਹਾਡੇ ਲਹੂ ਦਾ ਵੀ ਸਮਝੌਤਾ ਜਿਹੜਾ ਹੈ ਸੌਦਾ ਕਰਦਾ ਹੈ, ਪਰ ਬਾਣੀਆ ਡਾਂਗ ਤੋਂ ਡਰਦਾ ਹੈ ਜਿਵੇਂ ਕਾਂ ਗਲੀਲੇ ਤੋਂ ਡਰਦਾ। ਤੇ ਜੇ ਸੱਚਮੁੱਚ ਜਿਹੜੀ ਵਰਕਿੰਗ ਕਿਸਾਨ ਕਿਰਤੀ ਨੇ ਉਹ ਬਾਹਰ ਨਿਕਲਦੇ ਨੇ ਫਿਰ ਇਹ ਬਾਣੀਆ ਆਲਰੇਡੀ ਇਹਨਾਂ ਨੇ ਨਿਆਣੇ ਬਾਹਰ ਕੱਢੇ ਹੋਏ ਨੇ, ਆਲਰੇਡੀ ਪੈਸਾ ਕੱਢਿਆ ਹੋਇਆ, ਕੋਈ ਵਿਜੇ ਮਲਾਇਆ, ਕੋਈ ਲਲਿਤ, ਇਹਨਾਂ ਨੂੰ ਕੋਈ ਕਮੀ ਨਹੀਂ ਹੈ। ਨਾਲੇ ਖਾਣੀ ਤਾਂ ਇਹਨਾਂ ਨੇ ਫਿਰ ਵੀ ਮਸਰਾਂ ਦੀ ਦਾਲ ਹੀ ਹੈ, ਉਹ ਬਾਹਰ ਆ ਕੇ ਵੀ ਖਾ ਲੈਣਗੇ। ਸੋ ਇਹ ਫਿਰ ਭੱਜਣ ਤੇ ਹੀ ਮਜਬੂਰ ਹੋਣਗੇ। ਫਿਰ ਇਹਨਾਂ ਦੇ ਲਈ ਜਿਹਨੂੰ ਕਹਿੰਦੇ ਨੇ ਵੀ ਭੱਜਦਿਆਂ ਨੂੰ ਰਾਹ ਨਹੀਂ ਮਿਲੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਾਈਸ ਚਾਂਸਲਰ ਸ਼ਾਂਤੀ ਸ਼੍ਰੀ ਨੇ ਕਿਹਾ ਹੈ ਕਿ ਹਿੰਦੂਆਂ ਦਾ ਕੋਈ ਵੀ ਦੇਵਤਾ ਬ੍ਰਾਹਮਣ ਨਹੀਂ ਸੀ, ਉਹ ਸਾਰੇ ਸ਼ੂਦਰ ਹੀ ਸਨ। ਭਗਵਾਨ ਸ਼ਿਵ ਸ਼ੰਕਰ ਵੀ ਸ਼ੂਦਰ ਹੀ ਸੀ। ਸੋ ਪਰ ਇਸ ਦੇ ਬਾਵਜੂਦ ਬ੍ਰਾਹਮਣਾਂ ਵੱਲੋਂ ਸ਼ੂਦਰਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਹਰ ਧਰਮ ਦੇ ਮੰਨਣ ਵਾਲਿਆਂ ਦੇ ਜਜ਼ਬਾਤਾਂ ਦਾ ਧਿਆਨ ਰੱਖਦੇ ਹਾਂ ਔਰ ਸਾਡਾ ਇਸ ਦੇ ਉੱਤੇ ਵੀ ਫੋਕਸ ਹੁੰਦਾ ਹੈ ਕਿ ਵੀ ਅਸੀਂ ਬੇਮਤਲਬ ਕੋਈ ਤਨਕੀਦ ਨਾ ਕਰੀਏ। ਪਰ ਜਦੋਂ ਕੋਈ ਖਬਰ ਹੈ ਔਰ ਉਹ ਖਬਰ ਸਾਡੇ ਮਿਸ਼ਨ ਨੂੰ ਵੀ ਸੂਟ ਕਰਦੀ ਹੈ, ਕਿਉਂਕਿ ਜਦੋਂ ਅਸੀਂ ਭਾਰਤ ਦੇ ਵਿੱਚ ਹਿੰਦੂਤਵਾ ਆਈਡੀਓਲੋਜੀ ਜਿਸ ਨੂੰ ਅੱਜ ਸਿਰ ਤੋਂ ਪੈਰਾਂ ਤੱਕ ਹਰ ਪਾਸੇ ਜਿਹੜਾ ਲਾਗੂ ਕਰਨ ਦੀ ਕੋਸ਼ਿਸ਼ ਹੈ, ਔਰ ਜਿਵੇਂ ਸਾਡੇ ਆਸਟ੍ਰੇਲੀਆ ਵਾਲੇ ਵੀਰਾਂ ਨੇ ਅੱਜ ਸਾਨੂੰ ਕੁਝ ਜਾਣਕਾਰੀ ਵੀ ਭੇਜੀ, ਇਹ ਜਿਹੜੇ ਸ਼ਿਵ ਜੀ ਦੇ ਭਗਤਾਂ ਦੇ ਨਾਂ ਥੱਲੇ ਕਾਵੜੀਏ ਧਤੂਰਾ ਔਰ ਭੰਗ ਪੀ ਕੇ ਮਸਤ ਜਿਹੜੇ ਜਿਵੇਂ ਆਦਿੱਤਿਆਨਾਥ ਯੋਗੀ ਨੇ ਉਹਨਾਂ ਗੁੰਡਿਆਂ ਦੀ ਫੌਜ ਛੱਡੀ ਹੋਈ ਹੈ, ਇਹ ਵੀ ਲਫ਼ਜ਼ 2-3 ਸਾਲ ਤੋਂ ਹੀ ਸਾਹਮਣੇ ਸੁਣਨ ਆਇਆ ਜੀ, ਕਾਵੜੀਆ ਯਾਤਰਾ। ਫਿਰ ਇਹ ਆਇਆ ਜੀ ਕਿ ਕਾਵੜੀਏ ਯਾਤਰਾ ਤੇ ਨਿਕਲਦੇ ਨੇ, ਗੰਗਾ ਦਾ ਪਾਣੀ ਲਿਆਉਂਦੇ ਨੇ, ਉਹਦੇ ਨਾਲ ਫਲਾਣਾ ਕਰਦੇ ਨੇ, ਇਹ ਸ਼ਿਵ ਭਗਤ ਨੇ। ਔਰ ਜਿਹੜੀਆਂ ਪਹਿਲੀਆਂ ਕਾਵੜੀਆਂ ਯਾਤਰਾਵਾਂ ਉੱਥੇ ਹੋਈਆਂ, ਉਹਨਾਂ ਦੇ ਥੱਲੇ ਪੁੱਜ ਕੇ ਗੁੰਡਾਗਰਦੀ ਰਾਹ 'ਚ ਉਹਨਾਂ ਨੇ ਜਿਹੜੇ ਉਹ ਭੰਗ ਦੇ ਨਸ਼ੇ 'ਚ ਔਰ ਦੂਸਰੇ 'ਚ ਨੇ, ਉਹਨਾਂ ਨੇ ਦੁਕਾਨਾਂ ਲੁੱਟੀਆਂ, ਗੱਡੀਆਂ ਤੋੜੀਆਂ ਦੂਜੇ। ਔਰ ਇਸ ਵਾਰ ਤਾਂ ਯੋਗੀ ਨੇ ਇਹ ਸੀ ਕਿ ਜੀ ਕੋਈ ਰਾਹ 'ਚ ਦੁਕਾਨ ਨਾ ਖੁੱਲ੍ਹੀ ਹੋਏ, ਕੋਈ ਮਜ਼ਹਬੀ ਕੋਈ, ਯਾਨੀ ਇਹ ਸੀ ਕਿ ਜੇ ਮੁਸਲਮਾਨਾਂ ਦੇ ਵੀ ਦਿਨ ਉਹਨਾਂ ਦਿਨਾਂ 'ਚ ਹੀ ਜਿਹੜਾ ਮੁਹਰਮ ਦਾ ਵੀ ਸੀ, ਕੋਈ ਨਜ਼ਰ ਨਹੀਂ ਆਉਣਾ ਚਾਹੀਦਾ। ਔਰ ਉਹਨਾਂ ਦੇ ਉੱਤੇ ਉਹਨਾਂ ਦੇ ਕਲੈਕਟਰ, ਡਿਪਟੀ ਕਮਿਸ਼ਨਰ ਹਵਾਈ ਉਹਨਾਂ ਰਾਹੀਂ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਕਰ ਰਹੇ ਨੇ। ਔਰ ਇਹ ਲਫ਼ਜ਼ ਕੰਵਾੜੀਆ ਉਹਨੂੰ ਦਿਨ ਬਣਾ ਦਿੱਤਾ ਜੀ, ਸ਼ਿਵ ਜੀ ਦੀ ਯਾਤਰਾ ਤੇ ਫਲਾਣਾ ਤੇ ਟਿਮਕਾ। ਹੁਣ ਉੱਥੇ ਤਾਂ ਔਰ ਕਿਉਂਕਿ ਉਹ ਵੈਸੇ ਹੀ ਜਿਹੜਾ ਉਹਨਾਂ ਦੇ ਕੋਲ ਹੈ ਜੋ ਮਰਜ਼ੀ, ਲੇਕਿਨ ਕਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਔਰ ਸਾਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਇਸ ਦੇ ਉੱਤੇ ਕਿ ਭਾਈ ਹਿੰਦੂਤਵੀ ਨਫ਼ਰਤ ਕਿਸ ਹੱਦ ਤੱਕ ਅਮਰੀਕਨ ਸ਼ੋਰ ਤੇ ਪਹੁੰਚ ਚੁੱਕੀ ਹੈ। ਔਰ ਅਸੀਂ 3000 ਮੀਲ ਦੇ ਡਿਸਟੈਂਸ ਤੇ ਇੱਕ ਪਾਸੇ ਐਡੀਸਨ ਨਿਊ ਜਰਸੀ 'ਚ ਕਿਵੇਂ ਬੁਲਡੋਜ਼ਰ ਦੇ ਨਾਲ ਜਿਹੜੀ ਹੈ ਪਰੇਡ ਕੀਤੀ ਜਾਂਦੀ ਹੈ, ਜਿਹਦੇ 'ਚ ਭਾਰਤ ਤੋਂ BJP ਦਾ ਨੈਸ਼ਨਲ ਸਪੋਕਸਮੈਨ ਸ਼ਾਮਲ ਹੁੰਦਾ ਹੈ ਔਰ ਜੋਸ਼ੀ ਜਿਹੜਾ ਐਡੀਸਨ ਦਾ ਹਿੰਦੂ ਮੇਅਰ ਹੈ ਉਹ ਸ਼ਾਮਲ ਹੁੰਦਾ। ਤੇ ਦੂਸਰੇ ਪਾਸੇ ਐਨਾਹਿਮ LA ਦੇ ਵਿੱਚ ਜਿੱਥੇ 15-20 ਜਿਹੜੇ ਬਹੁਤ ਸਾਰੀਆਂ ਉਹ ਹਿੰਦੂ ਬੀਬੀਆਂ ਯੰਗ ਜਿਹੜੇ ਕਿ ਸਮਝਦੇ ਨੇ ਕਿ ਭਾਈ ਇੰਡੀਆ ਫਾਸ਼ਿਸਟ ਜਾਂ ਦੂਜਾ ਬਣ ਰਿਹਾ, ਉਹਨਾਂ ਦੇ ਉੱਤੇ ਕਿਵੇਂ ਮਾਰ ਕੁਟਾਈ ਉਹਨਾਂ ਦੀ ਹੁੰਦੀ ਹੈ, ਉਹਨਾਂ ਦੇ ਫੋਨ ਖੋਏ ਜਾਂਦੇ ਨੇ, ਉਹਨਾਂ ਦੇ ਜਿਹੜੇ ਨੇ ਉਹ ਮੋਟੋ ਹੱਥ ਫੜੇ ਪਾੜੇ ਜਾਂਦੇ ਨੇ। ਤੇ ਅਸੀਂ ਕਿਹਾ ਸੀ ਕਿ ਭਾਈ ਇਹ ਹਿੰਦੂਤਵੀ ਨਫ਼ਰਤ ਔਰ ਇਹ ਬੁਲਡੋਜ਼ਰ ਇੱਥੇ ਲਿਆ ਕੇ ਉਸ ਨੂੰ ਇਹ ਜਸਟੀਫਾਈ ਕਰਨਾ, ਇਹਦਾ ਮਤਲਬ ਇਹ ਹੈ ਕਿ ਕਿਸ ਹੱਦ ਤੱਕ ਹੈ। ਔਰ ਇਹ ਇੱਕ ਨਹੀਂ ਹੈ ਜੇ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਅਮਰੀਕਾ, ਕੈਨੇਡਾ, UK ਜਿਹੜੇ ਅਸੀਂ ਹੁਣ ਆਸਟ੍ਰੇਲੀਆ ਸਾਡੇ ਵੀਰਾਂ ਭੈਣਾਂ ਦੇ ਉੱਥੋਂ ਦੇ ਐਫਰਟ ਨਾਲ ਉਸ ਰਡਾਰ ਦੇ ਉੱਤੇ ਆਇਆ, ਤੇ ਫਿਰ ਇਹ ਵੀ ਦੇਖੀਏ ਵੀ ਕਿਸ ਲੈਵਲ ਤੇ ਹਿੰਦੂ ਤਵੀਆਂ ਨੇ ਉੱਥੇ ਜਿਹੜੀ ਹੈ ਆਪਣੀ ਪਹੁੰਚ ਬਣਾਈ ਹੈ। ਬਹੁਤ ਸਾਰੇ ਵੇਰਵੇ ਨੇ ਸਾਡੇ ਕੋਲ ਜਿਹੜੇ ਅਸੀਂ ਅਜੇ ਡਿਸਕਸ ਨਹੀਂ ਕਰਾਂਗੇ। ਕਿਵੇਂ ਯੂਨੀਵਰਸਿਟੀਜ਼ ਦੇ ਲੈਵਲ ਦੇ ਉੱਤੇ ਜੇ 60+ ਕ੍ਰੈਡੀਬਲ ਯੂਨੀਵਰਸਿਟੀਜ਼ ਨੇ ਤੇ 45 ਤੋਂ ਜ਼ਿਆਦਾ ਦੇ ਨਾਲ ਇਹਨਾਂ ਦਾ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਉਹ ਆਇਆ ਹੋਇਆ, ਉਹ ਡੀਲ ਬਣਾ ਰਿਹਾ। ਕਿਵੇਂ ਇਹ ਜਿਹੜੇ ਨੇ ਈਵਨ
ਇੱਕ ਪਾਸੇ ਤਾਂ ਇਹਨਾਂ ਦਾ ਆਪਣਾ ਨਿਸ਼ਾਨ ਜਿਹੜਾ ਨਾਜ਼ੀ ਪਾਰਟੀ ਦੀ ਸਾਰੀ ਆਈਡੀਓਲੋਜੀ ਸਵਸਤਿਕਾ ਚੋਂ ਨਿਕਲੀ। ਸਵਸਤਿਕਾ ਲਫ਼ਜ਼ ਹੀ ਸੰਸਕ੍ਰਿਤ ਦਾ ਹੈ। ਨਸਲਵਾਦ ਜਿਹੜਾ ਹੈ, ਆਰੀਅਨ ਜਿਹੜਾ ਆਰੀਆ ਸ਼ਬਦ ਹੀ ਉੱਥੋਂ ਆਇਆ ਕਿ ਜਿਹੜਾ ਨਸਲ ਦੇ ਨਾਲ ਜੁੜਿਆ ਹੋਇਆ। ਲੇਕਿਨ ਇਹ ਕਿਵੇਂ ਇੱਥੇ ਜੇ ਇਹਨਾਂ ਨੂੰ ਰਾਈਟ ਵਿੰਗਰ ਜਿਹੜੇ ਵਾਈਟ ਸੁਪਰੈਮਿਸਿਸਟ ਨੇ ਉਹਨਾਂ ਦੇ ਨਾਲ ਡੀਲ ਕਰਨੀ ਪੈਂਦੀ ਹੈ, ਤੇ ਅਮਰੀਕਾ 'ਚ ਕੀਤੀ ਹੋਈ ਹੈ। ਇਸੇ ਲਈ ਇਹ ਜਿਹੜੀ ਹੈ ਉਹਨੂੰ ਟਰੰਪ ਦਾ ਫੰਡ ਰੇਜ਼ਿੰਗ ਹਿੰਦੂ ਫਾਊਂਡੇਸ਼ਨ ਕਰਦੀ ਹੈ, ਤੇ ਇੱਥੇ ਜਿਹੜੀ ਹੈ ਹੌਡੀ ਬੋਡੀ ਦੇ ਨਾਂ ਥੱਲੇ ਜਿਵੇਂ ਕਿਸ ਕਿਸਮ ਦਾ ਕੀਤਾ ਜਾਂਦਾ ਹੈ। ਪਰ ਆਸਟ੍ਰੇਲੀਆ ਦੇ ਵਿੱਚ ਇੱਕ ਜੂਇਸ਼ ਆਰਗੇਨਾਈਜੇਸ਼ਨ ਦੇ ਨਾਲ ਇਹ ਤਾਲਮੇਲ ਕਰਕੇ ਉਸ ਹਿੱਸੇ ਦੇ ਵਿੱਚ ਜਿਹੜਾ ਉਹਨਾਂ ਦਾ ਸਵਸਤਿਕਾ ਹੈ, ਜਿਹੜਾ ਉਹ ਨਾਜ਼ੀ ਪਾਰਟੀ ਦਾ ਸਿੰਬਲ ਹੈ, ਉਹਨੂੰ ਬੈਨ ਕਰਵਾਉਂਦੇ ਨੇ, ਤੇ ਨਾਲ ਦਾਅਵਾ ਕਰ ਰਹੇ ਨੇ ਜੀ ਹੁਣ ਅਸੀਂ ਆਪਣਾ ਜਿਹੜਾ ਸਵਸਤਿਕਾ ਹੈ ਨਾਜ਼ੀ ਪਾਰਟੀ ਦਾ ਸਾਈਨ ਉਹ ਅਸੀਂ ਖੁੱਲ੍ਹ ਕੇ ਕਰ। ਸੋ ਮਤਲਬ ਇਸ ਲੈਵਲ ਦੀਆਂ ਨੈਫੇਰੀਅਸ ਇਹਨਾਂ ਦੀਆਂ ਡੀਲ ਚੱਲ ਰਹੀਆਂ। ਔਰ ਇਸ ਵਾਰ ਉਹਨਾਂ ਨੇ ਇੱਕ ਕਵਾੜੀਆ ਯਾਤਰਾ ਭਾਵੇਂ ਲਿਮਟਿਡ ਸਕੇਲ ਤੇ ਹੋਈ, ਪਰ ਉਹਦੇ 'ਚ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਕਿ ਜੀ ਕਾਂਵੜੀਏ ਔਰ ਦੂਜੇ ਜਿਹੜੇ ਨੇ ਉਹ ਸਾਰੇ ਇਸ ਪਾਸੇ ਨੂੰ ਆ ਰਹੇ ਨੇ। ਔਰ ਇਹ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ। ਔਰ ਆਸਟ੍ਰੇਲੀਆ 'ਚ ਆਲਰੇਡੀ ਸਾਹਮਣੇ ਆਇਆ ਵੀ ਕਿਵੇਂ ਹਰਿਆਣੇ ਦਾ ਉਹ ਜਿਹੜਾ ਨੌਜਵਾਨ ਜਿਸ ਨੂੰ ਇਹਨਾਂ ਨੇ ਇਸਤੇਮਾਲ ਕਰਕੇ ਜਿਹੜਾ ਉਹ ਸਿੱਖਾਂ ਤੇ ਅਟੈਕ ਕਰਾਇਆ, ਗੁਰਦੁਆਰੇ ਵੱਲ ਮਾਰਚ ਕਰਨ ਦੀ ਲਾਈਨ ਸੀ, ਉਹਨਾਂ ਦਾ ਮੂੰਹ ਭੰਨਿਆ। ਪਰ ਮੈਂ ਸਮਝਦਾ ਔਰ ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਕਿ ਐਤਕੀ ਜਿਵੇਂ ਆਸਟ੍ਰੇਲੀਆ ਦੇ ਵਿੱਚ ਸਿੱਖ ਸੰਗਤਾਂ ਨੇ ਥਾਂ ਥਾਈਂ ਇੱਕ ਪਾਸੇ ਉਹਨਾਂ ਨੇ ਸਹਿਜ ਪਾਠ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਹਾਈਲਾਈਟ ਕੀਤਾ ਹੈ। ਭਾਈ ਦਲਜੀਤ ਸਿੰਘ ਹੋਰਾਂ ਦੀ ਲਿਖੀ ਕਿਤਾਬ ਵੀ ਹਾਈਲਾਈਟ ਹੋਈ। ਪਰ ਇੰਡੀਅਨ ਇੰਡੀਪੈਂਡੈਂਸ ਡੇ ਦੇ ਮੌਕੇ ਦੇ ਉੱਤੇ ਜਿਵੇਂ ਉਹਨਾਂ ਨੂੰ ਚੈਲੰਜ ਔਰ ਇਫੈਕਟਿਵ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹ ਥਾਂ ਥਾਈਂ ਜਿਹੜਾ ਹੈ ਉਹ ਸਿੱਖਾਂ ਦੀ ਆਜ਼ਾਦੀ ਦੀ ਗੱਲ ਹੋਈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜਿਹੜੇ ਇਹਨਾਂ ਦਾ ਹਿੰਦੂਤਵਾ ਦੀ ਆਈਡੀਓਲੋਜੀ ਵਿਦਨ ਇੰਡੀਅਨ ਮੈਪ ਹੈ, ਉਹਦੇ ਵਿੱਚ ਸਿਰਫ ਉਹਨਾਂ ਦੀ ਚੱਕੀ ਦੇ ਵਿੱਚ ਪਿਸਣ ਵਾਲੇ ਜਿਹੜੇ ਨੇ ਉਹ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਨਹੀਂ ਨੇ, ਦਲਿਤ। ਔਰ ਜੇ ਇਸ ਸਾਨੂੰ ਤਾਂ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਤਾਂ ਇਸ ਸੰਵਿਧਾਨ ਜਾਂ ਆਇਨ ਜਾਂ ਇਹਨਾਂ ਦਾ ਦਸਤੂਰ ਜਿਹੜਾ ਹੈ 26 ਜਨਵਰੀ 1950 ਨੂੰ ਲਾਗੂ ਹੋਇਆ ਉਹਨੂੰ ਅਸੀਂ ਮੰਨਦੇ ਹੀ ਨਹੀਂ ਹੈ, ਕਿਉਂਕਿ ਅਸੀਂ ਸਾਡੇ ਨਾਲ ਨੁਮਾਇੰਦਿਆਂ ਨੇ ਸਾਈਨ ਕੀਤੇ। ਸਾਡੇ ਲਈ ਤਾਂ ਇਹ ਕੋਈ ਟਾਇਲਟ ਪੇਪਰ ਤੋਂ ਵੱਧ ਕੇ ਇਹਦੀ ਕੋਈ ਅਹਿਮੀਅਤ ਨਹੀਂ ਹੈ। ਪਰ ਦਲਿਤ ਭਾਈਚਾਰਾ ਜਿਨ੍ਹਾਂ ਦੇ ਵਿੱਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸਿਸ, OBC ਇਹ ਸਾਰੇ ਨੇ, ਉਹ ਸਮਝਦੇ ਅਸੀਂ ਤਾਂ ਮੁਲਕ ਹੀ ਅੱਡ ਜਦੋਂ ਇਹਨਾਂ ਤੋਂ ਕਰ ਲੈਣਾ ਇਹਨਾਂ ਦੇ ਨਾਲ ਕੋਈ ਹੈ ਨਹੀਂ। ਪਰ ਜਿਹੜਾ ਇੱਕ ਵੱਡਾ ਤਬਕਾ ਉਹ ਇਹ ਸਮਝਦੇ ਨੇ ਕਿ ਜਿਹੜਾ ਹੱਕ ਸਾਨੂੰ ਕਨਸਟੀਟਿਊਸ਼ਨ ਨੇ ਦਿੱਤਾ ਵੋਟ ਦਾ, ਜਿਹਦੇ ਥੱਲੇ ਇੱਕ ਬ੍ਰਾਹਮਣ ਔਰ ਇੱਕ ਸ਼ੂਦਰ ਜਿਹੜੇ ਨੇ ਇੱਕੋ ਹੀ ਸਫ਼ ਦੇ ਉੱਤੇ ਆ ਗਏ ਐਟਲੀਸਟ ਵੋਟਾਂ ਦੇ ਲਿਹਾਜ਼ ਨਾਲ। ਇਹ ਵੱਖਰੀ ਗੱਲ ਹੈ ਕਿ ਬ੍ਰਾਹਮਣ ਕਿਵੇਂ ਉਹਨਾਂ ਨੂੰ ਰਾ ਮਟੀਰੀਅਲ ਬਣਾ ਕੇ ਇਸਤੇਮਾਲ ਕਰ ਰਹੇ ਨੇ 75 ਸਾਲਾਂ ਤੋਂ। ਉਹਨਾਂ ਨੂੰ ਇਹ ਲੱਗਦਾ ਹੈ ਵੀ ਹਿੰਦੂ ਰਾਸ਼ਟਰ ਦਾ ਮਤਲਬ ਤਾਂ ਮਨੂ ਸਮ੍ਰਿਤੀ ਹੈ, ਤੇ ਮਨੂ ਸਮ੍ਰਿਤੀ ਆਈ ਤੇ ਸ਼ੂਦਰਾਂ ਕੋਲ ਤਾਂ ਵਾਪਸ ਹੀ ਸਾਨੂੰ ਉਵੇਂ ਹੀ ਸ਼ੂਦਰ ਬਣਾ ਦੇਣਗੇ, ਵੋਟਿੰਗ ਰਾਈਟ ਵੀ ਲੈ ਲੈਣਗੇ, ਔਰ ਜੋ ਮਾੜੇ ਮੋਟਾ ਤਹਫੁਜ਼ ਮਿਲਿਆ ਹੋਇਆ ਉਹ ਵੀ ਜਾਂਦਾ ਲੱਗੇਗਾ। ਇਸ ਲਈ ਜਿਹੜੀਆਂ ਉਹਨਾਂ ਦੀਆਂ ਕੁਝ ਤਨਜ਼ੀਮਾਂ ਨੇ ਜਿਵੇਂ ਵਾਮਨ ਮਹੇਸ਼ ਵਾਮਸੈਫ ਵਾਲਿਆਂ ਦਾ ਨੇ, ਉਹ ਬੜੇ ਵੋਕਲ ਹੋ ਕੇ ਬ੍ਰਾਹਮਣਵਾਦ ਦਾ ਵਿਰੋਧ ਕਰਦੇ ਨੇ, ਹਿੰਦੂਤਵਾ ਦਾ ਕਰਦੇ ਨੇ। ਪਰ ਮੈਨੂੰ ਹੈਰਾਨੀ ਵੀ ਹੋਈ ਇਹ ਖਬਰ ਦੇਖ ਕੇ ਕਿ ਬਈ ਈਵਨ JNU ਦੀ ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਹੈ, ਜ਼ਾਹਰ ਹੈ ਉਹਦਾ ਆਪਣਾ ਸੰਬੰਧ ਵੀ ਦਲਿਤ ਭਾਈਚਾਰੇ ਦੇ ਨਾਲ ਹੈ, ਸ਼ਾਂਤੀ ਸ਼੍ਰੀ ਧੂਲੀ ਪੜੀ ਪੰਡਤ। ਹੁਣ ਪੰਡਤ ਪਤਾ ਨਹੀਂ ਉਹਨਾਂ ਨੂੰ ਚੜਾਉਣ ਲਈ ਆਪਣੇ ਨਾਂ ਨਾਲ ਲਿਖਿਆ ਜਾਂ ਵਿਆਹ ਹੀ ਕਿਸੇ ਪੰਡਤ ਨਾਲ ਹੈ, ਲੇਕਿਨ ਨਾਂ ਨਾਲ ਪੰਡਤ ਜ਼ਰੂਰ ਲੱਗਾ ਹੋਇਆ ਹੈ। ਤੇ ਜਾਂ ਇਹ ਹੈ ਵੀ ਅਸੀਂ ਪੰਡਤ ਬਣ ਗਏ ਹੁਣ ਤੁਸੀਂ ਸ਼ੂਦਰ ਹੋਵੋਗੇ। ਇਹ ਉਹਨੇ ਜਿਹੜਾ ਇੱਕ ਸੈਮੀਨਾਰ ਯੂਨੀਵਰਸਿਟੀ ਦੇ ਵਿੱਚ ਸੀ ਔਰ ਇਸ ਦਾ ਵਿਸ਼ਾ ਤਾਂ ਇਹ ਸੀ ਕਿ ਡੀਕੋਡਿੰਗ ਯੂਨੀਫਾਰਮ ਸਿਵਲ ਕੋਡ। ਹੁਣ ਜਦੋਂ ਇਸ ਲੈਵਲ ਤੇ ਗੱਲ ਹੁੰਦੀ ਹੈ ਤਾਂ ਉਹਦੇ 'ਚ ਉਹਨੇ ਬੋਲਦੇ ਆ, ਔਰ ਇਹ ਜਿਹੜਾ ਅੱਜ ਹੈਡਲਾਈਨ ਵੀ ਹੈ ਬਹੁਤ ਸਾਰੇ ਅਖਬਾਰਾਂ ਦੇ, ਉਹਨੇ ਕਿਹਾ ਕਿ ਕੋਈ ਵੀ ਦੇਵਤਾ ਜਿਹੜਾ ਹਿੰਦੂਆਂ ਦੇ ਨੇ ਉਹ ਬ੍ਰਾਹਮਣ ਨਹੀਂ ਸੀ, ਉਹ ਸਾਰੇ ਸ਼ੂਦਰ ਸੀ। ਉਹਨਾਂ ਨੇ ਕਿਹਾ ਹਾਂ ਜੇ ਅਵਤਾਰਵਾਦ 'ਚ ਕਹਿਣਾ ਹੋਏ ਹਾਏ ਜੇ ਰਾਮ ਜੀ ਨੇ ਰਾਮਚੰਦਰ ਇੱਕ ਉਹ ਖੱਤਰੀ ਸੀ, ਉਹ ਵੀ ਜੇ ਇਹਨਾਂ ਦੀਆਂ ਹੀ ਕਹਾਣੀਆਂ ਕਹਿਣਾ ਹੋਏ ਸਭ ਸ਼ੂਦਰ। ਉਹਨੇ ਕਿਹਾ ਸ਼ਿਵ ਜੀ, ਉਹਨੇ ਕਿਹਾ ਹੁਣ ਹੋਰ ਦਲਿਤ ਨਹੀਂ ਤਾਂ ਉਹ ਕੀ ਸੀ ਵੀ ਉਹਦੇ ਕੋਲ ਉਹੀ ਉਹਦਾ ਕਾਲਾ ਰੰਗ ਹੈ, ਸੱਪ ਪਾਏ ਹੋਏ ਨੇ, ਸ਼ਮਸ਼ਾਨ ਘਾਟ 'ਚ ਰਹਿੰਦਾ, ਇਹ ਸਾਨੂੰ ਐਵੇਂ ਹੀ ਰੱਖਿਆ ਹੋਇਆ ਸੀ, ਇਹ ਸਾਡੀ ਤਾਂ ਪਛਾਣ ਹੀ ਹੈ। ਔਰ ਉਸ ਨੇ ਇਸ ਦੇ ਵਿੱਚ ਕਿਹਾ ਕਿ ਵੀ ਇਹ ਜਿਹੜੇ ਨੇ ਇਹਨਾਂ ਚੋਂ ਕੋਈ ਵੀ ਜਿਹੜਾ ਉਹ ਉੱਚ ਜਾਤੀ ਨਾਲ ਸੰਬੰਧਿਤ ਨਹੀਂ ਹੈ, ਅਨੁਸੂਚਿਤ ਜਾਤੀ ਕਹਿੰਦੇ ਨੇ, ਸ਼ਡਿਊਲ ਟਰਾਈਬ। ਲਾਰਡ ਸ਼ਿਵਾ ਵੀ ਜਿਹੜੇ ਨੇ
ਉਹ ਸਾਡੇ ਹੀ ਕਬੀਲੇ ਚੋਂ ਹੋਣਗੇ। ਔਰ ਫਿਰ ਉਹ ਮਨੂ ਸਮ੍ਰਿਤੀ ਤੇ ਆ ਗਈ। ਉਹਨੇ ਕਿਹਾ ਕਿ ਮਨੂ ਸਮ੍ਰਿਤੀ 'ਚ ਔਰਤਾਂ ਨੂੰ ਸ਼ੂਦਰਾਂ ਦਾ ਦਰਜਾ ਦਿੱਤਾ ਗਿਆ ਹੈ। ਔਰ ਮੈਂ ਸਾਰੀਆਂ ਔਰਤਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਰੀਆਂ ਹੀ ਔਰਤਾਂ ਜਿਹੜੀਆਂ ਨੇ ਮਨੂ ਸਮ੍ਰਿਤੀ ਦੇ ਥੱਲੇ ਸ਼ੂਦਰ ਨੇ। ਹਾਂ, ਜੇ ਉਹ ਕਿਸੇ ਦੀ ਬ੍ਰਾਹਮਣ ਦੀ ਔਰਤ ਬਣ ਜਾਂਦੇ ਫਿਰ ਉਹ ਬ੍ਰਾਹਮਣੀ ਉਹਨੂੰ ਤੁਸੀਂ ਕਹਿ ਲਓ, ਪਰ ਅਦਰਵਾਈਜ਼ ਮਨੂ ਨੇ ਸਾਰੇ ਔਰਤ ਵਰਗ ਨੂੰ ਸ਼ੂਦਰਾਂ 'ਚ ਰੱਖਿਆ ਹੋਇਆ। ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਨੂੰ ਵਿਆਹ ਰਾਹੀਂ ਭਾਵੇਂ ਕੋਈ ਜਾਤ ਮਿਲ ਜਾਏ, ਬ੍ਰਾਹਮਣੀ ਬਣ ਜਾਓ ਤੁਸੀਂ, ਲੇਕਿਨ ਤੁਹਾਡਾ ਵੀ ਇਹੀ ਹਾਲ ਹੈ। ਔਰ ਫਿਰ ਉਹਨੇ ਜੋ 9 ਸਾਲਾ ਦਲਿਤ ਲੜਕੇ ਨਾਲ ਰਾਜਸਥਾਨ 'ਚ ਹੋਇਆ, ਜਿਵੇਂ ਜਿਹੜਾ ਪਾਣੀ ਦੇ ਘੜੇ ਨੂੰ ਹੱਥ ਲਾਉਣ ਤੋਂ ਉਹਨੂੰ ਟੀਚਰ ਨੇ ਕੋਹ ਕੇ ਮਾਰਿਆ, ਉਹਨੇ ਕਿਹਾ ਕਿ ਭਾਈ ਇਹ ਸਾਰੇ ਤੋਂ ਤੁਸੀਂ ਅੰਦਾਜ਼ਾ ਲਾਓ। ਉਹਨੇ ਕਿਹਾ ਕਿ ਭਾਈ ਬੇਸ਼ੱਕ ਸਾਡੇ ਹੀ ਇਹ ਦੇਵਤੇ ਨੇ, ਪਰ ਉਹਨਾਂ ਨੂੰ ਇਹਨਾਂ ਨੇ ਆਪਣੇ ਬਣਾ ਕੇ ਬ੍ਰਾਹਮਣਾਂ ਨੇ ਜਿਹੜਾ, ਫਿਰ ਉਹਨੇ ਈਵਨ ਲక్ష్ਮੀ ਦੀ ਗੱਲ ਵੀ ਕੀਤੀ, ਜਿਹੜੀ ਨਾਲ ਬਿਠਾਈ ਹੁੰਦੀ ਹੈ ਸ਼ਿਵ ਜੀ ਦੇ ਪਾਰਵਤੀ, ਉਹ ਲక్ష్ਮੀ ਵੀ ਹੈ, ਕਿ ਇਹ ਸਾਰੇ ਜਿਹੜੇ ਨੇ ਸਾਡੇ ਨੇ। ਉਹਨਾਂ ਨੇ ਕਿਹਾ ਵੀ ਇਹ ਸਾਡੇ ਕੋਲ ਇਸ ਵੇਲੇ ਇਹ ਸਮਝਣ ਦੀ ਘੜੀ ਹੈ ਕਿ ਜਿਸ 'ਚੋਂ ਅਸੀਂ ਗੁਜ਼ਰ ਰਹੇ ਹਾਂ ਉਹ ਉਹਨਾਂ ਨੂੰ ਸਾਡੀ ਕੋਈ ਹੋਂਦ ਨਹੀਂ ਬਚੇਗੀ ਜੇ ਅਸੀਂ ਇਸ ਹਿੰਦੂਤਵਾ ਦਾ, ਬ੍ਰਾਹਮਣਵਾਦ ਦੀ ਆਈਡੀਓਲੋਜੀ ਦਾ ਵਿਰੋਧ ਨਹੀਂ ਕਰਦੇ। ਉਹਨਾਂ ਨੇ ਬੁੱਧ ਦੀ ਗੱਲ ਵੀ ਕੀਤੀ ਕਿ ਬੁੱਧ ਜਿਹੜੇ ਨੇ ਉਹ ਸੀ ਜਿਨ੍ਹਾਂ ਨੇ ਪਹਿਲਾਂ ਜਗਾਇਆ, ਫਿਰ ਅੰਬੇਦਕਰ ਦੀ ਗੱਲ ਕੀਤੀ। ਪਰ ਮੈਨੂੰ ਜਿਹੜੀ ਗੱਲ ਕਰਕੇ ਮੈਂ ਡਿਸਕਸ ਤਾਂ ਅਸੀਂ ਤਾਂ ਕਰਦੇ ਹੀ ਹਾਂ ਕਿ ਭਾਈ ਇਹ ਕੀ ਨੇ, ਲੇਕਿਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਇਹ ਪਬਲਿਕਲੀ ਕਹਿਣ ਦੀ ਹਿੰਮਤ ਰੱਖਦੀ ਹੈ। ਇਹ ਮੈਂ ਸਮਝਦਾ ਹਾਂ ਕਿ ਵੀ ਇਸ 'ਚੋਂ ਜਿਹੜਾ ਸਾਡਾ ਦਲਿਤ ਵਰਗ ਹੈ, ਹਮੇਸ਼ਾ ਹੀ ਮੈਂ ਸਮਝਦਾ ਵੀ ਉੱਥੇ ਵੀ ਨੰਬਰ ਉਹਨਾਂ ਕੋਲ ਹੈ, ਔਰ ਸਾਨੂੰ ਅਲਟੀਮੇਟਲੀ ਘੱਟ ਗਿਣਤੀਆਂ ਨੂੰ ਇੱਕ ਜੁਆਇੰਟ ਜਿਹੜਾ ਉਹ ਫਾਈਟ ਵੀ ਦੇਣੀ ਪਏਗੀ ਇਹ ਬ੍ਰਾਹਮਣਵਾਦੀ ਤਾਕਤਾਂ ਦੇ ਖਿਲਾਫ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਕੈਨੇਡਾ ਦੀ ਤਾਜ਼ਾ ਮਰਦਮਸ਼ੁਮਾਰੀ ਮੁਤਾਬਕ ਪੰਜਾਬੀ ਜ਼ੁਬਾਨ ਕੈਨੇਡਾ ਦੀ ਚੌਥੀ ਵੱਡੀ ਬੋਲੀ ਜਾਣ ਵਾਲੀ ਜਿਹੜੀ ਜ਼ੁਬਾਨ ਹੈ ਉਹ ਬਣ ਗਈ ਹੈ। ਸੋ ਇਹ ਸਿੱਖ ਕੌਮ ਅਤੇ ਮਾਂ ਬੋਲੀ ਬੋਲਣ ਵਾਲਿਆਂ ਲਈ ਬੜੇ ਹੀ ਮਾਣ ਤੇ ਫਖਰ ਵਾਲੀ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਗੁਰਬਾਣੀ ਵਿਚਾਰਾ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਪੰਜਾਬੀ ਜ਼ਬਾਨ ਦੀ, ਮਾਂ ਬੋਲੀ ਪੰਜਾਬੀ ਦੀ ਕਹਾਣੀ ਕਹਿੰਦੇ ਹਾਂ ਤਾਂ ਜ਼ਾਹਰ ਹੈ ਕਿ 4-5 ਹਜ਼ਾਰ ਸਾਲ ਪੁਰਾਣੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਜਿਹੜੇ ਨੇਟਿਵ ਲੋਕ, ਉਹਨਾਂ ਦੀ ਜ਼ਬਾਨ ਤੇ ਉਹ ਖਿੱਤਾ ਸਾਡਾ ਜਿਹੜਾ ਕਿ ਦਰਾ ਖੈਬਰ ਤੋਂ ਆਉਣ ਵਾਲੇ ਜਿੰਨੇ ਵੀ ਆਮ ਕਬੀਲੇ ਵੀ ਸਨ, ਬਾਅਦ 'ਚ ਹਮਲਾਵਰ ਵੀ ਸਨ, ਉਹ ਉੱਥੇ ਹੀ ਸੈਟਲ ਹੁੰਦੇ ਚਲੇ ਗਏ। ਪੰਜਾਂ ਦਰਿਆਵਾਂ ਦੀ ਸਿਵਲਾਈਜੇਸ਼ਨ, ਜਿਸ ਨੂੰ ਅਕਬਰ ਦੇ ਜ਼ਮਾਨੇ ਦੇ ਵਿੱਚ ਪੰਜਾਬ ਲਫ਼ਜ਼ ਕਿਹਾ ਗਿਆ, ਉਸ ਤੋਂ ਪਹਿਲਾਂ ਸਪਤ ਸਿੰਧੂ ਔਰ ਮਦਰ ਦੇਸ ਔਰ ਇਸ ਕਿਸਮ ਦੇ ਉਸ ਦੇ ਨਾਂ ਰਹੇ ਨੇ। ਲੇਕਿਨ ਇਹ ਜ਼ਬਾਨ ਅਮੀਰ ਹੁੰਦੀ ਚਲੀ ਗਈ। ਜਿਹੜੇ ਲੋਕ ਸੈਟਲ ਹੋਏ ਔਰ ਇਹ ਪੰਜਾਬੀ ਜ਼ਬਾਨ 'ਚ ਖੂਬਸੂਰਤੀ ਸੀ ਕਿ ਜਿਹੜੇ ਵੀ ਆਏ ਲੋਕ, ਉਹਨਾਂ ਦੀਆਂ ਜ਼ਬਾਨਾਂ ਦੇ ਵੀ ਜਿਹੜੇ ਕੁਛ ਲਫ਼ਜ਼ ਰਹੇ ਨਾਲ ਨਾਲ, ਉਹ ਪੰਜਾਬੀ ਆਪਣੇ 'ਚ ਅਬਜ਼ੋਰਵ ਕਰਦੀ ਚਲੀ ਗਈ। ਔਰ ਇਹੀ ਕਾਰਨ ਹੈ ਕਿ ਅੱਜ ਨਾ ਸਿਰਫ ਪੰਜਾਬੀ ਬੋਲੀ ਦੇ ਵਿੱਚ ਤੁਸੀਂ ਹਰ ਐਕਸਪ੍ਰੈਸ਼ਨ ਦੇ ਸਕਦੇ ਹੋ, ਖੁੱਲ੍ਹ ਕੇ ਹੱਸ ਸਕਦੇ ਹੋ, ਰੋ ਸਕਦੇ ਹੋ, ਔਰ ਹਰ ਲਫ਼ਜ਼ ਔਰ ਪੰਜਾਬੀ ਬੋਲਣ ਵਾਲਾ, ਔਰ ਖ਼ਾਸ ਤੌਰ 'ਤੇ ਜਦੋਂ ਅਸੀਂ
ਪੰਜਾਬੀ ਐਲਫਾਬੈਟ ਦੀ ਗੱਲ ਕਰਦੇ ਹਾਂ, ਜੇ ਗੁਰਮੁਖੀ ਦੇ ਵਿੱਚ ਦੇਖੀਏ, ਭਾਵੇਂ ਬੇਸ਼ੱਕ ਸਾਡੇ ਦੂਸਰੇ ਲਹਿੰਦੇ ਪੰਜਾਬ 'ਚ ਸ਼ਾਹਮੁਖੀ 'ਚ ਲਿਖੀ ਜਾਂਦੀ ਹੈ, ਪਰ ਗੁਰਮੁਖੀ ਦੇ ਹਵਾਲੇ ਨਾਲ 35 ਐਲਫਾਬੈਟ ਨੇ ਔਰ ਉਹਨਾਂ 'ਚ ਹਰ ਇੱਕ ਦੀ ਸਾਊਂਡ ਹੈ ਔਰ ਹਰ ਇੱਕ ਦੇ ਲਈ ਆਪਣਾ ਅੱਡ-ਅੱਡ ਲਫ਼ਜ਼ ਹੈ। ਔਰ ਇਸ ਕਰਕੇ ਜਿਹੜਾ ਜਿਹਨੂੰ ਪੰਜਾਬੀ ਚੰਗੀ ਤਰ੍ਹਾਂ ਲਿਖਣੀ ਜਾਂ ਬੋਲਣੀ ਆਉਂਦੀ ਹੈ, ਉਹ ਦੁਨੀਆ ਦੀ ਕੋਈ ਵੀ ਜ਼ਬਾਨ ਬੋਲ ਸਕਦਾ ਹੈ, ਲਿਖ ਸਕਦਾ ਹੈ। ਸਾਡੀ ਸਪੈਨਿਸ਼ ਵਾਂਗ ਪ੍ਰੋਬਲਮ ਨਹੀਂ ਹੈ ਕਿ ਸੈਨ ਜੋਜ਼ੇ ਲਿਖਿਆ ਜਾਏਗਾ ਤੇ ਬੋਲਿਆ ਸੈਨ ਹੋਜ਼ੇ ਜਾਏਗਾ, ਇਵੇਂ ਨਹੀਂ ਹੈ। ਕਿਉਂਕਿ ਹਰ ਚੀਜ਼ ਦੇ ਲਈ ਅੰਗਰੇਜ਼ੀ ਵਾਂਗ ਵੀ ਇਹ ਨਹੀਂ ਹੈ ਕਿ ਟੈਂਕੇ ਲਈ ਵੀ ਤੇ ਤੱਤੇ ਲਈ ਵੀ ਟੀ ਹੈ। ਸਾਡੇ ਕੋਲ ਟੈਂਕਾ ਵੀ ਹੈ, ਸਾਡੇ ਕੋਲ ਤੱਤਾ ਵੀ ਹੈ। ਇਸੇ ਤਰ੍ਹਾਂ ਸਾਡੇ ਕੋਲ ਹਰ ਉਹ ਦੋ ਲਫ਼ਜ਼ ਨੇ ਜਿਹੜੇ ਕਿ ਇੱਕੋ ਥਾਂ ਦੇ ਉੱਤੇ ਸਾਨੂੰ ਕੈਮਿਸਟਰੀ ਨੂੰ ਚੈਮਿਸਟਰੀ ਕਹਿਣ ਦੀ ਲੋੜ ਨਹੀਂ ਤੇ ਚੋਪੜਾ ਸਾਹਿਬ ਨੂੰ ਕੋਪੜਾ ਸਾਹਿਬ ਕਹਿਣ ਦੀ ਲੋੜ ਨਹੀਂ, ਕਿਉਂਕਿ ਸਾਡੇ ਕੋਲ ਕੱਕਾ ਵੀ ਹੈ, ਸਾਡੇ ਕੋਲ ਚੱਚਾ ਵੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਜ਼ਬਾਨ ਨੂੰ ਆਪਣੇ ਹੀ ਬੱਚਿਆਂ ਨੇ ਜਿਹੜਾ ਹੈ ਉਹ ਮਤਰੇਈ ਮਾਂ ਵਾਂਗ ਹੀ ਨਹੀਂ, ਸੌਂਕਣਾ ਵਾਂਗ ਵੀ, ਸੌਂਕਣ ਦਾ ਨਹੀਂ, ਮਤਰੇਈ ਮਾਂ ਜਾਂ ਨੌਕਰਾਣੀਆਂ ਵਾਲਾ ਸਲੂਕ ਕੀਤਾ, ਜਿਹਨੂੰ ਇੱਕ ਪੰਜਾਬੀ ਸ਼ਾਇਰ ਨੇ ਕਿਹਾ ਸੀ ਕਿ ਭਾਈ ਮੈਂ ਗੁੱਠੇ ਲੱਗੀ ਮੈਂ ਨੌਕਰਾਣੀ ਵਾਂਗ ਹੈ, ਕਿ ਭਈ ਮੈਂ ਤਾਂ ਜ਼ਬਾਨ ਹੈ ਉਹਨਾਂ ਨਾ ਸ਼ੁਕਰੇ ਪੰਜਾਬੀਆਂ ਦੀ। ਸੋ ਇੱਕ ਦੁਖਾਂਤ ਹੈ। ਇੱਕ ਪਾਸੇ ਅੱਜ ਵੀ ਲਹਿੰਦੇ ਪੰਜਾਬ 'ਚ, ਇੱਕ ਪਾਸੇ ਸਾਡੇ ਉਹ ਵੀਰ ਭੈਣਾਂ ਨੇ ਜਿਨ੍ਹਾਂ ਨੇ ਜਿਹੜੇ ਇਸ ਮੂਵਮੈਂਟ ਨੂੰ ਜਾਰੀ ਰੱਖ ਰਹੇ ਨੇ ਕਿ ਪੰਜਾਬੀ ਜ਼ਬਾਨ ਨੂੰ ਅਸੀਂ ਅਪਣਾਈਏ। ਉੱਥੇ ਸਰਕਾਰੀ ਜ਼ਬਾਨ ਜਾਂ ਦੂਸਰੇ ਤੌਰ ਤੇ ਇੱਕ ਵੱਡੇ ਹਿੱਸੇ ਨੇ ਉਹ ਇਨਕਾਰੀ ਹੋਇਆ। ਇੱਧਰ ਤਾਂ ਸਾਡੇ ਹਿੰਦੂ ਭੈਣ ਭਰਾ ਜਿਨ੍ਹਾਂ ਤੋਂ ਪੰਜਾਬ ਦਾ ਜੇ ਕੋਈ ਮਸਲਾ ਕਹਿਣਾ ਹੋਏ, ਲਫ਼ਜ਼ ਹੀ ਮਸਲਾ ਤਾਂ ਸ਼ੁਰੂ ਹੁੰਦਾ ਹੈ ਕਿ 1951 ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਬੋਲੀ ਹਿੰਦੀ ਲਿਖਵਾਉਂਦੇ ਨੇ ਪੰਜਾਬੀ ਬੋਲ ਕੇ। ਲੇਕਿਨ ਚਲੋ ਸਿੱਖ ਕੌਮ ਜਿਨ੍ਹਾਂ ਨੇ ਉਸ ਖਿੱਤੇ 'ਚ ਵੀ ਲੜ ਕੇ 14-15 ਸਾਲ ਮੋਰਚੇ ਲਾ ਕੇ ਪੰਜਾਬੀ ਸੂਬਾ ਬਣਾਇਆ, ਘੱਟੋ ਘੱਟ ਇੱਕ ਸਟੇਟ ਦੁਨੀਆ ਦੀ ਹੈ 50,300 ਸਕੁਅਰ ਕਿਲੋਮੀਟਰ, ਜਿਹਦੀ ਰਾਜ ਭਾਸ਼ਾ ਜਿੱਥੇ ਉਹਨੂੰ ਸੱਚਮੁੱਚ ਰਾਣੀ ਦਾ ਰੁਤਬਾ ਹੈ। ਲੇਕਿਨ ਬੋਲੀ ਦੇ ਲਿਹਾਜ਼ ਨਾਲ ਉਹ ਲਹਿੰਦਾ ਪੰਜਾਬ ਹੋਏ, ਚੜ੍ਹਦਾ ਪੰਜਾਬ ਹੋਏ, ਅਗਲੀਆਂ ਜਨਰੇਸ਼ਨਾਂ ਨੂੰ ਤਾਂ ਭਾਵੇਂ ਸਾਡੇ ਉੱਥੋਂ ਵਾਲੇ ਹਿੰਦੀ ਤੇ ਅੰਗਰੇਜ਼ੀ ਦੀ ਪਾਹ ਚਾੜਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਪੰਜਾਬੀ ਪਤਾ ਨਹੀਂ ਗਵਾਰਾਂ ਦੀ ਜ਼ਬਾਨ ਹੈ। ਇਹੀ ਹਾਲ ਲਹਿੰਦੇ ਪੰਜਾਬ ਵਾਲੇ ਵੀ, ਉਹਨਾਂ ਦੀਆਂ ਅਗਲੀਆਂ ਆਪ ਪੰਜਾਬੀ ਬੋਲ ਰਹੇ ਹੋਣਗੇ, ਪੁੱਤਰ ਧੀਆਂ ਨਾਲ ਉਰਦੂ ਬੋਲ ਰਹੇ ਹੋਣਗੇ, ਕਿਉਂਕਿ ਉਹਨਾਂ ਦੇ ਦਿਮਾਗਾਂ 'ਚ ਵੀ ਹੈ ਜੀ ਇਹ ਦਿਹਾਤੀ ਜ਼ਬਾਨ ਹੈ। ਪਰ ਕਿਸੇ ਦੀ ਵੀ ਬਦੌਲਤ ਅੱਜ ਜਦੋਂ ਹਾਲਾਂਕਿ ਪਿਛਲੇ 2-3 ਦਿਨ ਤੋਂ ਖਬਰ ਚੱਲ ਰਹੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਲੇਟੈਸਟ ਮਰਦਮਸ਼ੁਮਾਰੀ ਹੋਈ ਹੈ ਉਸ ਦੀਆਂ ਫਿਗਰ ਸਾਹਮਣੇ ਆਈਆਂ ਔਰ ਉਸ 'ਚ ਸਾਹਮਣੇ ਆਇਆ ਹੈ ਕਿ ਪੰਜਾਬੀ ਜ਼ਬਾਨ ਕੈਨੇਡਾ ਦੇ ਵਿੱਚ ਚੌਥੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਜ਼ਬਾਨ ਹੈ। ਨੰਬਰ 1 ਦੇ ਉੱਤੇ ਅੰਗਰੇਜ਼ੀ ਹੈ, ਇੰਗਲਿਸ਼। ਨੰਬਰ 2 ਦੇ ਉੱਤੇ ਫਰਾਂਸੀਸੀ ਹੈ, ਫ੍ਰੈਂਚ। ਨੰਬਰ 3 ਦੇ ਉੱਤੇ ਚੀਨੀ ਜ਼ਬਾਨ, ਕਿਉਂਕਿ ਚੀਨੀ ਜ਼ਬਾਨ ਦੇ ਅੱਡ-ਅੱਡ ਡਾਇਲੈਕਟ ਨੇ। ਜਿਹੜਾ ਉਹਨਾਂ ਦਾ ਅਫੀਸ਼ੀਅਲ ਡਾਇਲੈਕਟ ਹੈ ਚਾਈਨਾ 'ਚੋਂ ਮੈਂਡਰੀਨ ਹੈ। ਸੋ ਤੀਸਰੀ ਦਰਜੇ ਦੇ ਉੱਤੇ ਮੈਂਡਰੀਨ ਹੈ ਔਰ ਚੌਥੇ ਦੇ ਉੱਤੇ ਪੰਜਾਬੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬੜੇ ਥੋੜੇ ਮਾਰਜਨ ਨਾਲ ਜਿਹੜਾ ਅਸੀਂ ਚੌਥੇ ਤੇ ਹੈ, ਕਿਉਂਕਿ ਮੈਂਡਰੀਨ ਬੋਲਣ ਵਾਲੇ 5,30,000 ਲੋਕ ਨੇ ਕੈਨੇਡਾ 'ਚ ਔਰ ਪੰਜਾਬੀ ਬੋਲਣ ਵਾਲੇ 5,20,000 ਨੇ। ਸੋ ਮਤਲਬ ਇਹ ਹੈ ਵੀ ਆਲਮੋਸਟ ਅਸੀਂ ਬ੍ਰੈਕਟ ਹੀ ਹੋ ਜਾਂਦੇ। ਔਰ ਇਹ ਜਿਹੜਾ ਰਾਈਜ਼ ਹੈ ਪੰਜਾਬੀ ਬੋਲਣ ਵਾਲਿਆਂ 'ਚ ਪਿਛਲੇ 5 ਸਾਲ 'ਚ 49% ਜੰਪ ਹੈ ਕਿ 49% ਜਿਹੜੇ ਨੇ। ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਡਿਸਕਸ ਕੀਤਾ ਸੀ ਕਿ ਪੰਜਾਬੀ ਕਿੰਨੀ ਤੇਜ਼ੀ ਨਾਲ ਉੱਥੇ ਫੈਲੀ ਹੈ। ਸੋ ਅਸੀਂ ਇਹ ਸ਼ੁਕਰਗੁਜ਼ਾਰੀ ਕਹਿ ਸਕਦੇ ਹਾਂ ਕਿ ਇਹਦੇ ਬਾਵਜੂਦ ਕਿ ਅਸੀਂ ਬਿਲਕੁਲ ਕਪੁੱਤਰ ਬਣਨ ਦੀ ਕੋਸ਼ਿਸ਼ ਕੀਤੀ ਇੱਕ ਵੱਡੇ ਤਬਕੇ ਨੇ, ਲੇਕਿਨ ਇਹ ਪੰਜਾਬੀ ਮਾਂ ਬੋਲੀ ਦੀ ਖੂਬਸੂਰਤੀ ਹੈ, ਉਸ ਦੀ ਤਾਕਤ ਹੈ, ਉਸ ਦਾ। ਔਰ ਜਿਵੇਂ ਉਹ ਬਾਬਾ ਨਜ਼ਮੀ ਲਹਿੰਦੇ ਪੰਜਾਬ ਦੇ ਨੇ, ਉਹਨਾਂ ਨੇ ਕਿਹਾ ਵੀ ਮੈਂ ਤਾਂ ਜਦੋਂ ਰੱਬ ਦੇ ਵੀ ਦਰਗਾਹ ਗਿਆ ਤੇ ਮੈਂ ਤਾਂ ਗੁਫ਼ਤਗੂ ਪੰਜਾਬੀ 'ਚ ਹੀ ਕਰਾਂਗਾ ਰੱਬ ਦੇ ਨਾਲ। ਇਹ ਇਸ ਕਿਸਮ ਦੇ ਵੀ ਪਿਆਰੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਪੋਜ਼ਿਟਿਵ ਲਾਈਨ ਹੈ ਕਿ ਬਾਹਰ ਆ ਕੇ ਔਰ ਘੱਟੋ ਘੱਟ ਸਾਡੇ ਇੱਥੇ ਵੀ ਇੰਨੀ ਕੋਸ਼ਿਸ਼ ਤਾਂ ਹੁੰਦੀ ਹੈ, ਭਾਵੇਂ ਬੱਚੇ ਜਿਹੜੇ ਨੇ ਸੋਚ ਅੰਗਰੇਜ਼ੀ 'ਚ ਹੀ ਕਰਦੇ ਨੇ, ਪੰਜਾਬੀ ਵੀ ਜਦੋਂ ਵਿਚਾਰੇ ਬੋਲਣ ਦੀ ਕੋਸ਼ਿਸ਼ ਕਰਦੇ ਨੇ ਸਾਨੂੰ ਫਨੀ ਲੱਗਦੀ ਹੈ, ਪਰ ਮੈਂ ਸਮਝਦਾ ਵੀ ਸਾਨੂੰ ਇਨਕਰੇਜ ਕਰਨਾ ਚਾਹੀਦਾ ਆਪਣੇ ਬੱਚੇ ਬੱਚੀਆਂ ਨੂੰ ਕਿ ਉਹ ਪੰਜਾਬੀ ਦੇ ਵਿੱਚ ਗੱਲ ਕਰਨ। ਔਰ ਕਲੋਜ਼ਿੰਗ 'ਚ ਅਸੀਂ ਜਿਵੇਂ ਰੂਹਾਨੀਅਤ ਦੀ ਵਿਚਾਰ ਕਰਦੇ ਔਰ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ
ਔਰ ਇਸ ਸ਼ਬਦ ਦੀ ਪਹਿਲੀ ਤੁਕ ਤਾਂ ਬਹੁਤ ਕੋਟ ਹੁੰਦੀ ਹੈ। ਜੂਨ 84 ਤੋਂ ਬਾਅਦ ਤਾਂ ਬਹੁਤ ਕੋਟ ਹੋਈ। ਮੈਂ ਦੱਸਾਂਗਾ ਕਿ ਕਿਉਂ ਕੋਟ ਹੋਈ। ਔਰ ਇਹਦੀ ਬਿਗਨਿੰਗ ਹੈ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹੋ ਅਤ ਸਿਆਣੀ ਸੋਹਣੀ ਕਿਉਂ ਕੀਤਾ ਵੇਸਾਹੋ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹੋ ਭਾਈ ਰੇ ਇਉਂ ਸਿਰ ਜਾਣੋ ਕਾਲ ਜੋ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾਓ। ਸੋ ਹੁਣ 84 ਤੋਂ ਬਾਅਦ ਇੱਕ ਕਿਤਾਬ ਗਿਆਨੀ ਨਰੈਣ ਸਿੰਘ ਦੀ ਲਿਖੀ ਜਿਹੜੀ ਬੜੀ ਪਪੂਲਰ ਹੋਈ, ਉਹਦਾ ਟਾਈਟਲ ਹੀ ਸੀ ਕਿਉਂ ਕੀਤੋ ਵੇਸਾਹੋ, ਕਿ ਕਿਉਂ ਇਤਬਾਰ ਕੀਤਾ। ਸੋ ਉਹਨਾਂ ਨੇ ਆਪਣੀ ਕੌਮ ਨੂੰ 47 ਯਾਦ ਕਰਵਾਇਆ ਕਿ ਭਾਈ ਤੁਸੀਂ ਕਿਹਨਾਂ ਦੇ ਉੱਤੇ ਇਤਬਾਰ ਵਸਾ ਕੀਤਾ, ਭਰੋਸਾ ਕੀਤਾ, ਟਰਸਟ ਕੀਤਾ। ਕਿਉਂ ਕੀਤਾ ਗੁਲਾਮੀ 'ਚ ਫਸ ਗਏ। ਹੁਣ ਇਹ ਕਿਉਂ ਕੀਤਾ ਵੇਸਾਹੋ ਉਹਨਾਂ ਨੇ ਕਿਤਾਬ ਦਾ ਟਾਈਟਲ ਇਸ ਸ਼ਬਦ ਤੋਂ ਲਿਆ, ਕਿਉਂਕਿ ਗੁਰੂ ਸਾਹਿਬ ਨੇ ਮੱਛੀ ਨੂੰ ਜਿਹੜਾ ਅਲੰਕਾਰ ਵਜੋਂ ਵਰਤਿਆ ਕਿ ਮਛਲੀ ਜਾਲ ਨਾ ਜਾਣਿਆ, ਕਿ ਮੱਛੀ ਨੇ ਜਿਹੜੀ ਖੁਦ ਬਹੁਤ ਸੋਹਣੀ ਹੈ, ਅਤ ਸਿਆਣੀ ਸੋਹਣੀ, ਕਿ ਮੱਛੀ ਸਿਆਣੀ ਵੀ ਹੈ ਸੋਹਣੀ ਵੀ ਹੈ, ਪਰ ਇਸ ਲਈ ਜਾਲ 'ਚ ਫਸ ਗਈ ਕਿ ਉਹਨੇ ਵਸਾ ਕਰ ਲਿਆ, ਉਹਨੇ ਜਾਲ ਨੂੰ ਪਛਾਣਿਆ ਨਹੀਂ। ਮਛਲੀ ਔਰ ਜਿਹੜਾ ਸਰੋਵਰ ਹੈ, ਸਮੁੰਦਰ ਹੈ, ਉਹ ਖਾਰਾ ਵੀ ਹੈ ਤੇ ਡੂੰਘਾ ਵੀ ਹੈ, ਪਰ ਉਸ ਖਾਰੇ ਤੇ ਡੂੰਘੇ ਸਮੁੰਦਰ ਦੇ ਵਿੱਚ ਮੱਛੀ ਤਾਂ ਆਜ਼ਾਦੀ ਦੇ ਨਾਲ ਤਾਰੀਆਂ ਲਾਉਂਦੀ ਸੀ, ਪਰ ਮਛਲੀ ਜਾਲ ਨਾ ਜਾਣਿਆ। ਜਦੋਂ ਆ ਕੇ ਸ਼ਿਕਾਰੀ ਨੇ ਜਾਲ ਪਾਇਆ, ਉਹ ਉਸ ਮਸਤੀ ਦੇ ਵਿੱਚ ਹੀ ਰਹੀ, ਉਹਨੇ ਵਸਾ ਕਰ ਲਿਆ, ਉਹਨੇ ਨਹੀਂ ਇਹ ਸਮਝਿਆ ਕਿ ਭਾਈ ਉਹ ਕਿਵੇਂ ਜਾਲ ਦੇ ਵਿੱਚ ਫਸ ਗਈ। ਕੀਤੇ ਕਾਰਨ ਪਾਕਰੀ ਕਾਲ ਨਾ ਟਲੈ ਸਿਰਾਹੋ, ਕਿ ਭਾਈ ਹੁਣ ਫੜੀ ਗਈ ਹੈ ਮੱਛੀ, ਜਾਲ ਦੇ ਵਿੱਚ ਆ ਗਈ ਹੈ ਤੇ ਸਿਰ ਤੋਂ ਮੌਤ ਟਲ ਨਹੀਂ ਸਕਦੀ। ਤੇ ਰਹਾਓ ਦੀ ਤੁਕ ਇਹ ਗੱਲ, ਮੱਛੀ ਦੇ ਜਾਲ 'ਚ ਫਸਣ ਦੀ ਗੱਲ ਅਸਲ 'ਚ ਇਨਸਾਨੀ ਜਿਹੜੀ ਰੂਹ ਹੈ ਉਸ ਦਾ ਦੁਨੀਆ ਦੇ ਵਿੱਚ ਮਾਇਆ ਦੇ ਵਿੱਚ ਫਸਣ ਦੇ ਨਾਲ ਤਸ਼ਬੀਹ ਹੈ। ਔਰ ਸਿਆਸੀ ਮੈਸੇਜ ਤਾਂ ਕਿਉਂ ਕੀਤਾ ਵੇਸਾਹੋ ਜੂਨ 84 ਦੇ ਨਾਲ, ਔਰ 75 ਸਾਲ ਦੀ ਗੁਲਾਮੀ ਸਾਡੀ ਯਾਦ ਦਹਾਨੀ ਹੈ। ਭਾਈ ਰੇ ਇਉਂ ਜਾਣੋ ਸਿਰ ਕਾਲ, ਕਿ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਹੇ ਮੇਰੇ ਵੀਰ, ਇਵੇਂ ਸਮਝ ਤੇਰੇ ਸਿਰ ਦੇ ਉੱਤੇ ਕਾਲ ਹੈ, ਮੌਤ ਹੈ। ਜੋ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ, ਕਿ ਅਤ ਸਿਆਣੀ ਸੋਹਣੀ, ਕਿ ਮੱਛੀ ਤਾਂ ਸਮੁੰਦਰ 'ਚ ਤਾਰੀਆਂ ਲਾਉਂਦੀ ਸੀ, ਲੇਕਿਨ ਕਿਵੇਂ ਮੌਤ ਜਾਲ ਦੇ ਰੂਪ 'ਚ ਉਹਦੇ ਸਿਰ ਤੇ ਖੜੀ ਸੀ, ਇਵੇਂ ਹੀ ਤੂੰ ਇਵੇਂ ਨਾ ਇਆਸ਼ੀ ਦੇ ਵਿੱਚ ਜ਼ਿੰਦਗੀ ਗੁਜ਼ਾਰ। ਅਚਿੰਤਾ ਕਾਲ, ਕਿ ਕਦੋਂ ਜਿਹੜੇ ਨੇ ਕਾਲ ਨੇ ਆ ਕੇ ਤੈਨੂੰ ਸਿਰੋਂ ਦਬੋਚ ਲੈਣਾ, ਜਿਹਨੂੰ ਬਾਬਾ ਫਰੀਦ ਨੇ ਯਾਦ ਦਹਾਨੀ ਕਰਵਾਈ ਸੀ ਕਿ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ। ਉਹਨਾਂ ਨੇ ਬਾਜ ਕਿਵੇਂ ਦਬੋਚਦਾ ਆ ਕੇ ਬਗਲੇ ਨੂੰ, ਇਸ ਦੇ ਨਾਲ ਮੌਤ ਦੀ ਤਸ਼ਬੀਹ ਦਿੱਤੀ ਸੀ। ਗੁਰੂ ਸਾਹਿਬ ਨੇ ਮੱਛੀ ਜਾਲ 'ਚ ਫਸੀ ਤੇ ਇਸੇ ਤਰ੍ਹਾਂ ਕਦੋਂ ਕਾਲ ਨੇ ਆ ਕੇ ਸਾਨੂੰ ਉਸ ਜਾਲ 'ਚ ਵਸਾ ਲੈਣਾ। ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰੱਤੇ ਸੇ ਉਭਰੇ ਦੁਬਿਧਾ ਛੋੜ ਵਿਕਾਰ ਹਉ ਤਿਨ ਕਹਿ ਬਰਿਹਾਰਣ ਦਰ ਸੱਚੈ ਸਚਿਆਰ, ਕਿ ਸਾਰੇ ਜਿਹੜੇ ਨੇ ਉਹ ਮੌਤ ਦੇ ਉਸ ਧਾਗੇ ਨਾਲ ਬੱਝੇ ਹੋਏ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਸਿਰਫ ਤੇ ਸਿਰਫ ਇੱਕ ਮੌਤ ਦੁਨਿਆਵੀ ਹੈ, ਇੱਕ ਰੂਹਾਨੀ ਹੈ। ਜਦੋਂ ਤੁਸੀਂ ਜ਼ਮੀਰ ਦਾ ਮਰ ਜਾਣਾ ਹੈ, ਰੱਬ ਤੋਂ ਦੂਰ ਹੋਣਾ, ਸਿਰਫ ਗੁਰੂ ਹੈ ਜਿਹੜਾ ਉਹ ਹੀ ਕਾਲ ਤੋਂ ਦੂਰ ਹੈ। ਔਰ ਸੱਚ ਰੱਤੇ ਸੇ ਉਭਰੇ, ਕਿ ਜਿਹੜੇ ਸੱਚ ਨਾਲ ਜੁੜੇ ਹੋਏ ਨੇ ਉਹ ਉਭਰਦੇ ਨੇ, ਦੁਬਿਧਾ ਛੋੜ ਉਹ ਵਿਕਾਰਾਂ 'ਚੋਂ ਨਿਕਲ ਜਾਂਦੇ ਨੇ। ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਹਉ ਤਿਨ ਕਹਿ ਬਰਿਹਾਰ ਨੇ ਦਰ ਸੱਚੇ ਸਚਿਆਰ, ਕਿ ਮੈਂ ਉਹਨਾਂ ਤੋਂ ਬਰਿਹਾਰ ਜਾਂਦਾ ਕਿਉਂਕਿ ਉਹ ਸੱਚੇ ਦੀ ਦਰਗਾਹ ਦੇ ਵਿੱਚ ਪ੍ਰਵਾਨ ਨੇ, ਸਚਿਆਰੇ ਨੇ। ਸਿਚਾਣੇ ਜਿਉਂ ਪੰਖੀਆਂ ਜਾਲੀ ਬੱਦਕ ਹਾਥ ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੇ ਸਾਥ ਵਿਣ ਨਾਵੇਂ ਚੁਣ ਸੁੱਟੀਐ ਕੋਈ ਨਾ ਸੰਗੀ ਸਾਥ। ਹੁਣ ਦੂਸਰਾ ਅਲੰਕਾਰ ਉਦਾਹਰਣ ਦਿੱਤਾ ਹੈ ਕਿ ਜਿਵੇਂ ਬਾਜ ਪੰਛੀਆਂ ਦੇ ਉੱਤੇ ਝਪਟਦਾ ਹੈ, ਉਹ ਵੀ ਪੰਛੀ ਤਾਰੀਆਂ ਲਾ ਰਹੇ ਨੇ ਅਸਮਾਨਾਂ ਦੇ ਵਿੱਚ, ਮੱਛੀ ਪਾਣੀਆਂ ਦੇ ਵਿੱਚ। ਕਦੋਂ ਬਾਜ ਨੇ ਦਬੋਚ ਲਿਆ
ਸਿਚਾਣੇ ਜਿਉ ਪੰਖੀਆਂ ਜਾਲੀ ਬੱਦਕ ਹਾਥ, ਕਿ ਕਦੋਂ ਬਾਜ ਨੇ ਆ ਕੇ ਪੰਛੀ ਨੂੰ ਦਬੋਚ ਲੈਣਾ। ਔਰ ਇਸੇ ਤਰ੍ਹਾਂ ਇੱਕ ਜਾਲ ਪਾਉਣ ਵਾਲਾ ਸੀ, ਇੱਕ ਹੰਟਰ ਹੈ ਬਾਹਰ। ਇੱਕ ਪਾਸੇ ਬਾਜ ਪੰਛੀ ਦੀ ਮੌਤ ਦਾ ਕਾਰਨ ਬਣਦਾ ਹੈ, ਦੂਸਰੇ ਪਾਸੇ ਜਿਹੜਾ ਸ਼ਿਕਾਰੀ ਹੈ ਉਹ ਜਾਲ ਪਾਉਂਦਾ, ਉਹਦੇ 'ਚ ਪੰਛੀ ਫਸਦੇ ਨੇ। ਉਹ ਦੋਨਾਂ ਨੂੰ ਹੀ ਕੋਟ ਕੀਤਾ ਹੈ ਕਿ ਜਿਵੇਂ ਸਿਚਾਣੇ ਉਸ ਬਾਜ ਦਾ ਸ਼ਿਕਾਰ ਹੋਣ ਵਾਲੇ ਜਾਂ ਬਦਕ ਜਿਹੜਾ ਸ਼ਿਕਾਰੀ ਹੈ ਉਹਦੇ ਹੱਥ ਫੜਿਆ ਜਾਲ, ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਥ। ਕਿਉਂਕਿ ਸ਼ਿਕਾਰੀ ਵੀ ਜਾਲ ਜਿਹੜਾ ਸੁੱਟ ਕੇ ਪੰਛੀਆਂ ਨੂੰ, ਉੱਡਦੇ ਪੰਛੀਆਂ ਨੂੰ ਫਸਾਉਂਦਾ, ਪਹਿਲਾਂ ਚੋਗਾ ਹੀ ਸੁੱਟਦਾ ਤੇ ਕਹਿਣ ਚਿੜੀਆਂ ਦੂਜੇ ਦੇ, ਉਹ ਨਾਲ ਦੀ ਨਾਲ ਜਾਲ ਪਾ ਦਿੰਦਾ। ਉਹ ਚੋਗੇ 'ਚ ਚੁਗਣ 'ਚ ਮਸਤ ਹੁੰਦੇ ਨੇ। ਇਸੇ ਤਰ੍ਹਾਂ ਅਸੀਂ ਦੁਨੀਆ ਦੀ ਐਸ਼ੋ ਇਸ਼ਰਤ 'ਚ ਮਸਤ ਹੁੰਦੇ ਹਾਂ ਤੇ ਮੌਤ ਨੇ ਆ ਕੇ ਕਦੋਂ ਦਬੋਚ ਲੈਣੇ। ਬਿਨ ਨਾਵੇ ਚੁਣ ਸੁੱਟੀ ਹੈ ਕੋਏ ਨਾ ਸੰਗੀ ਸਾਥ। ਜਦੋਂ ਫਸ ਗਏ ਜਾਲ 'ਚ ਫਿਰ ਕੌਣ ਬਚਾ ਸਕਦਾ। ਇਸੇ ਤਰ੍ਹਾਂ ਜਦੋਂ ਮੌਤ ਆ ਗਈ ਉਦੋਂ ਕਿਸੇ ਨੇ ਸਾਡਾ ਸਾਥ ਨਹੀਂ ਦੇਣਾ। ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ, ਜਿਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ। ਮਨਮੁਖ ਸੂਚੇ ਜਾਣੀਏ ਗੁਰਮੁਖ ਜਿਨਾ ਗਿਆਨ। ਕਿ ਭਾਈ ਰੱਬ ਸੱਚ ਹੈ, ਉਹ ਸੱਚ ਹੀ ਉਹਦਾ ਥਾਂ ਹੈ। ਜਿਨ੍ਹਾਂ ਨੇ ਉਹਨੂੰ ਸੱਚ ਕਰਕੇ ਜਾਣਿਆ, ਉਹ ਸੱਚ ਦੇ ਵਿੱਚ ਧਿਆਨ ਰੱਖਿਆ। ਮਨ ਮੁਖ ਸੂਚੇ ਜਾਣੀ, ਉਹਨਾਂ ਦੇ ਮਨ ਵੀ ਸੁੱਚੇ ਨੇ, ਉਹਨਾਂ ਦੇ ਮੂੰਹ ਵੀ ਸੁੱਚੇ ਨੇ, ਔਰ ਉਹ ਗੁਰਮੁਖ ਨੇ ਜਿਹੜੇ ਉਸ ਸੱਚ ਦੇ ਗਿਆਨ ਨਾਲ ਜੁੜੇ ਹੋਏ ਨੇ। ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ, ਸਾਜਨ ਮਿਲੀਏ ਸੁਖ ਪਾਇਆ। ਜਮ ਦੂਤ ਮੂਏ ਬਿਖ ਖਾਏ, ਨਾਵੇਂ ਅੰਦਰ ਹੋਂ ਵਸਾਂ ਨਾਉ ਵਸੈ ਮਨ ਆਏ। ਕਿ ਉਸ ਗੁਰੂ ਦੇ ਅੱਗੇ ਅਰਦਾਸ ਕਰੋ ਕਿ ਉਸ ਪਿਆਰੇ ਦੇ ਨਾਲ ਮੇਲ ਕਰਾ ਦੇ, ਕਿਉਂਕਿ ਉਸ ਸੱਜਣ ਦੇ ਮਿਲਿਆਂ ਹੀ ਸੁੱਖ ਮਿਲਦਾ ਹੈ। ਔਰ ਜਿਹੜੇ ਦੂਸਰੇ ਨੇ ਜਾਂ ਉਹਨਾਂ ਨੂੰ ਉਹ ਵਿਕਾਰਾਂ ਦਾ ਬਿਖ ਖਾਂਦੇ ਨੇ, ਉਹ ਜੰਮ ਦੇ ਮੂੰਹ 'ਚ ਪੈਂਦੇ ਨੇ, ਕਾਲ ਦੇ ਹਮੇਸ਼ਾ ਖਾਜੇ ਹੁੰਦੇ ਨੇ। ਨਾਵੇ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ। ਕਿ ਮੈਂ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਵਸਦਾ, ਔਰ ਇਸ ਲਈ ਮੇਰੇ ਅੰਦਰ ਮੇਰੇ ਮਨ ਦੇ ਵਿੱਚ ਉਸ ਨਾਮ ਤੋਂ ਬਿਨਾਂ ਹੋਰ ਕੋਈ ਸਹਾਰਾ ਆਸਰਾ ਨਹੀਂ ਹੈ। ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ। ਗੁਰਮਤੀ ਪ੍ਰਗਾਸ ਹੋਏ ਸੱਚ ਰਹਿ ਲਿਵਲਾਏ। ਤਿੱਥੈ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ। ਕਿ ਗੁਰੂ ਤੋਂ ਬਿਨਾਂ ਚਾਰ ਚੁਫੇਰੇ ਹਨੇਰਾ, ਸ਼ਬਦ ਤੋਂ ਬਿਨਾਂ ਇਸ ਅਲਟੀਮੇਟ ਟਰੂਥ ਰੱਬ ਦੀ ਬੂਝ ਸਮਝ ਨਹੀਂ ਪੈਂਦੀ। ਗੁਰੂ ਦੀ ਮੱਤ ਨਾਲ ਅੰਦਰ ਚਾਨਣ ਹੁੰਦਾ ਹੈ, ਤੇ ਜਦੋਂ ਚਾਨਣ ਹੁੰਦਾ ਹੈ ਫਿਰ ਸਾਡੀ ਲਿਵ ਸੱਚ ਦੇ ਨਾਲ ਲੱਗੇ ਹੁੰਦੀ ਹੈ। ਔਰ ਉੱਥੇ ਫਿਰ ਮੌਤ ਦਾ ਕੋਈ ਖੌਫ ਨਹੀਂ ਹੁੰਦਾ, ਮੌਤ ਜਾ ਨਹੀਂ ਸਕਦੀ। ਔਰ ਉਦੋਂ ਕਿਉਂਕਿ ਸੱਚੀ ਜੋਤ ਦੇ ਨਾਲ ਸਾਡੀ ਜੋਤ ਰਲ ਜਾਂਦੀ ਹੈ। ਤੂੰ ਹੈ ਸਾਜਨ ਤੂੰ ਸੁਜਾਨ, ਤੂੰ ਆਪੇ ਮੇਲਣ ਹਾਰ। ਗੁਰ ਸ਼ਬਦੀ ਸਾਲਾਹੀ ਹੈ ਅੰਤ ਨਾ ਪਾਰਾ ਵਾਰ। ਤਿੱਥੈ ਕਾਲ ਨਾ ਆਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ। ਕਿ ਤੂੰ ਹੀ ਸੱਜਣ ਹੈ, ਤੂੰ ਹੀ ਸਿਆਣਾ ਸੁਜਾਨ ਹੈ, ਆਪ ਹੀ ਤੂੰ ਆਪਣੇ ਨਾਲ ਮਿਲਾਉਂਦਾ। ਗੁਰੂ ਦੇ ਸ਼ਬਦ ਦੀ ਸਲਾਹਤਾ ਦੇ ਨਾਲ ਉਸ ਵਾਹਿਗੁਰੂ ਤੱਕ ਪਹੁੰਚ ਸਕੀਦਾ ਜਿਸ ਦਾ ਕੋਈ ਪਾਰਾਵਾਰ ਨਹੀਂ ਹੈ। ਉੱਥੇ ਜਿੱਥੇ ਰੱਬ ਦੀ ਫਿਰ ਹੋਂਦ ਹੁੰਦੀ ਹੈ, ਉੱਥੇ ਕਾਲ ਨਾ ਆਪੜਿਆ, ਉੱਥੇ ਕੋਈ ਮੌਤ ਦਾ ਖੌਫ ਨਹੀਂ ਹੁੰਦਾ। ਗੁਰੂ ਦਾ ਸ਼ਬਦ ਜਿਹੜਾ ਉਹੀ ਚਾਰ ਚਫੇਰੇ ਗੂੰਜ ਰਿਹਾ ਹੁੰਦਾ। ਤੇ ਅਖੀਰਲਾ 8ਵਾਂ ਪਦ ਹੈ, ਕਿਉਂਕਿ ਅਸ਼ਟਪਦੀਆਂ ਨੇ, 8 ਪਦੇ ਨੇ ਹਰ ਸ਼ਬਦ ਦੇ। ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ। ਹੁਕਮੀ ਕਾਲੈ ਵਸ ਹੈ ਹੁਕਮੀ ਸੱਚ ਸਮਾਹੇ। ਨਾਨਕ ਜੋ ਤਿਸ ਭਾਵੈ ਸੋ ਥੀਐ ਇਹਨਾਂ ਜਨਤਾ ਵਸ ਕਿਛ ਨਾਹੀ। ਹੁਣ ਅਲਟੀਮੇਟ ਟਰੂਥ ਦੀ ਗੱਲ ਕਿ ਜੋ ਕੁਛ ਵੀ ਹੈ ਹੁਕਮ ਦੇ ਵਿੱਚ ਪੈਦਾ ਹੁੰਦਾ ਹੈ, ਹੁਕਮ ਦੇ ਵਿੱਚ ਮਨੁੱਖ ਆਪਣੀ ਕਾਰ ਕਮਾਉਂਦੇ ਨੇ, ਹੁਕਮ ਦੇ ਵਿੱਚ ਹੀ ਮੌਤ ਹੈ, ਹੁਕਮ ਦੇ ਨਾਲ ਹੀ ਸੱਚ ਸਮਾਇਆ ਜਾ ਸਕਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਜੋ ਤਿਸ ਭਾਵੈ ਸੋ ਥੀਐ। ਕਿ ਜੋ ਉਹਨੂੰ ਪਾਉਂਦਾ ਉਹੀ ਹੁੰਦਾ। ਇਹਨਾਂ ਜਨਤਾ ਵਸ ਕਿਛ ਨਾ ਹੈ। ਕਿ ਇਹ ਦੁਨੀਆ ਦੇ ਜਿਹੜੇ ਜੀਵ ਨੇ, ਜੰਤੂ ਨੇ, ਇਹਨਾਂ ਦੇ ਹੱਥ ਵਸ ਕੁਝ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮਏ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sosh@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਸਰਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।